ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमां ਤੁਹਾਡੀ ਹੋਸਟ ਨੀਲਮ ਕੌਰ ਟੀਵੀ ਫਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸੁਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 22 अगस्त 2024 7 भादो नानक शाही संमत 556 ਦਾ ਦਿਨ ਹੈ ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਜਾਰਜੀਆ ਤੋਂ ਸਰਦਾਰ ਮਨਬੀਰ ਸਿੰਘ ਮੈਨੀ ਜੀ ਵੱਲੋਂ। ਸੋ ਇਹ ਲੋਚਦੇ ਨੇ ਕਿ ਟੀਵੀ 84 ਜਿਹੜਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ ਔਰ ਜਿਹੜੀ ਸਿੱਖ ਕੌਮ ਦੀ ਜਿਹੜੀ ਹੈ ਚੜ੍ਹਦੀ ਕਲਾ ਮੰਗਦੇ ਨੇ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਬੀਰ ਸਿੰਘ ਮੈਨੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਬਾਰੇ ਨਾਲ ਕਿ ਬੰਗਲਾਦੇਸ਼ ਦੀਆਂ ਘਟਨਾਵਾਂ ਨੇ ਭਾਰਤ ਨੂੰ ਇੰਨਾ ਬੇਚੈਨ ਕਰ ਦਿੱਤਾ ਹੈ ਕਿ ਉਸਨੇ ਬੰਗਲਾਦੇਸ਼ ਨੂੰ ਤਬਾਹ ਕਰਨ ਲਈ ਦਰਿਆਈ ਪਾਣੀ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਸੋ ਇਸ ਵੇਲੇ ਪੂਰਬੀ ਬੰਗਾਲ ਹੜ੍ਹਾਂ ਦੀ ਮਾਰ ਹੇਠ ਹੈ ਕਿਉਂਕਿ ਭਾਰਤ ਨੇ ਬਿਨਾਂ ਵਾਰਨਿੰਗ ਦਿੱਤਿਆਂ ਡੰਬਰ ਡੈਮ ਚੋਂ ਪਾਣੀ ਛੱਡ ਦਿੱਤਾ ਔਰ ਯਾਦ ਰਹੇ ਡੰਬਰ ਡੈਮ ਗੋਮਤੀ ਦਰਿਆ ਤੇ ਬਣਿਆ ਹੋਇਆ ਹੈ ਜਿਹੜਾ ਭਾਰਤ ਚੋਂ ਨਿਕਲ ਕੇ ਪੂਰਬੀ ਬੰਗਾਲ ਵਿੱਚ ਜਾ ਵੜਦਾ। ਸੋ ਬੰਗਲਾਦੇਸ਼ ਦੇ ਲੋਕਾਂ ਵਿੱਚ ਭਾਰਤ ਦੀ ਇਸ ਕੋਝੀ ਹਰਕਤ ਨੂੰ ਲੈ ਕੇ ਕਾਫੀ ਰੋਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਨਬੀਰ ਸਿੰਘ ਜਿਹਨਾਂ ਨੂੰ ਪਿਆਰ ਨਾਲ ਮੈਨੀ ਸਿੰਘ ਵੀ ਕਹਿੰਦੇ ਨੇ ਐਟਲਾਂਟਾ ਜਾਰਜੀਆ ਦੇ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਸਾਡੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਮਨਬੀਰ ਸਿੰਘ ਸ਼ੁਰੂ ਤੋਂ ਹੀ ਜਿਹੜਾ ਟੀਵੀ 84 ਦੇ ਹਮਾਇਤੀ ਨੇ। ਜਦੋਂ ਵੀ ਅਸੀਂ ਜਾਂਦੇ ਹਾਂ ਸਾਲ 'ਚ ਇੱਕ ਵਾਰ ਸਾਡਾ ਐਟਲਾਂਟਾ ਦਾ ਟ੍ਰਿਪ ਹੁੰਦਾ ਤੇ ਉਹ ਬੜੇ ਚਾਅ ਦੇ ਨਾਲ ਔਰ ਉਤਸ਼ਾਹ ਦੇ ਨਾਲ ਸ਼ਮੂਲੀਅਤ ਵੀ ਕਰਦੇ ਨੇ ਹਰ ਸਮਾਗਮ ਔਰ ਲਿਬਰਲੀ ਡੋਨੇਟ ਵੀ ਕਰਦੇ ਨੇ। ਸੋ ਇਸ ਕਿਸਮ ਦੇ ਵੀਰ ਸਾਡਾ ਸਰਮਾਇਆ ਨੇ ਔਰ ਅੱਜ ਹੀ ਭਾਈ ਗੋਬਿੰਦਰ ਸਿੰਘ ਉਹਨਾਂ ਦੀ ਕਾਲ ਸੀ ਦੁਪਹਿਰੇ। ਸੋ ਉਹਨਾਂ ਨੇ ਸਰ ਜਸਬੀਰ ਸਿੰਘ ਸੰਧੂ ਜਿਹੜੇ ਨਿਊਯਾਰਕ ਨਿਵਾਸੀ ਟੀਵੀ 84 ਦੇ ਵੈਲ ਵਿਸ਼ਰ ਔਰ ਜਿਨ੍ਹਾਂ ਨੇ 10 ਸਾਲ ਕੈਦ ਕੱਟੀ ਸੀ ਜਦੋਂ ਭਜਨ ਲਾਲ ਨੂੰ ਸਜ਼ਾ ਯਾਫਤਾ ਦੇਣ ਦੀ ਉਹਨਾਂ ਨੇ ਇੱਥੇ ਕੋਸ਼ਿਸ਼ ਕੀਤੀ। ਸੋ ਉਸ ਦੇ ਉੱਤੇ ਉਹਨਾਂ ਨੇ ਅਫਸੋਸ ਦਾ ਇਜ਼ਹਾਰ ਵੀ ਕੀਤਾ ਪਰ ਨਾਲ ਹੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਆਪਣੇ ਹਮਦਰਦ ਤਾਂ ਇੱਕ ਇੱਕ ਕਰਕੇ ਤੁਰੇ ਜਾਂਦੇ ਨੇ ਤੇ ਇਹਨਾਂ ਦਾ ਕੋਈ ਆਲਟਰਨੇਟ ਵੀ ਹੈ, ਕੋਈ ਨਵੇਂ ਵੀ ਜੁਆਇਨ ਕਰ ਰਹੇ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਇਹ ਸਾਡੇ ਲਈ ਬੜਾ ਦੁੱਖ ਔਰ ਅਫਸੋਸ ਹੁੰਦਾ ਹੈ ਵੈਸੇ ਤਾਂ ਕੋਈ ਵੀ ਜਿਹੜਾ ਇਸ ਦੁਨੀਆ ਤੇ ਆਇਆ ਹੈ ਔਰ ਖਾਸ ਤੌਰ ਤੇ ਇੰਨੀ ਵੱਡੀ ਖਲਕਤ ਚੋਂ ਕਿਸੇ ਦਾ ਪੰਥ ਪ੍ਰਸਤ ਹੋਣਾ, ਪੰਥ ਪ੍ਰਸਤ ਚੋਂ ਵੀ ਫਿਰ ਕਿਸੇ ਦਾ ਫਾਈਨੈਂਸ਼ੀਅਲੀ ਜਿਹੜਾ ਹੈ ਉਹ ਮਜ਼ਬੂਤ ਹੋਣਾ ਕਿ ਉਹ ਮਦਦ ਕਰ ਸਕਣ ਤੇ ਜੇ ਉਹਨਾਂ ਦੀ ਨਿਸ਼ਕਾਮਤਾ ਨਾਲ ਜੁੜੀ ਹੋਏ ਫਿਰ ਇਹ ਤਾਂ ਐਸੈਟ ਨੇ ਉਹਨਾਂ ਦਾ, ਕਿਸੇ ਦਾ ਕੋਈ ਬਦਲ ਤਾਂ ਨਹੀਂ ਹੁੰਦਾ, ਹਰ ਇੱਕ ਦਾ ਇੱਕ ਆਪਣਾ ਰੋਲ ਹੁੰਦਾ ਹੈ। ਪਰ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਤੱਕ ਸਤਿਗੁਰੂ ਦੀ ਰਹਿਮਤ ਦੇ ਨਾਲ ਪੰਥ ਪ੍ਰਸਤੀ ਦਾ ਝੰਡਾ ਅਸੀਂ ਚੁੱਕਿਆ ਹੋਇਆ ਹੈ ਕੋਈ ਨਾ ਕੋਈ ਨਵੇਂ ਵੀ ਜੁਆਇਨ ਕਰਦੇ ਜਾਣਗੇ, ਗੁਰੂ ਦਾ ਕੰਮ ਹੈ। ਤੇ ਜਿੱਦਣ ਸਾਨੂੰ ਲੱਗਾ ਕਿ ਭਾਈ ਅਸੀਂ ਇਸ ਨੂੰ ਤੋੜਨ ਤੋਂ ਅਸਮਰਥ ਹੈ ਉਸ ਦਿਨ
ਅਸੀਂ ਜਿਹੜਾ ਫਿਰ ਸਾਡੇ ਕੋਲ ਕੋਈ ਚੋਇਸ ਨਹੀਂ ਹੋਏਗੀ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਜਿਹੜਾ ਉਹ ਮਦਦ ਕਰੋ। ਕੋਈ ਜ਼ਰੂਰੀ ਨਹੀਂ ਵੀ ਜਿੱਥੇ ਅਸੀਂ ਜਾਣਾ ਹੈ ਉੱਥੇ ਜਾਣ ਤੋਂ ਬਾਅਦ ਹੀ ਕੋਈ ਮਦਦਗਾਰ ਹੋਏ। ਤੁਹਾਨੂੰ ਰੋਜ਼ਾਨਾ ਐਡਰੈਸ ਵੀ ਦੱਸਿਆ ਜਾਂਦਾ ਹੈ ਔਰ ਤੁਸੀਂ ਅਫੋਰਡ ਵੀ ਕਰ ਸਕਦੇ ਹੋ। ਜੋ ਵੀ ਕੋਈ ਕਿਸੇ ਦੀ ਜਿਹਨੂੰ ਯਥਾ ਸ਼ਕਤੀ ਕਿਹਾ ਜਾਂਦਾ, ਜੋ ਤੁਹਾਡੇ ਵਿੱਤ ਅਨੁਸਾਰ ਤੁਸੀਂ ਸਾਡੀ ਮਦਦ ਕਰ ਸਕਦੇ ਹੋ। ਨਾਲ ਦੀ ਨਾਲ ਇਹ ਮਦਦ ਵੀ ਹੈ ਕਿ ਜੇ ਤੁਸੀਂ, ਜਿਵੇਂ ਅਸੀਂ ਰਿਪੀਟਡਲੀ ਕਿਹਾ ਕਿ ਵੀ ਸਾਡੇ ਫਾਇਰਵਾਲ ਲਾਈ ਹੋਈ ਹੈ ਸਾਰੇ ਪਾਸਿਓਂ ਹੀ, ਉਸ ਕਰਕੇ ਜਿਹੜਾ ਹੈ ਉਹਦੀ ਕਈ ਵਾਰੀ ਪਹੁੰਚ ਬੜੀ ਸੀਮਤ ਬਣਾ ਦਿੱਤੀ ਜਾਂਦੀ ਹੈ। ਤੁਸੀਂ ਜੇ ਜਦੋਂ ਹੀ ਪ੍ਰੋਗਰਾਮ ਨੂੰ ਓਪਨ ਕਰਦੇ ਹੋ, ਦੇਖਦੇ ਹੋ, ਸਭ ਤੋਂ ਪਹਿਲਾਂ ਲਾਈਕ ਕਰੋ, ਫਿਰ ਉਸ ਦੇ ਉੱਤੇ ਇੱਕ ਅੱਧਾ ਭਾਵੇਂ ਛੋਟਾ ਜਿਹਾ ਕਮੈਂਟ ਕਰੋ ਔਰ ਫਿਰ ਉਹਨੂੰ ਤੁਸੀਂ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰੋ। ਇਹੀ ਇੱਕ ਤਰੀਕਾ ਜਿਹਦੇ ਥੱਲੇ ਤੁਸੀਂ ਇਸ ਰੀਚ ਨੂੰ ਵੀ ਵਧਾ ਸਕਦੇ ਹੋ, ਵੱਧ ਤੋਂ ਵੱਧ ਥਾਵਾਂ ਤੇ ਪਹੁੰਚ ਸਕਦੇ। ਅੱਜ ਹੀ ਤਨਵੀਰ ਸਿੰਘ ਸਿਆਟਲ ਤੋਂ ਸਾਡੇ ਵੀਰ ਕਹਿ ਰਹੇ ਸੀ ਕਿ ਟੀਵੀ ਤੇ ਵੀ ਜਦੋਂ ਚੱਲਦਾ ਹੈ ਤੇ ਬਹੁਤ ਵਾਰੀ ਫ੍ਰੀਜ਼ ਹੋ ਜਾਂਦਾ ਹੈ ਔਰ ਹੁਣ ਇਹ ਕੈਨੇਡਾ 'ਚ ਵੀ ਇਹ ਵੱਡੀ ਪ੍ਰੋਬਲਮ ਰਹੀ ਹੈ। ਇਹ ਸਾਡੀ ਟੀਮ ਦੇ ਬੰਦੇ ਵੀ ਸ਼ਾਇਦ ਉਹਨਾਂ ਦੇ ਲਈ ਪਤਾ ਨਹੀਂ ਕਿੰਨਾ ਕੁ ਉਹਨਾਂ ਦਾ ਯਤਨ ਜਾਂ ਐਫਰਟ ਹੈ ਜਿਹੜਾ ਕਾਮਯਾਬ ਨਹੀਂ ਹੋ ਰਿਹਾ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰਾ ਕੁਝ ਐਸਾ ਜਿਸ ਤੇ ਸਾਡਾ ਕੰਟਰੋਲ ਨਹੀਂ ਹੈ। ਸੋ ਜਿਹੜਾ ਪਲੇਟਫਾਰਮ ਫੇਸਬੁੱਕ ਤੋਂ ਸਾਨੂੰ ਵੈਸੇ ਹੀ ਬਲੌਕ ਕੀਤਾ ਹੋਇਆ, ਸੋ YouTube ਦਾ ਇੱਕ ਪਲੇਟਫਾਰਮ ਜਿਹਦੇ ਤੇ ਅੱਜ ਦੀ ਡੇਟ 'ਚ ਅਸੀਂ ਰਿਲਾਈ ਕਰਦੇ ਹਾਂ, ਹਾਲਾਂ ਇਹ ਵੀ ਫਾਇਰਵਾਲ ਦੇ ਨਾਲ ਹੀ ਜਿਹੜਾ ਉਸ ਨੂੰ ਜੋੜਿਆ ਹੋਇਆ। ਸੋ ਇਸ ਸਾਰੇ 'ਚੋਂ ਤੁਸੀਂ ਜੇ ਇਹ ਕੋਈ ਬਹੁਤਾ ਵਕਤ ਨਹੀਂ ਲੱਗਦਾ, ਜਿਉਂ ਹੀ ਤੁਸੀਂ ਪ੍ਰੋਗਰਾਮ ਖੋਲ੍ਹਿਆ ਇੱਕ ਤੁਸੀਂ ਲਾਈਕ ਤੇ ਕੀਤਾ, ਨਾਲ ਤੁਸੀਂ ਆਪਣੇ ਜਿਹੜੇ ਤੁਹਾਡੇ ਆਪਣੇ ਪਰਿਵਾਰਕ ਗਰੁੱਪ ਨੇ ਉਹਨਾਂ 'ਚ ਤੁਸੀਂ ਸ਼ੇਅਰ ਕਰਦੇ ਹੋ, ਉਹਦੇ ਤੇ ਤੁਸੀਂ ਕਮੈਂਟ ਕਰਦੇ ਹੋ, ਕਿਉਂਕਿ ਇਹ ਅਲਟੀਮੇਟ ਮੈਟਰ ਕਰਦਾ। ਜਿਹੜੇ ਇਸ ਫੀਲਡ ਦੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਭਾਈ ਇਹੀ ਇੱਕ ਤਰੀਕਾ ਹੈ ਜਿਹਦੇ ਥੱਲੇ ਫਿਰ ਇੱਕ ਸਟੇਜ ਹੁੰਦੀ ਹੈ ਕਿ ਵੀ ਜਿਹੜੀ ਫਾਇਰਵਾਲ ਹੈ ਉਹ ਬਿਲਕੁਲ ਜਿਹੜੀ ਹੈ ਉਹ ਇਨਫੈਕਟਿਵ ਹੋ ਜਾਂਦੀ ਹੈ। ਮੇਰਾ ਟੈਕਨੀਕਲ ਫੀਲਡ ਨਹੀਂ ਹੈ, ਮੈਨੂੰ ਨਹੀਂ ਪਤਾ ਵੀ ਇਹ ਕਿਵੇਂ, ਸਾਨੂੰ ਤਾਂ ਇੰਨਾ ਕਿਹਾ ਵੀ ਕੋਈ ਕੰਧ ਬਣਾਈ ਤੁਹਾਨੂੰ ਕੰਧ ਨੂੰ ਤੋੜੋ, ਸੋ ਉਹ ਹੁਣ ਤੋੜੇ ਤਾਂ ਸ਼ਾਇਦ ਨਹੀਂ ਜਾ ਸਕਦੇ ਹੋਣੀ, ਪਰ ਉਹਦੇ 'ਚ ਮਗੋਰੇ ਹੋ ਜਾਂਦੇ ਹੋਣਗੇ। ਬੰਗਲਾਦੇਸ਼ ਦੇਖੋ, ਅਸੀਂ ਜੇ ਬੰਗਲਾਦੇਸ਼ ਇਸ਼ੂ ਦੀ ਇੰਪੋਰਟੈਂਸ ਨੂੰ ਸਮਝਿਆ ਪਹਿਲੇ ਦਿਨ ਤੋਂ ਔਰ ਲਗਾਤਾਰਤਾ ਨਾਲ ਇਸ ਦੇ ਉੱਤੇ ਪ੍ਰੋਗਰਾਮ ਕੀਤੇ ਨੇ ਔਰ ਅਸੀਂ ਇਹ ਗੱਲ ਰਿਪੀਟਡਲੀ ਕਹਿ ਰਹੇ ਸੀ ਕਿ ਸਾਡਾ ਦੁਸ਼ਮਣ ਜਾਂ ਜਿਹੜਾ ਦਿੱਲੀ ਦਰਬਾਰ, ਉਹਨਾਂ ਦੇ ਲਈ ਇਹ ਇੰਨੀ ਵੱਡੀ ਸਿਰਦਰਦੀ ਬਣ ਗਈ ਹੈ ਕਿਉਂਕਿ ਕੱਲਾ ਇਹੀ ਨਹੀਂ ਕਿ ਬੰਗਲਾਦੇਸ਼ ਉਹ ਅਖੀਰਲਾ ਮੁਲਕ ਸੀ ਉਹਨਾਂ ਦੇ ਗਵਾਂਢ ਦਾ, ਜਿਹੜਾ 7-8 ਜਿਹੜੇ ਸਾਰਕ ਦੇ ਮੁਲਕ ਨੇ ਉਹਨਾਂ 'ਚੋਂ ਉਹਨਾਂ ਦੇ ਹੱਥੋਂ ਨਿਕਲਿਆ, ਪਰ ਉਹਨਾਂ ਦੇ ਲਈ 4000 ਕਿਲੋਮੀਟਰ ਨੂੰ ਮੈਨੇਜ ਕਰਨਾ ਬਾਰਡਰ ਵਾਈਜ਼ ਔਰ 5 ਸਟੇਟਾਂ ਭਾਰਤ ਦੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਬਾਰਡਰ ਲੱਗਦਾ। ਔਰ ਕਿਉਂਕਿ ਜਿਵੇਂ ਉਹਨਾਂ ਨੇ ਅੱਖਾਂ ਬੰਦ ਕਰਕੇ ਸ਼ੇਖ ਹਸੀਨਾ ਨੂੰ ਖੜਾ ਕੀਤਾ ਉੱਥੇ ਔਰ ਰਨ ਉਸ ਸਾਰੇ ਸ਼ੋਅ ਨੂੰ ਰਾਹ ਹੀ ਕਰ ਰਹੇ ਸੀ, ਇੱਕ ਤੋਂ ਬਾਅਦ ਇੱਕ ਚੋਣ ਰਿਗ ਕੀਤੀ, ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਵਿਰੋਧ ਦੀ ਆਵਾਜ਼ ਬਿਲਕੁਲ ਖਤਮ ਹੋ ਜਾਏ ਔਰ ਹਜ਼ਾਰਾਂ BNP ਜਿਹੜੀ ਵਿਰੋਧੀ ਧਿਰ ਖਾਲਦਾ ਜ਼ਿਆ ਦੀ ਉਹਨਾਂ ਦੇ ਵਰਕਰਾਂ ਨੂੰ ਜੇਲ੍ਹਾਂ 'ਚ ਤੁੰਨਿਆ। ਔਰ ਆ ਜਿਹੜੀ ਹੁਣ ਜਨਵਰੀ 'ਚ ਇਲੈਕਸ਼ਨ ਹੋਈ ਉਹ ਤਾਂ ਹੈ ਹੀ ਬਿਲਕੁਲ ਵਨ ਸਾਈਡਡ ਸੀ ਔਰ ਹਾਲਾਂ ਅਮਰੀਕਾ ਨੇ ਇਸ ਨੂੰ ਸਾਲ 2 ਸਾਲ ਤੋਂ ਇਹ ਰਿਅਲਾਈਜ਼ ਕਰ ਲਿਆ ਸੀ, ਅਮਰੀਕਾ ਨੇ ਆਵਾਜ਼ ਵੀ ਚੁੱਕੀ, ਲੇਕਿਨ ਭਾਰਤ ਨੇ ਈਵਨ ਅਮਰੀਕਾ ਨੂੰ ਵੀ ਸ਼ੇਖ ਹਸੀਨਾ ਸਰਕਾਰ ਦੀ ਵਿਰੋਧਤਾ ਨਹੀਂ ਕਰਨ ਦਿੱਤੀ। ਔਰ ਇਸ ਦੇ ਉੱਤੇ ਬੜੀ ਡੀਟੇਲਡ ਵਾਸ਼ਿੰਗਟਨ ਪੋਸਟ ਦੀ ਸਟੋਰੀ ਹੈ ਜਿਸ ਦਾ ਹੈਡਲਾਈਨ ਹੀ ਇਹ ਹੈ, ਇੰਡੀਆ ਪ੍ਰੈਸਡ US ਟੂ ਗੋ ਈਜ਼ੀ ਔਨ ਬੰਗਲਾਦੇਸ਼ੀ ਲੀਡਰ ਬਿਫੋਰ ਹਰ ਆਊਸਟਰ ऑफिशियल से। और ये बड़ी इन्वेस्टिगेटिव स्टोरी है जैरी शी, एलन नाकाशिमा और जॉन हडसन दी। और ये उन्होंने कहा कि भाई आफ्टर इंडियन लॉबिंग वाशिंगटन टोन्ड डाउन इट्स क्रिटिसिज्म ऑफ प्राइम मिनिस्टर शेख हसीना। नाउ बोथ कंट्रीज मस्ट कन्फ्रंट whether they mishandled बांग्लादेश। हुण इस स्टोरी का लुबे लवाब और उहदे विच बहुत सारिਆਂ ਨੂੰ कोट किया है कि अमरीका ने देख लिया कि भी ये बिल्कुल तानाशाही वाल जा रही है, वन साइडेड अप्रोच है, डेमोक्रेसी का बेड़ा गर्क किया है, अपोजिशन के बंदे अंदर तुन्ने ने, कोई फेयर एंड फ्री इलैक्शंस नहीं ने। और अमरीका ने ईवन जनवरी चोणा तो पहला कुछ जड़े बांग्लादेश के ऑफिशियल सी उन्होंने US एंट्री ते भी पाबंदी लाई। पर भारत ने क्योंकि अमरीका नूं इन्हां दियां अपनियां एजेंसियां दे बंदे ने उत्थे
ਹਰ ਇੱਕ ਦੇ ਹਰ ਥਾਂ ਹੁੰਦੇ ਨੇ। ਸੋ ਉਹਨਾਂ ਨੇ ਯਤਨ ਵੀ ਕੀਤਾ ਕਿ ਭਾਈ ਇਹਨੂੰ ਸ਼ੇਖ ਹਸੀਨਾ ਦਾ ਜਿਹੜੇ ਆ ਉਹ ਟਿਬਰੀ ਟੈਟ ਕੀਤੀ ਜਾਏ, ਲੇਕਿਨ ਭਾਰਤ ਨੇ ਉਹਨੂੰ ਰੋਕਿਆ। ਔਰ ਇਹਦੀ ਬਿਗਨਿੰਗ ਇਹ ਹੈ ਕਿ ਵੀ ਇਹ ਜਿਹੜਾ ਈਅਰ ਬਿਫੋਰ ਸ਼ੀ ਵਾਜ਼ ਡਿਪੋਜ਼ਡ ਲਾਸਟ ਵੀਕ ਇਨ ਅ ਸਟੂਡੈਂਟ ਅਪਰਾਈਜ਼ਿੰਗ, Indian officials began to lobby their US counterparts to stop pressuring Sheikh Hasina, the iron-fisted Prime Minister of neighboring Bangladesh, according to US and Indian officials. कि 1 ਸਾਲ ਪਹਿਲਾਂ ਜਦੋਂ ਅਮਰੀਕਾ ਨੇ ਹਾਰਡ ਲਾਈਨ ਲੈਣ ਦੀ ਕੋਸ਼ਿਸ਼ ਕੀਤੀ ਤੇ ਭਾਰਤ ਨੇ ਰੋਕ ਦਿੱਤਾ ਔਰ ਇਹ ਫਿਰ US ਦੇ ਡਿਪਲੋਮੈਟਸ ਨੇ ਵੀ ਕਿਹਾ ਕਿ ਵੀ ਹਸੀਨਾ ਨੇ ਹਜ਼ਾਰਾਂ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਦੇ ਵਿੱਚ ਤੁੰਨਿਆ। ਔਰ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬੰਗਲਾਦੇਸ਼ੀ ਪੁਲਿਸ ਦੀ ਯੂਨਿਟ ਦੇ ਉੱਤੇ ਵੀ ਜਿਹੜੀ ਇੱਕ ਦੇ ਉੱਤੇ ਸੈਂਕਸ਼ਨਸ ਲਾਈਆਂ ਔਰ ਬੰਗਲਾਦੇਸ਼ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਲਈ ਸ਼ੇਖ ਹਸੀਨਾ ਨੇ ਗੈਰ ਕਾਨੂੰਨੀ ਮਰਡਰ, ਐਬਡਕਸ਼ਨ, ਅਗਵਾ ਕਰਨਾ ਔਰ ਝੂਠੇ ਮੁਕਾਬਲੇ ਔਰ ਇਹ ਜਿਹੜਾ ਵੀਜ਼ਾ ਰੈਸਟ੍ਰਿਕਸ਼ਨ, ਇਹ ਸਾਰੀਆਂ ਜਿਹੜੀਆਂ ਨੇ ਇਹ ਉਹਨਾਂ ਦੇ ਉੱਤੇ ਲਾਈਆਂ। ਔਰ ਇਸ ਤੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਪਰ ਭਾਰਤੀ ਅਧਿਕਾਰੀਆਂ ਨੇ ਅਮਰੀਕਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਪ੍ਰੋ ਡੈਮੋਕ੍ਰੇਸੀ ਰੈਟਰਿਕ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਜੇ ਇਹ ਭਾਰਤ ਅਮਰੀਕਾ ਨੂੰ ਇਹ ਡਰਾ ਰਿਹਾ ਸੀ ਕਿ ਜੇ ਸ਼ੇਖ ਹਸੀਨਾ ਨੂੰ ਤੁਸੀਂ ਸਪੋਰਟ ਨਾ ਕੀਤਾ ਤੇ ਜਿਹੜੀ BNP ਜਾਂ ਦੂਜੀ ਆਏਗੀ, ਇਹ ਜਿਹੜੀ ਹੈ ਬਰੀਡਿੰਗ ਗਰਾਊਂਡ ਬਣ ਜਾਏਗੀ ਇਸਲਾਮਿਸਟ ਗਰੁੱਪਸ ਦੇ ਲਈ, ਇਸਲਾਮਿਕ ਫੰਡਾਮੈਂਟਲਿਸਟ ਦੇ ਲਈ, ਜਿਹੜੇ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੋਣਗੇ। ਔਰ ਇਸ ਦੇ ਉੱਤੇ ਈਵਨ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਉਸਨੇ ਵੀ ਇੰਡੀਪੈਂਡੈਂਟ ਲੌਬੀ ਕੀਤੀ ਔਰ ਉਹਦੇ 'ਚ ਜੋ ਇੰਡੀਆ ਨੇ ਕਿਹਾ ਉਹ ਇਹ ਸੀ ਕਿ ਤੁਹਾਡੀ ਜਿਹੜੀ ਅਪਰੋਚ ਹੈ ਉਹ ਡੈਮੋਕ੍ਰੇਸੀ ਦੀ ਗੱਲ ਹੈ, ਪਰ ਸਾਨੂੰ ਡੈਮੋਕ੍ਰੇਸੀ ਵਗੈਰਾ ਨਾਲ ਕੋਈ ਮਤਲਬ ਨਹੀਂ ਹੈ। ਸਾਡੇ ਲਈ ਇਹ ਬਹੁਤ ਸੀਰੀਅਸ ਮੈਟਰ ਹੈ ਕਿਉਂਕਿ ਜਿਹੜਾ ਅਲਟੀਮੇਟਲੀ ਜੇ ਇਹ ਬਦਲਦੀ ਹੈ ਸ਼ੇਖ ਹਸੀਨਾ, ਫਿਰ ਜਿਹੜਾ ਤੁਹਾਨੂੰ ਇਹ ਗੱਲ ਦੀ ਰਿਅਲਾਈਜੇਸ਼ਨ ਹੋਏਗੀ ਕਿ ਇਹ ਜਿਹੜਾ ਇੱਥੇ ਇਸਲਾਮਿਕ ਮੂਲਵਾਦੀ ਆ ਜਾਣਗੇ ਔਰ ਇਹ ਤੁਹਾਡੇ ਲਈ ਵੀ ਔਰ ਸਾਡੇ ਲਈ ਵੀ ਖਤਰਾ ਹੋਣਗੇ। ਹੁਣ ਇਹ ਇੰਡੀਆ ਦੀ ਲੌਬੀ ਦਾ ਨਤੀਜਾ ਸੀ ਕਿ ਇਹ ਸਟੋਰੀ ਮੁਤਾਬਕ ਵੀ ultimately the Biden administration substantially softened its criticism and shelved threats of further sanctions against Hasina's government, disappointing many Bangladeshis। ਕਿ ਵੀ ਅਮਰੀਕਾ ਨੇ ਫਿਰ ਭਾਰਤ ਦੇ ਪ੍ਰਭਾਵ ਨੂੰ ਕਬੂਲਿਆ, ਜੋ ਉਹ ਪਾਬੰਦੀਆਂ ਲਾਉਣਾ ਚਾਹੁੰਦੇ ਸੀ ਉਹ ਫਾਈਲਾਂ ਉਹਨਾਂ ਨੇ ਚੁੱਕ ਕੇ ਜਿਹੜੀਆਂ ਨੇ ਉੱਤੇ ਸ਼ੈਲਫ ਤੇ ਰੱਖਤੀਆਂ ਤੇ ਨਤੀਜਾ ਉਹਨਾਂ ਨੇ ਕਿਹਾ ਕਿ ਵੀ ਇਹਦਾ ਨਤੀਜਾ ਵੀ ਅੱਜ ਭਾਰਤ ਨੂੰ ਵੀ ਔਰ ਅਮਰੀਕਾ ਨੂੰ ਵੀ ਇਹ ਅਹਿਸਾਸ ਹੋ ਰਿਹਾ ਕਿਉਂਕਿ ਅਮਰੀਕਾ ਨੇ ਆਲਰੇਡੀ ਇਹ ਸਵਾਦ ਚੱਖਿਆ ਹੋਇਆ ਸੀ ਜਦੋਂ ਈਰਾਨ ਦੇ ਮੁੱਦੇ ਤੇ ਕਿ ਜਦੋਂ ਈਰਾਨ 'ਚ ਸ਼ਾਹ ਆਫ ਈਰਾਨ ਨੂੰ ਖੁੱਲ੍ਹ ਕੇ ਬੈਕਿੰਗ ਸੀ ਦੇ ਬਾਵਜੂਦ ਕਿ ਉਹਦੀਆਂ ਜੜ੍ਹਾਂ ਉੱਥੋਂ ਕੱਢੀਆਂ ਜਾ ਚੁੱਕੀਆਂ ਸੀ ਲੋਕਾਂ ਵੱਲੋਂ। ਪਰ ਨਤੀਜਾ ਇਹ ਕਿ ਜਦੋਂ ਫਿਰ ਉਹ ਆਇਤੁੱਲਾ ਖਮੀਨੀ ਦੀ ਅਗਵਾਈ ਥੱਲੇ ਉਹ ਉੱਥੇ ਚੇਂਜ ਆਈ ਤੇ ਫਿਰ ਅਮਰੀਕਾ ਦੇ ਜਿਹੜੇ ਐਮਬੈਸੀ ਆਫੀਸ਼ੀਅਲ ਸੀ ਉਹਨਾਂ ਨੂੰ ਵੀ ਜਿਹੜਾ ਉਹ ਉਹਨਾਂ ਨੇ ਐਜ਼ ਏ ਹੌਸਟੇਜ ਲੈ ਲਿਆ ਔਰ ਅਮਰੀਕਾ ਦੇ ਨਾਲ ਉਦੋਂ ਦੇ ਵਿਗੜੇ ਸਬੰਧ 1979 ਦੇ ਹੁਣ ਅਸੀਂ ਦੇਖ ਰਹੇ ਹਾਂ ਕਿ ਅੱਧੀ ਸਦੀ ਹੋ ਗਈ ਹੈ ਅਮਰੀਕਾ ਈਰਾਨ ਦੇ ਸਬੰਧ ਸੁਧਰੇ ਨਹੀਂ ਨੇ। ਸੋ ਅਮਰੀਕਾ ਨੇ ਠੀਕ ਆਬਜ਼ਰਵ ਕਰ ਲਿਆ ਸੀ ਕਿ ਬੰਗਲਾਦੇਸ਼ ਤਬਦੀਲੀ ਵੱਲ ਜਾ ਰਿਹਾ ਹੈ, ਸ਼ੇਖ ਹਸੀਨਾ ਤਾਨਾਸ਼ਾਹ, ਪਰ ਭਾਰਤ ਨੇ ਪਤਾ ਨਹੀਂ ਅਸੀਂ ਗੱਲ ਕਰਾਂਗੇ ਅੱਜ ਕਿ ਵੀ ਇਹ ਕਿੰਨੀ ਫੇਲਡ ਫੋਰਨ ਪਾਲਿਸੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਕਿ ਇਹਨਾਂ ਨੇ ਪੈਂਡਰ ਕੀਤਾ ਭਾਰਤ ਨੂੰ ਔਰ ਹਰ ਥਾਂ ਜਲੂਸ ਕਢਵਾਇਆ, ਉਹ ਈਰਾਨ ਹੋਏ, ਯੂਕਰੇਨ ਹੋਏ ਔਰ ਈਵਨ ਜਦੋਂ ਕਿ ਹੁਣ ਬਾਈਡਨ ਜਾ ਰਿਹਾ ਔਰ ਆਲਰੇਡੀ ਕਮਲਾ ਹੈਰਿਸ ਦੀ ਐਂਡੋਰਸਮੈਂਟ ਹੋ ਗਈ ਹੈ ਤੇ ਈਵਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ ਹੁਣ ਵੀ ਜਿਹੜੇ ਉਹਦੇ ਵਾਕਿਆਤ ਹੋਣ ਦੀਆਂ ਖਬਰਾਂ ਨੇ। ਸੋ ਇਹ ਸਾਰੇ ਦੇ ਚੱਲਦੇ ਆ ਇਹ ਸਟੋਰੀ ਨੇ ਇਸ ਤੱਥ ਨੂੰ ਕੱਢਿਆ ਕਿ ਵੀ ਅਮਰੀਕਾ ਦਾ ਇਹ ਸੋਚਣਾ ਸੀ ਕਿ ਜੀ ਅਸੀਂ ਭਾਰਤ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਬਣਾਈ ਹੈ ਉਸ ਦੇ ਕਰਕੇ ਸਾਨੂੰ ਉਹਦੀਆਂ ਵਿਸ਼ੇਸ ਦੇ ਸਾਹਮਣੇ ਡੈਫਰ ਕਰਨਾ ਪੈਂਦਾ ਔਰ ਇਸ ਦੇ ਬਾਅਦ ਔਰ ਇਹ ਗੱਲ ਜਿਹੜੀ ਹੈ ਜੌਨ ਡੈਨੀਵਲਾਸ ਜਿਹੜਾ ਰਿਟਾਇਰਡ US ਡਿਪਲੋਮੈਟ ਹੈ ਜਿਹੜਾ ਡਿਪਟੀ ਚੀਫ ਆਫ ਮਿਸ਼ਨ ਸੀ ਢਾਕਾ 'ਚ ਉਹਨਾਂ ਨੇ ਕਿਹਾ ਜੀ ਨਜ਼ਰ ਵੀ ਆ ਰਿਹਾ ਸੀ ਕਿ 1979 ਦੇ ਈਰਾਨ ਵਾਲਾ ਵੀ ਹੈ, ਇਹਦੇ ਬਾਵਜੂਦ ਜਿਹੜਾ ਜੇ ਅਸੀਂ ਇੱਕ ਡਿਕਟੇਟਰ ਵਰਗੇ ਕਿਸੇ ਇਨਸਾਨ ਨੂੰ ਸਪੋਰਟ ਕਰਦੇ ਤੇ ਜਦੋਂ ਡਿਕਟੇਟਰ ਦਾ ਫਾਲ ਹੁੰਦਾ, ਡਿਕਟੇਟਰ ਡਿੱਗਦਾ, ਯੂ ਆਰ ਲੈਫਟ ਪਲੇਇੰਗ ਕੈਚ ਅਪ, ਵੀ ਤੁਹਾਡਾ ਵੀ ਨਾਲ ਹੀ ਜਿਹੜਾ ਹੈ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਤੋਂ ਸਬਕ ਨਹੀਂ ਸਿੱਖਿਆ, ਪਰ ਅਲਟੀਮੇਟਲੀ ਨਵੀਂ ਦਿੱਲੀ ਦੇ ਪ੍ਰਭਾਵ ਦੇ ਥੱਲੇ ਜਿਹੜਾ ਵਾਸ਼ਿੰਗਟਨ ਨੇ ਜਿਹੜੀ ਹੈ ਹਿਊਮਿਲਿਟੀ ਦਿਖਾਈ ਔਰ ਉਹਨਾਂ ਨੇ ਜਿਹੜਾ
ਸ਼ੇਖ ਹਸੀਨਾ ਪ੍ਰਤੀ ਜਿਹੜੀ ਹੈ ਉਹ ਕਮਜ਼ੋਰ ਅਪਰੋਚ ਰੱਖੀ। ਸੋ ਇਹ ਸਟੋਰੀ ਦਾ ਇੱਕ ਆਪਣਾ ਮੁਕਾਮ ਹੈ, ਪੂਰੀ 4-5 ਸਫ਼ੇ ਦੀ ਡਿਟੇਲਡ ਸਟੋਰੀ ਹੈ। ਸੋ ਇਸ ਤੋਂ ਇਹ ਗੱਲ ਸਾਬਤ ਹੋਈ ਵੀ ਕੱਲਾ ਇਹੀ ਨਹੀਂ ਕਿ ਭਾਰਤ ਨੇ ਕਿਵੇਂ ਰਾਹ ਰਾਹੀਂ ਅਜੀਤ ਡੋਵਲ ਰਾਹੀਂ ਰਨ ਕੀਤਾ ਬੰਗਲਾਦੇਸ਼ ਨੂੰ 15 ਸਾਲ, ਪਰ ਅਮਰੀਕਾ ਨੂੰ ਵੀ ਗੁੰਮਰਾਹ ਕੀਤਾ। ਹਾਲਾਂ ਇਹ ਲੱਗਦਾ ਹੈ ਵੀ ਅਖੀਰ ਜੇ ਜਾ ਕੇ ਅਮਰੀਕਾ ਨੇ ਬੰਗਲਾਦੇਸ਼ ਦੇ ਜਿਹੜੇ ਆਪੋਜੀਸ਼ਨ ਵਾਲੇ ਸੀ, ਜਾਂ ਜਿਵੇਂ ਜੇ ਨੋਬਲ ਲੌਰੀਏਟ ਜਿਸ ਨੂੰ ਫਾਈਨਲੀ ਜਿਹੜਾ ਉਹ ਬਣਾਇਆ ਗਿਆ ਪ੍ਰੈਜ਼ੀਡੈਂਟ, ਉਹਦੇ ਨਾਲ ਰਾਬਤਾ ਖੋਲ੍ਹ ਲਿਆ ਸੀ, ਇੰਨਾ ਪਾਰਟ ਸੀ। ਲੇਕਿਨ ਔਰ ਇਸ ਕਰਕੇ ਸ਼ਾਇਦ ਬੰਗਲਾਦੇਸ਼ ਦੇ ਵਿੱਚ ਅਮਰੀਕਾ ਦੇ ਖਿਲਾਫ ਇੰਨੀ ਹੌਸਟਿਲਿਟੀ ਨਹੀਂ ਹੋਈ। ਪਰ ਇੰਡੀਆ ਤਾਂ ਹੁਣ ਜਦੋਂ ਇਹ ਨਿਊਜ਼ ਸਟੋਰੀ ਵੀ ਸਾਹਮਣੇ ਆਇਆ ਤਾਂ ਬੰਗਲਾਦੇਸ਼ੀ ਤਾਂ ਪੜ੍ਹੇ ਲਿਖੇ 70-75% ਲਿਟਰੇਸੀ ਰੇਟ ਹੈ, ਉਹਨਾਂ ਨੂੰ ਵੀ ਇਹ ਸਮਝ ਆਏਗੀ ਵੀ ਇਹ ਇੰਡੀਆ ਨੇ ਇਕੱਲਾ ਇਹੀ ਨਹੀਂ ਵੀ ਇੱਥੇ ਸ਼ੇਖ ਹਸੀਨਾ ਨੂੰ ਅੱਖਾਂ ਬੰਦ ਕਰਕੇ ਜਿਹੜਾ ਉਹ ਸਾਡੇ ਉੱਤੇ ਥੋਪਿਆ ਔਰ ਖੁਦ ਰਾਜ ਕੀਤਾ, ਪਰ ਉਹਨਾਂ ਨੇ ਅਮਰੀਕਾ ਨੂੰ ਵੀ ਕੋਈ ਐਕਸ਼ਨ ਲੈਣ ਤੋਂ, ਕੋਈ ਸੈਂਕਸ਼ਨਸ, ਕੋਈ ਪਾਬੰਦੀਆਂ ਲਾਉਣ ਤੋਂ ਰੋਕਿਆ। ਹੁਣ ਜਦੋਂ ਇਸ ਪੱਧਰ ਦੇ ਉੱਤੇ ਭਾਰਤ ਡੈਸਪਰੇਟ ਹੈ ਔਰ ਅਸੀਂ ਇਹ ਸੋਚ ਹੀ ਰਹੇ ਸੀ ਕਿ ਭਾਰਤ ਕੀ ਕਰੇਗਾ, ਕਿਉਂਕਿ ਅਸੀਂ ਕੱਲ ਵੀ ਗੱਲ ਕੀਤੀ ਕਿ ਭਾਈ ਉਹਨਾਂ ਨੇ ਸ਼ੇਖ ਹਸੀਨਾ ਦਾ ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਕਰਤਾ, ਐਕਸਟ੍ਰੈਡੀਸ਼ਨ ਵੀ ਮੰਗ ਲਈ ਹੈ, 33 ਕੇਸ ਜਿਹਦੇ ਵਿੱਚ ਮਰਡਰ ਜੈਨੋਸਾਈਡ ਦੇ ਸਾਰੇ ਕੇਸ ਨੇ, ਵੀ ਕੀ ਕਰੇਗਾ। ਔਰ ਆਲਰੇਡੀ ਇਹ ਜਿਹੜੇ ਕਮੀਨਾ ਦੁਸ਼ਮਣ ਹੁੰਦਾ ਨਾ, ਇੱਕ ਦੁਸ਼ਮਣ ਹੁੰਦਾ ਜਿਹੜਾ ਐਨਮੀ ਹੁੰਦਾ ਆਫ ਏ ਕਲਾਸ, ਦੁਸ਼ਮਣਾਂ ਦੀਆਂ ਵੀ ਕਲਾਸਾਂ ਹੁੰਦੀਆਂ, ਇੱਕ ਵਿਦ ਕਲਾਸ ਹੁੰਦਾ, ਇੱਕ ਕਮੀਨਾ ਹੁੰਦਾ। ਸੋ ਇਹ ਕਮੀਨਾ ਪਿੱਠ ਪਿੱਛੇ ਵਾਰ ਕਰਦਾ, ਚੋਰੀ ਵਾਰ ਕਰਦਾ। ਹੁਣ ਇੰਡੀਆ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਬੰਗਲਾਦੇਸ਼ ਤਾਂ ਹੱਥੋਂ ਨਿਕਲਿਆ, 7 ਸਟੇਟਾਂ ਵੀ ਜਿਹੜੀਆਂ ਨੇ ਉਹ ਜਾਣਗੀਆਂ। ਹੁਣ ਉਹਨਾਂ ਨੇ ਕੀ ਕੀਤਾ ਅੱਜ ਕੱਲ, ਅਜੇ ਕਿਉਂਕਿ ਸਾਵਣ ਭਾਦੋ ਵਸੇ, ਅਜੇ ਚੱਲ ਰਿਹਾ ਮੌਸਮ, ਔਰ ਬੰਗਲਾਦੇਸ਼ ਦੀ ਜਿਹੜੀ ਸਾਰੀ ਜੇ ਤੁਸੀਂ ਉਹਨਾਂ ਦਾ ਇਲਾਕਾ ਦੇਖੋ ਤੇ ਉਹ ਇੱਕ ਪਾਸੇ ਬੇ ਆਫ ਬੰਗਾਲ ਹੈ, ਬੰਗਾਲ ਦੀ ਖਾੜੀ ਹੈ, ਸਮੁੰਦਰ ਹੈ, ਦੂਸਰੇ ਪਾਸੇ ਬਹੁਤ ਸਾਰੇ ਦਰਿਆ ਜਿਹੜੇ ਨੇ ਉਹ ਭਾਰਤ ਤੋਂ ਹੀ ਕ੍ਰਾਸ ਕਰਕੇ ਉਧਰ ਨੂੰ ਆਉਂਦੇ ਨੇ। ਇਸੇ ਲਈ ਬਹੁਤ ਵਾਰੀ ਤੂਫਾਨ ਆਏ ਸਮੁੰਦਰ 'ਚ ਤਾਂ ਵਿਚਾਰਿਆਂ ਦੀਆਂ ਝੁੱਗੀਆਂ ਉੱਡ ਜਾਂਦੀਆਂ, ਪਾਣੀ ਜ਼ਿਆਦਾ ਆ ਜਾਏ ਤਾਂ ਫਲੱਡਿੰਗ ਹੋ ਜਾਂਦੀ ਹੈ। ਔਰ 54 ਇਸ ਕਿਸਮ ਦੀਆਂ ਨਦੀਆਂ ਜਾਂ ਦਰਿਆ ਨੇ, 54 ਜਿਨ੍ਹਾਂ ਨੂੰ ਤੁਸੀਂ ਕ੍ਰਾਸ ਵਾਟਰ ਰਿਵਰਸ ਕਹਿੰਦੇ ਹੋ, ਕਿ ਵੀ ਜਿਹੜੀਆਂ ਭਾਰਤ 'ਚ ਜੇ ਤੁਸੀਂ ਉਹਨਾਂ ਜਿਓਗ੍ਰਾਫਿਕਲੀ ਦੇਖੋ ਤੇ ਆਲਮੋਸਟ ਜਿਹੜੀਆਂ ਨਾਰਥ ਈਸਟਰਨ ਸਟੇਟ ਜਿਹੜੀਆਂ ਚਿਕਨ ਨੈਕ ਬਣਾਉਂਦੀਆਂ ਨੇ, ਉਹਦਾ 4 ਜਾਂ 5 ਸਟੇਟਾਂ ਐਸੀਆਂ ਨੇ ਜਿਨ੍ਹਾਂ ਨਾਲ ਬੰਗਲਾਦੇਸ਼ ਦਾ ਬਾਰਡਰ ਲੱਗਦਾ। ਸੋ ਉਹ ਦਰਿਆ 54 ਦਰਿਆ ਜਿਹੜੇ ਨੇ ਉੱਥੋਂ ਨਿਕਲ ਕੇ ਤੇ ਇੱਧਰ ਆਉਂਦੇ ਨੇ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀ ਬੰਗਲਾਦੇਸ਼ ਦੀ ਮੈਗਾ ਸੈਸੇ ਅਵਾਰਡ ਵਿਨਰ ਸਈਦਾ ਰਿਜ਼ਵਾਨਾ ਹਸਨ ਹੈ, ਜਿਹੜੀ ਐਨਵਾਇਰਨਮੈਂਟਲਿਸਟ ਹੈ ਬੜੀ ਵੱਡੀ, ਔਰ ਹੁਣ ਐਡਵਾਈਜ਼ਰ ਹੈ ਐਨਵਾਇਰਨਮੈਂਟ ਔਰ ਵਾਟਰ ਇਸ਼ੂ ਤੋਂ, ਉਹਨੇ ਤਾਂ ਅਜੇ ਕੱਲ ਉਹਨੇ ਡਿਮਾਂਡ ਕੀਤਾ, ਉਹਨੇ ਕਿਹਾ ਵੀ ਇਹ ਜਿਹੜਾ ਤੀਸਤਾ ਦਰਿਆ ਹੈ ਇਸ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਭਾਰਤ ਨੇ, ਔਰ ਅਸੀਂ ਇਸ ਕੇਸ ਨੂੰ ਇੰਟਰਨੈਸ਼ਨਲ ਟ੍ਰਿਬਿਊਨਲ ਕੋਲ ਵੀ ਲੈ ਕੇ ਜਾਵਾਂਗੇ, ਅਸੀਂ ਆਪਣਾ ਕੇਸ ਵੀ ਬਿਲਡ ਕਰਾਂਗੇ, ਔਰ ਅਸੀਂ ਜਿਹੜਾ ਉਹ ਆਪਣੇ ਹੱਕਾਂ ਦੇ ਲਈ ਖਲੋਵਾਂਗੇ, ਅਸੀਂ ਬੋਲਾਂਗੇ। ਹੁਣ ਅਜੇ ਉਹ ਇੰਟਰਨੈਸ਼ਨਲ ਤੱਕ ਕਦੋਂ ਜਾਣਾ ਤੇ ਕਿੱਥੇ ਜਾਣਾ, ਭਾਰਤ ਨੇ ਕਿਹਾ ਕਿ ਆ ਲਓ ਅਸੀਂ ਹੁਣ ਜਿਹੜੇ ਬਾਕੀ ਹਥਿਆਰ ਤਾਂ ਅਸੀਂ ਸ਼ੇਖ ਹਸੀਨਾ ਰਾਹੀਂ ਉੱਥੇ ਤੁਹਾਡੇ ਤੇ ਚਲਾਏ, ਜਿਹੜੀਆਂ ਨੇ ਉਹ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਵੀ ਕਰਾਈਆਂ, ਐਬਡਕਸ਼ਨ ਵੀ ਕਰਾਈਆਂ, ਜੇਲਾਂ ਵੀ, ਮਰਡਰ ਵੀ ਕਰਾਏ, ਪਰ ਉਹ ਜੇ ਨਾਕਾਮ ਹੋ ਕੇ ਤੁਸੀਂ ਵਾਪਸ ਆਪਣੀ ਆਜ਼ਾਦੀ ਲੈ ਲਈ ਹੈ ਤੇ ਹੁਣ ਅਸੀਂ ਪਾਣੀ ਦੇ ਹਥਿਆਰ ਨੂੰ ਵਰਤ ਰਹੇ ਹਾਂ। ਔਰ ਅਕਸਰ ਜਦੋਂ ਇਹ ਮੈਂ ਜ਼ਿਕਰ ਕਰ ਰਿਹਾ, ਮੇਰੇ ਸਾਹਮਣੇ 1988 ਚ ਪੰਜਾਬ ਚ ਲਿਆਂਦੇ ਗਏ ਹੜ੍ਹ ਵੀ ਨੇ, ਔਰ ਜੇ ਉਸ ਤੋਂ ਵੀ ਪਹਿਲਾਂ ਚਲੇ ਜਾਈਏ, ਜਦੋਂ ਤੁਸੀਂ ਇਹਨਾਂ ਦੇ ਵੇਦਾਂ ਨੂੰ ਜਾਂ ਉਹਨਾਂ ਦੇ ਉੱਤੇ ਬੇਸ ਜਿਹੜੇ ਉਹਨਾਂ ਦੇ ਬਾਕੀ ਗ੍ਰੰਥ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਤੁਹਾਨੂੰ ਇਹ ਨਜ਼ਰ ਆ ਜਾਂਦਾ ਵੀ ਇਹ ਕਿੱਥੇ ਕਿੱਥੇ ਕੀ ਕਮੀਨਗੀ ਕਰਦੇ ਰਹੇ ਨੇ। ਹੁਣ ਤੁਸੀਂ ਹਿੰਦੂ ਮਿਥਿਹਾਸ ਦੇ ਵਿੱਚ ਦੇਖੋਗੇ ਕਿ ਹਰ ਸ਼ੈ ਦਾ ਇੱਕ ਦੇਵਤਾ ਹੈ, ਜੀ ਅੱਗ ਦਾ ਦੇਵਤਾ ਹੈ, ਅਗਨੀ ਦੇਵਤਾ ਹੈ, ਮੀਆਂ ਦਾ ਦੇਵਤਾ ਜਿਹੜਾ ਹੈ, ਪਾਣੀਆਂ ਦਾ ਜਿਹੜਾ ਉਹ ਇੰਦਰ ਹੈ, ਇੰਦਰ ਦੇਵਤਾ ਹੈ। ਇਸ ਤਰ੍ਹਾਂ ਹਰ ਚੀਜ਼ ਦਾ ਜਿਹੜਾ ਉਹਨਾਂ ਨੇ ਦੇਵਤੇ ਦਾ ਨਾਂ ਰੱਖਿਆ, ਉਹਦੀ ਪੂਜਾ ਵੀ ਹੈ। ਹੁਣ ਜਦੋਂ ਤੁਸੀਂ ਸੋ ਕਾਲਡ ਦੇਵਤੇ ਤੇ ਰਾਖਸ਼ਾਂ ਦੀ ਲੜਾਈ, ਜਿਹੜੀ ਅਸਲ 'ਚ ਆਰੀਅਨ ਜਿਹੜੇ ਹਮਲਾਵਰ ਸੀ ਔਰ ਮੂਲ ਨਿਵਾਸੀ ਦਰਾਵੜ ਜਿਹੜੇ ਇੰਡਸ ਵੈਲੀ ਦੇ ਸੀ, ਉਹਨਾਂ ਦੀ ਲੜਾਈ ਦੇਖਦੇ ਹੋ ਤੇ ਉਹਦੇ 'ਚ ਇਹਨਾਂ ਦੇ ਵੇਦਾਂ ਔਰ ਦੂਸਰਿਆਂ ਦੇ ਵਿੱਚ ਜ਼ਿਕਰ ਮਿਲੇਗਾ ਕਿ ਜਦੋਂ ਇਹ ਦੇਵਤੇ ਹਾਰ ਰਹੇ ਸੀ, ਜਦੋਂ ਆਰੀਅਨਸ ਨੂੰ ਜਿਹੜੇ ਲੋਕਲ ਡਰਾਵਿਡਨ ਨੇ ਉਹ ਜਿਹੜਾ ਧੱਕੇ ਲਿਜਾ ਰਹੇ ਸੀ ਜਾਂ ਡਿਫੀਟ ਦੇ ਰਹੇ ਸੀ, ਤਾਂ ਫਿਰ ਦੇਵਤਿਆਂ ਨੇ ਇੰਦਰ ਦੇਵਤੇ ਨੂੰ
ਜਿਹੜਾ ਹੈ ਉਹ ਪੁਕਾਰ ਕੀਤੀ ਕਿ ਸਾਨੂੰ ਬਚਾਓ। ਅੱਛਾ। ਤੇ ਇੰਦਰ ਜਿਹੜਾ ਹੈ ਉਹ ਉਹਨਾਂ ਦੀ ਮਦਦ ਤੇ ਆਇਆ ਔਰ ਫਿਰ ਉਸਨੇ ਸਾਰੇ ਪਾਸੇ ਜਿਹੜਾ ਉਹ ਜਲ ਥਲ ਕਰਤਾ, ਪਾਣੀ ਪਾਣੀ ਕਰਤਾ। ਇਹ ਹੈ ਵਾਟਰ ਐਜ਼ ਏ ਵੈਪਨ। ਨਾ ਤਾਂ ਕੋਈ ਦੇਵਤਾ ਅਸਮਾਨ 'ਚ ਰਹਿੰਦਾ ਨਾ ਦੂਜਾ, ਮਤਲਬ ਇਹ ਹੈ ਵੀ ਇਸ ਦੀ ਸ਼ੁਰੂਆਤ ਇਹਨਾਂ ਨੇ ਪਾਣੀ ਨੂੰ ਹਥਿਆਰ ਦੇ ਤੌਰ ਤੇ ਈਵਨ ਦਰਾਵੜਾਂ ਨੂੰ ਜਿਹੜਾ ਖਤਮ ਕਰਨ ਦੇ ਲਈ ਵਰਤਿਆ। ਤੁਸੀਂ ਪਾਣੀ ਲੈ ਆਉਂਦੇ ਹੋ, ਔਰ ਇਹ ਤਾਂ ਵੇਦਾਂ ਦੀ ਗੱਲ ਸੀ ਜਾਂ ਉਦੋਂ ਇਹਨਾਂ ਨੇ ਇਹ ਕੀਤਾ। ਲੇਕਿਨ ਅਸੀਂ ਤਾਂ 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੀਂਹ ਵੀ ਪਏ, ਕਿਉਂਕਿ ਮੀਂਹ ਤਾਂ ਪਹਾੜਾਂ ਦਾ ਹੀ ਪੈਂਦੇ ਨੇ ਉੱਤੋਂ, ਉਹ ਪੰਜਾਬ ਦੇ ਵਿੱਚ ਵੀ ਉਤਰੇ ਦਰਿਆਈ ਪਾਣੀ ਸੀ, ਔਰ ਇਹਨਾਂ ਨੇ ਬਿਨਾਂ ਵਾਰਨਿੰਗ, ਇਹ ਉਹ ਪੀਰੀਅਡ ਸੀ 88 ਦਾ ਜਦੋਂ ਖਾਲਿਸਤਾਨ ਦੀ ਮੂਵਮੈਂਟ ਪੂਰੀ ਜ਼ੋਰ ਨਾਲ ਚੱਲ ਰਹੀ ਸੀ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਨੇ ਉਹ ਕਿਉਂਕਿ ਹਥਿਆਰਬੰਦ ਲੜਾਈ ਸੀ, ਬਹੁਤ ਸਾਰੀ ਅੰਡਰਗਰਾਉਂਡ ਔਰ ਦੂਸਰੇ ਵੀ ਹਥਿਆਰ ਜਾਂ ਦੂਜੇ ਜਿਹੜੇ ਨੇ ਕਿਤੇ ਨਾ ਕਿਤੇ ਸਟੋਰ ਕੀਤੇ ਹੋਏ ਸੀ। ਪਲੱਸ ਜਿਹੜਾ ਨੌਜਵਾਨ ਜਿਹੜੇ ਨੇ ਉਹ ਇਸ ਮੌਕੇ ਦੇ ਉੱਤੇ ਆਪਣੇ ਜਿਹੜੀਆਂ ਨੇ ਉਹ ਕਾਰਵਾਈਆਂ ਕਰ ਰਹੇ ਸੀ। ਤੇ ਸਡਨਲੀ ਇੱਕ ਰਾਤ ਔਰ ਫਿਰ ਅਗਲੇ 2-3 ਦਿਨ ਬਿਨਾਂ ਵਾਰਨਿੰਗ ਦਿੱਤਿਆਂ ਇਹਨਾਂ ਨੇ ਭਾਖੜਾ ਮੇਨ ਲੈਂਡ ਜਿਹੜੀ ਮੇਨ ਸੀ ਉਹਦੇ ਤੋਂ ਸਡਨਲੀ ਪਾਣੀ ਛੱਡਿਆ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਜਿੱਥੋਂ ਦੀ ਉਹ ਭਾਖੜੇ ਦਾ ਪਾਣੀ 8-8 ਫੁੱਟ ਤੋਂ 10-10 ਫੁੱਟ ਪਾਣੀ ਸੀ। 10,000 ਤੋਂ ਜ਼ਿਆਦਾ ਮੌਤਾਂ ਹੋਈਆਂ, 1 ਲੱਖ ਤੋਂ ਜ਼ਿਆਦਾ ਪਸ਼ੂ ਮਾਰੇ ਗਏ ਜਿਹੜੇ, ਔਰ ਫਿਰ ਈਵਨ ਲਾਹੌਰ ਦੀਆਂ ਗਲੀਆਂ ਦੇ ਵਿੱਚ ਵੀ ਪਾਣੀ ਸੀ। ਔਰ ਇਹ ਉਸ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸਰਵਿੰਗ ਮੇਜਰ ਜਨਰਲ ਸੀ। ਔਰ ਇਹ ਗੱਲ ਸਿਰਫ ਇੱਕ, ਹਾਲਾਂ ਉਹਨਾਂ ਨੇ ਕਿਹਾ ਜੀ ਅਸੀਂ ਵਾਰਨਿੰਗ ਦੇ ਨਹੀਂ ਸਕੇ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ, ਔਰ ਇੱਕਦਮ ਅਸੀਂ ਜਿਹੜੇ ਉਹਦੇ ਫਲੱਡ ਗੇਟ ਖੋਲ ਦਿੱਤੇ। ਫਲੱਡ ਗੇਟ ਖੋਲਣਾ ਮਤਲਬ ਤੁਸੀਂ ਲੋਕ ਸੁੱਤੇ ਪਏ ਨੇ, ਕੋਈ ਵਾਰਨਿੰਗ ਕੋਈ ਚੇਤਾਵਨੀ ਨਹੀਂ ਹੈ, ਨਹੀਂ ਤਾਂ ਮੀਂਹ ਤਾਂ ਪੈ ਰਿਹਾ। ਤੇ ਜੇ ਤੁਸੀਂ ਜਿਹੜਾ ਜੇ ਤੁਹਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਤੁਹਾਡਾ ਰਿਜ਼ਰਵ ਹੈ, ਜਿਹੜਾ ਤੁਸੀਂ ਪਾਵਰ ਜਨਰੇਟ ਕਰਨ ਲਈ ਹੈ, ਉਹਦਾ ਲੈਵਲ ਵੱਧ ਰਿਹਾ, ਤੁਸੀਂ ਵਾਰਨਿੰਗ ਦਿੰਦੇ ਹੋ, ਐਵੈਕੂਏਸ਼ਨ ਪਲਾਨ ਇਨ ਪਲੇਸ ਹੁੰਦੀ ਹੈ ਕਿ ਭਾਈ ਤੁਸੀਂ ਉੱਥੋਂ ਲੋਕਾਂ ਨੂੰ ਐਵੈਕੂਏਟ ਕਰਨਾ। ਲੇਕਿਨ ਇਹਨਾਂ ਨੇ ਅੱਧੀ ਰਾਤ ਨੂੰ ਜਿਹੜਾ ਉਹ ਪਾਣੀ ਫਲੱਡ ਗੇਟ ਖੋਲੇ, ਔਰ ਇਸ ਦੇ ਉੱਤੇ ਈਵਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ 2-3 ਜਿਹੜੇ ਐਕਸਪਰਟ ਪ੍ਰੋਫੈਸਰ ਸੀ, ਉਹਨਾਂ ਦਾ ਇੱਕ ਪੈਨਲ ਵੀ ਬਣਾਇਆ ਗਿਆ ਸੀ ਕਿ ਵੀ ਇਹ ਨੈਚੁਰਲੀ ਹੋਇਆ ਕਿ ਵੀ ਇੰਨੇ ਕੁ ਪਾਣੀ ਵੀ ਆ ਗਿਆ, ਔਰ ਇਹਨਾਂ ਨੇ ਔਰ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਬਿਨਾਂ ਵਾਰਨਿੰਗ ਦਿੱਤੇ ਜਿਹੜਾ ਇਹ ਫਲੱਡ ਗੇਟ ਖੋਲਣਾ ਇਹ ਦੁਰਨੀਤੀ ਸੀ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਜਿਹੜਾ ਮੇਜਰ ਜਨਰਲ ਫੌਜ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇੰਚਾਰਜ ਸੀ, ਜਿਹਦੇ ਹੁਕਮਾਂ ਥੱਲੇ ਹੋਇਆ, ਉਹਨੂੰ ਸਿੰਘਾਂ ਨੇ ਸਜ਼ਾ ਯਾਫਤਾ ਕਰ ਦਿੱਤਾ ਸੀ, ਹਿਸਾਬ ਤਾਂ ਬਰਾਬਰ ਕਰਤਾ ਸੀ। ਲੇਕਿਨ 10,000 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਪੰਜਾਬ 'ਚ ਹੋਈਆਂ। ਔਰ ਜਦੋਂ ਪੰਜਾਬ ਡੁੱਬਿਆ ਹੋਇਆ ਸੀ ਉਸ ਵੇਲੇ ਜਿਹੜਾ ਉਹਨਾਂ ਦਾ ਐਗਰੀਕਲਚਰ ਮਿਨਿਸਟਰ, ਉਦੋਂ ਸ਼ਾਇਦ ਇਹ ਬਲਰਾਮ ਜਾਖੜ ਸੀ ਜਾਂ ਭਜਨ ਲਾਲ ਸੀ, ਜੋ ਵੀ ਉਹਦਾ ਸੀ, ਉਹਨੇ ਹੈਲੀਕਾਪਟਰ ਰਾਹੀਂ ਦੌਰਾ ਕੀਤਾ ਉੱਤੋਂ ਦੀ, ਔਰ ਉਹਨੇ ਜਾ ਕੇ ਟੀਵੀ ਦੇ ਉੱਤੇ ਉਹਦੀ ਸਟੇਟਮੈਂਟ ਚੱਲੀ ਕਿ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਕਿਉਂਕਿ ਅਗਲੀ ਫਸਲ ਵੇਲੇ ਬਹੁਤ ਵਧੀਆ ਫਸਲ ਹੋਏਗੀ, ਕਿਉਂਕਿ ਬਹੁਤ ਹੁਣ ਜਿਹੜਾ ਪਾਣੀ ਹੈ ਉਹ ਧਰਤੀ ਰੱਜ ਗਈ ਹੈ ਪਾਣੀ ਨਾਲ, ਔਰ ਅਗਲੀ ਫਸਲ ਬਹੁਤ ਵਧੀਆ ਹੋਏਗੀ। ਇਹ ਸੀ ਤੁਹਾਨੂੰ ਦੱਸਣਾ ਕਿ ਭਾਈ ਤੁਸੀਂ ਗਰਾਊਂਡ ਦੇ ਉੱਤੇ ਬਹਾਦਰੀ ਦਿਖਾ ਸਕਦੇ ਹੋ, ਤੁਸੀਂ ਤੁਹਾਡੇ ਅੱਗੇ ਸਾਡੇ ਸਿਕਿਉਰਿਟੀ ਦੱਸਦੇ ਦੁਮ ਦਮਾ ਕੇ ਦੌੜ ਰਹੇ ਨੇ, ਪਰ ਸਾਡੇ ਕੋਲ ਉਹ ਹਥਿਆਰ ਹੈ ਜਿਹੜਾ ਅਸੀਂ ਤੁਹਾਡੇ ਖਿਲਾਫ ਵਰਤਾਂਗੇ। ਇਸ ਲਈ ਮੈਂ ਤਾਂ ਜਦੋਂ ਅੱਜ ਇਹ ਖਬਰ ਹੀ ਦੇਖੀ, ਮੈਨੂੰ ਇੱਕਦਮ ਇਹ ਤਾਂ ਮੈਂ ਬਾਅਦ ਚ ਦੇਖਿਆ ਕਿ ਬੰਗਲਾਦੇਸ਼ ਚ ਲੋਕ ਸੜਕਾਂ ਤੇ ਨਿਕਲ ਆਏ ਨੇ ਕਿ ਵੀ ਇਹ ਇੰਡੀਆ ਨੇ ਐਜ਼ ਏ ਛੱਡੇ ਨੇ ਜਾਣ ਕੇ। ਔਰ ਈਵਨ ਇੰਡੀਆ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹ ਦੌੜਿਆ ਉਹਦੇ ਮੁਹੰਮਦ ਯੂਨਸ ਦੇ ਕੋਲ ਗਿਆ ਕਿ ਜੀ ਸਾਡੀ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ ਹੈ। ਔਰ ਸੋਸ਼ਲ ਮੀਡੀਆ ਤੇ ਬੰਗਾਲੀਆਂ ਨੇ ਸ਼ੁਰੂ ਕਰਤਾ, ਟੈਲੀਵਿਜ਼ਨ ਤੇ ਕਰਤਾ ਵੀ ਇਹ ਭਾਰਤ ਦੀ ਕਰਤੂਤ ਹੈ। ਔਰ ਈਵਨ ਇਹਨਾਂ ਦਾ ਜਿਹੜਾ ਮੇਨ ਹਿੰਦੂ ਬਿਊਰੋ ਦੀ ਨਿਊਜ਼ ਹੈਡਲਾਈਨ ਹੀ ਹੈ। ਹੁਣ ਜਦੋਂ ਇਹ ਲੋਕ ਬੰਗਾਲੀ ਤਾਂ ਫਿਰ ਇਹੀ ਪੜ੍ਹੇ ਲਿਖੇ ਔਰ ਸਿਆਣੇ ਹੋਣ ਦਾ ਇਹੀ ਹੈ ਇੰਡੀਆ ਨੂੰ ਇੱਕਦਮ, ਔਰ ਜਦੋਂ ਤੁਸੀਂ ਇੱਕਦਮ ਡਿਨਾਈਲ 'ਚ ਜਾਂਦੇ ਹੋ ਮਤਲਬ ਹੁੰਦਾ ਕਿ ਵੀ ਤੁਹਾਡੀ ਚੋਰੀ ਫੜੀ ਗਈ। ਔਰ ਇਹਦੇ 'ਚ ਇਹ ਹੈ ਕਿ ਤ੍ਰਿਪੁਰਾ ਡੈਮ ਡਿਡ ਨਾਟ ਕਾਜ਼ ਬੰਗਲਾਦੇਸ਼ ਫਲੱਡਸ ਇੰਡੀਆ। ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਸਫਾਈ ਦਿੱਤੀ ਹੈ ਕਿ ਵੀ ਨਹੀਂ ਅਸੀਂ ਨਹੀਂ ਕੀਤਾ ਹੈ, ਇਹ ਤਾਂ ਇਸ ਦੇ ਵਿੱਚ ਪਾਣੀ ਇੰਨਾ ਆ ਗਿਆ ਗੋਮਤੀ ਦਰਿਆ ਦੇ ਵਿੱਚ ਕਿ ਡੰਬਰ ਡੈਮ ਦਾ ਸਾਨੂੰ ਛੱਡਣਾ ਪਿਆ। ਫਿਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ
ਕਿ ਵੀ ਤੁਸੀਂ ਪ੍ਰੀ ਵਾਰਨਿੰਗ ਕਿਉਂ ਨਹੀਂ ਦਿੱਤੀ ਜਿਹੜੀ ਵਾਰਨਿੰਗ ਚੱਲ ਰਹੀ। ਉਹ ਕਹਿੰਦਾ ਵੀ ਇਸ ਲਈ ਵੀ ਸਡਨਲੀ ਪਾਵਰ ਫੇਲਿਅਰ ਹੋ ਗਈ ਔਰ ਪਾਵਰ ਫੇਲਿਅਰ ਹੋਣ ਕਰਕੇ ਅਸੀਂ ਉਸ ਨੂੰ ਜਿਹੜਾ ਵਾਰਨਿੰਗ ਨੂੰ ਨਹੀਂ ਦੇ ਸਕੇ। ਸੋ ਇਸ ਖਬਰ ਦਾ ਪੂਰਾ ਦੇ ਪੂਰਾ ਜਿਹੜਾ ਇਸ ਦੇ ਉੱਤੇ ਹੀ ਹੈ ਕਿ ਜੀ ਅਸੀਂ ਨਹੀਂ ਪਾਣੀ ਛੱਡਿਆ ਇਹ, ਕਿਉਂਕਿ ਆਟੋ ਰਿਲੀਜ਼ਿੰਗ ਲੱਗੀ ਹੋਈ ਹੈ। ਪ੍ਰੋਟੈਸਟਰਸ ਇਨ ਬੰਗਲਾਦੇਸ਼ ਬਲੇਮ ਇੰਡੀਆ ਫॉर ਦਿਸ ਟ੍ਰੈਜੇਡੀ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸੇਜ਼ ਡੰਬਰ ਡੈਮ ਇਜ਼ ਆਟੋ ਰਿਲੀਜ਼ਿੰਗ ਵਾਟਰ ਓਇੰਗ ਟੂ ਹੈਵੀ ਰੇਨ ਕਿ ਬਹੁਤ ਮੀਂਹ ਪੈ ਰਹੇ ਨੇ, ਉਹ ਪਾਣੀ ਆਪਣੇ ਆਪ ਹੀ ਰਿਲੀਜ਼ ਹੋ ਗਿਆ। ਔਰ ਇੰਡੀਅਨ ਐਨਵॉय ਮੀਟਸ ਯੂਨਸ ਫਲੈਗ ਸਿਕਿਉਰਿਟੀ ਥ੍ਰੈਟ ਟੂ ਹਾਈ ਕਮਿਸ਼ਨ ਸਟਾਫ। ਉਹਨਾਂ ਨੇ ਕਿਹਾ ਜੀ ਇਹ ਲੋਕ ਤਾਂ ਗੁੱਸੇ 'ਚ ਆ ਗਏ ਨੇ ਔਰ ਸਾਡੇ ਸਟਾਫ ਨੂੰ ਔਰ ਦੂਜੇ ਸੁਰੱਖਿਆ ਦਿਓ, ਉਹਨਾਂ ਨੂੰ ਬਹੁਤ ਖਤਰਾ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਦਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਬੰਗਲਾਦੇਸ਼ ਦੇ ਵਿੱਚ ਪ੍ਰਣਾਵ ਵਰਮਾ, ਔਰ ਉਹਦੇ ਤੇ ਉਹ ਜਿਹੜਾ ਹੈ ਉਹ ਜਾ ਕੇ ਡੈਲੀਗੇਸ਼ਨ ਲੈ ਕੇ ਮਿਲਿਆ। ਉਹਨਾਂ ਨੇ ਕਿਹਾ ਕਿ ਜੀ ਇਹ ਸਾਡੇ ਸਾਰੇ ਸਟਾਫ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਤੇ ਇਹਦੇ ਤੇ ਸਾਡਾ ਕੋਈ ਰੋਲ ਨਹੀਂ ਹੈ। ਔਰ ਇਹ ਜਿਹੜਾ ਆਟੋਮੈਟਿਕ ਰਿਲੀਜ਼ਸ ਆਰ ਅ ਫੀਚਰ ਆਫ ਡੈਮਸ ਦੈਟ ਸਟੋਰ ਵਾਟਰ ਫਾਰ ਪਾਵਰ ਜਨਰੇਸ਼ਨ, ਇਹ ਉਹਦੇ ਲਈ ਆਟੋਮੈਟਿਕ ਫੀਚਰ ਹੁੰਦਾ ਹੈ। ਪਰ ਕਿਉਂਕਿ ਅਸੀਂ ਵਾਰਨਿੰਗ ਇਸ ਲਈ ਨਹੀਂ ਦੇ ਸਕੇ ਕਿਉਂਕਿ ਸਡਨਲੀ ਜਿਹੜਾ ਉਹ ਜਿਹੜਾ ਇੰਟਰਨੈਟ ਜਿਹੜੀ ਹੈ ਉਹ ਪਾਵਰ ਫੇਲਿਅਰ ਹੋਈ। ਹਾਊਐਵਰ a power outrage had disrupted the flow of information from 6 PM ਕਿ ਵੀ ਇਹ ਪਾਵਰ ਫੇਲਿਅਰ ਹੋਈ ਇਸ ਲਈ ਅਸੀਂ ਉਹਨਾਂ ਨੂੰ ਇਨਫੋਰਮ ਨਹੀਂ ਕਰ ਸਕੇ। ਔਰ ਇਹ ਸਾਰੇ ਦੇ ਚੱਲਦੇ ਆ ਇਸ ਦੇ ਉੱਤੇ ਬੜਾ ਕਲੀਅਰਲੀ ਜਿਹੜਾ ਉਹਨਾਂ ਦੇ ਟੀਵੀ ਦੇ ਉੱਤੇ ਚੱਲ ਰਿਹਾ ਕਿ ਵੀ ਐਂਟਾਇਰ ਅਪਾਰਟ ਫਰੋਮ ਐਂਟਾਇਰ ਇੰਡੀਆ ਓਪੀਨੀਅਨ ਔਨ ਸੋਸ਼ਲ ਮੀਡੀਆ ਤੇ ਭਾਰਤ ਨੂੰ ਗਾਲਾਂ ਕੱਢ ਰਹੇ ਨੇ। ਢਾਕੇ 'ਚ ਜਿਹੜੇ ਇਹ ਆਏ ਫਲੱਡ ਸਡਨਲੀ ਉਹਦੇ ਤੇ ਟੈਲੀਵਿਜ਼ਨ ਦੇ ਉੱਤੇ ਵੀ ਇਹ ਸਾਰੀਆਂ ਖਬਰਾਂ ਚੱਲ ਰਹੀਆਂ ਨੇ। ਐਂਡ protesters blamed India for the floods. The sentiment was reflected in comments by student advisor for information and broadcasting ਨਾਹਿਦ ਇਸਲਾਮ, ਜਿਹੜੀ ਇਹ 18-19 ਐਡਵਾਈਜ਼ਰ ਬਣਾਏ ਨੇ ਉਹਦੇ ਜਿਹੜਾ ਇਨਫੋਰਮੇਸ਼ਨ ਔਰ ਬ੍ਰੌਡਕਾਸਟਿੰਗ ਦਾ ਨਾਹਿਦ ਇਸਲਾਮ ਹੈ, ਉਹਨੇ ਵੀ ਇੰਡੀਆ ਨੂੰ ਬਲੇਮ ਕੀਤਾ ਕਿ ਇੰਡੀਆ ਹੈਜ਼ ਐਕਟਡ ਇਨ ਐਨ ਇਨਹਿਊਮਨ ਮੈਨਰ by opening the dam in Tripura without giving early warnings ਕਿ ਵੀ ਇਹ ਉਹਨਾਂ ਦਾ ਮੇਨ ਮਿਨਿਸਟਰ ਐਡਵਾਈਜ਼ਰ ਦਾ ਮਤਲਬ ਇਸ ਵੇਲੇ ਮਿਨਿਸਟਰ ਹੈ ਵੀ ਉਹਨਾਂ ਨੇ ਅਣਮਨੁੱਖੀ ਜਿਹੜਾ ਇਹ ਵਰਤਾਰਾ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਸਈਦ ਰਿਜ਼ਵਾਨਾ ਹਸਨ ਜਿਹਨੇ ਤੀਸਤਾ ਵਾਟਰ ਦੀ ਗੱਲ ਕੀਤੀ ਸੀ ਕੱਲ ਹੀ, ਉਸਨੇ ਵੀ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਭਾਰਤ ਨੇ ਠੀਕ ਨਹੀਂ ਕੀਤਾ ਔਰ ਇਹ ਜਿਹੜਾ ਲੋਕਾਂ ਦੀ ਬੇਗੁਨਾਹ ਲੋਕਾਂ ਦੇ ਦਾ ਨੁਕਸਾਨ ਜਾਂ ਤਬਾਹੀ ਜਿਹੜੀ ਹੈ ਇਹ ਜਿਹੜੀ ਹੈ ਇਹ ਟੋਲਰੇਬਲ ਨਹੀਂ ਹੈ। ਹੁਣ ਜਿਹੜਾ ਤੁਸੀਂ ਦੇਖ ਲਓ ਕਿ ਜਦੋਂ ਅਸੀਂ ਕਮੀਨਾ ਦੁਸ਼ਮਣ ਕਹਿੰਦੇ ਹਾਂ ਵੀ ਇਹ ਇਹਨਾਂ ਦਾ ਬੰਗਾਲੀਆਂ ਦੇ ਨਾਲ ਪਿਆਰ ਹੈ, ਇਹ ਇਹਨਾਂ ਦਾ ਸ਼ੇਖ ਮੁਜੀਬੁਰ ਰਹਿਮਾਨ ਇਹਨਾਂ ਦਾ ਆਈਡੀਅਲ ਹੈ, ਇਹ ਇਹਨਾਂ ਦਾ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਇਹਨਾਂ ਦੇ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵਿਚਾਰੇ ਮਜ਼ਲੂਮ ਬੰਗਾਲੀ ਜਿਹੜੇ ਨੇ ਉਹ ਹੜ੍ਹਾਂ ਦੇ ਵਿੱਚ ਰੋੜ ਦਿੱਤੇ ਨੇ। ਜਿਵੇਂ 1988 ਦੇ ਵਿੱਚ ਸਿੱਖਾਂ ਨੂੰ ਸਜ਼ਾ ਦੇਣ ਦੇ ਲਈ ਇਹਨਾਂ ਨੇ ਪਾਣੀ ਨੂੰ ਐਜ਼ ਏ ਵੈਪਨ ਵਰਤਿਆ ਸੀ। ਠੀਕ ਇਸ ਵੇਲੇ ਬੰਗਲਾਦੇਸ਼ ਦੇ ਲੋਕਾਂ ਨੇ ਬਿਲਕੁਲ ਠੀਕ ਸਮਝਿਆ ਕਿ ਇਹਨਾਂ ਨੇ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ
ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਵਿੱਚ ਕਿ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਔਰਤਾਂ ਤੇ ਹੋਏ ਜ਼ੁਲਮਾਂ ਦੇ ਖਿਲਾਫ ਭਾਰਤ ਭਰ ਵਿੱਚ ਰੋਜ਼ ਵਿਖਾਵਿਆਂ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ ਅਤੇ ਡਾਕਟਰਾਂ ਨੇ ਵੀ ਹੜਤਾਲ ਕੀਤੀ ਹੋਈ ਹੈ। ਔਰ ਪੈਰਿਸ ਦੀ ਹੀਰੋ ਪਹਿਲਵਾਨ ਮਨੀਸ਼ ਫੋਗਟ ਨੇ ਟਵਿੱਟਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਤੇ ਉਸ ਦੀਆਂ ਸਾਥਣ ਪਹਿਲਵਾਨ ਖਿਡਾਰਨਾਂ ਦੀ ਸਿਕਿਉਰਿਟੀ ਜਿਹੜੀ ਹੈ ਵਾਪਸ ਲੈ ਲਈ ਗਈ ਹੈ। ਔਰ ਇਹਨਾਂ ਪਹਿਲਵਾਨ ਬੀਬੀਆਂ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਖਿਲਾਫ ਸੈਕਸ ਕ੍ਰਾਈਮ ਦੇ ਇਲਜ਼ਾਮ ਲਗਾਏ ਸਨ ਅਤੇ ਇਹ ਮੁਕੱਦਮਾ ਹਾਈ ਕੋਰਟ ਜਿਹੜੀ ਦਿੱਲੀ ਵਿੱਚ ਜਿਹੜਾ ਉਹ ਚੱਲ ਰਿਹਾ। ਔਰ ਬੇਟੀ ਪੜਾਓ ਅਤੇ ਬੇਟੀ ਬਚਾਉਣ ਦਾ ਜਿਹੜਾ ਨਾਅਰਾ ਦੇਣ ਵਾਲੀ BJP ਖੁਦ ਇਹੋ ਜਿਹੀਆਂ ਹਰਕਤਾਂ ਕਰ ਰਹੀ ਹੈ ਜਿਸ ਤੋਂ ਜਾਪਦਾ ਹੈ ਕਿ ਸਾਰਾ ਮੁਲਕ ਬਲਾਤਕਾਰੀਆਂ ਦਾ ਹੀ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੈਂ ਇਸ ਵਿਸ਼ੇ ਨੂੰ ਛੂੰਹਦਾ ਹਾਂ ਤੇ ਮੇਰਾ ਅੰਦਰ ਤੱਕ ਹਿੱਲ ਜਾਂਦਾ ਹੈ। ਔਰ ਹਰ ਕੋਈ ਜਿਹੜਾ ਥੋੜੀ ਬਹੁਤ ਵੀ ਇਨਸਾਨੀਅਤ ਰੱਖਦਾ ਹੈ, ਜਿਸ ਨੇ ਘਰਾਂ ਦੇ ਵਿੱਚ ਬੱਚੇ ਬੱਚੀਆਂ ਨੇ, ਗ੍ਰਸਤੀ ਖਾਸ ਤੌਰ ਤੇ, ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਇਹ ਕਿਹੋ ਜਿਹਾ ਸਮਾਜ ਹੈ, ਕਿਹੋ ਜਿਹੀ ਸੁਸਾਇਟੀ ਹੈ, ਇਹ ਕਿਸ ਲੈਵਲ ਤੱਕ ਇਹ ਸਾਰਾ ਸਮਾਜ ਡੀਜਨਰੇਟ ਹੋ ਚੁੱਕਾ ਹੈ ਕਿ ਜਿੱਥੇ ਜਦੋਂ ਇੱਕ ਪਾਸੇ ਕਿਸੇ ਵੀ ਸਮਾਜ ਦੀ ਜਿਹੜੀ ਦਰਜਾਬੰਦੀ ਹੈ ਉਹ ਇਸ ਦੇ ਉੱਤੇ ਕੀਤੀ ਜਾਂਦੀ ਹੈ ਕਿ ਉਸ ਸਮਾਜ ਦੇ ਵਿੱਚ ਔਰਤਾਂ ਨੂੰ ਕਿੰਨਾ ਸਨਮਾਨ ਦਿੱਤਾ ਜਾਂਦਾ ਹੈ, ਉਸ ਸਮਾਜ ਦੇ ਵਿੱਚ ਐਜੂਕੇਸ਼ਨ ਔਰ ਹੈਲਥ ਫੈਸਿਲਿਟੀਜ਼ ਕੀ ਨੇ। ਸੋ ਇਸ ਮਾਮਲੇ ਦੇ ਵਿੱਚ ਤਾਂ ਐਜੂਕੇਸ਼ਨ ਔਰ ਹੈਲਥ ਜਾਂ ਦੂਜਾ ਤਾਂ ਜੋ ਇਹਨਾਂ ਦਾ ਜਲੂਸ ਨਿਕਲਿਆ ਉਹ ਤਾਂ ਦੁਨੀਆ 'ਚ ਹੈ ਹੀ ਹੈ। ਪਰ ਜਿਸ ਲੈਵਲ ਦੇ ਉੱਤੇ ਔਰਤ ਇਹਨਾਂ ਦੀ ਜਿਨਸੀ ਹਵਸ ਦਾ ਸ਼ਿਕਾਰ ਬਣੀ ਹੋਈ ਹੈ ਸਮੁੱਚਾ ਸਮਾਜ ਕੇ ਬਾਹਰਲੇ ਮੁਲਕਾਂ ਨੂੰ, ਮੈਂ ਅਮਰੀਕਾ ਦੀ ਗੱਲ ਕੀਤੀ ਸੀ ਕਿ ਜਦੋਂ ਉਹ ਟਰੈਵਲ ਐਡਵਾਈਜ਼ਰੀ ਦਿੰਦੇ ਨੇ ਜਿਹੜੀ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਨੇ ਦਿੱਤੀ ਹੈ, ਤੇ ਉਹ ਇੰਡੀਆ ਨੂੰ ਇੱਕ ਰੇਪ ਕੈਪੀਟਲ ਵਾਂਗ ਦੇਖਦੇ ਨੇ ਔਰ ਆਪਣੇ ਜਿਹੜੇ ਟੂਰਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਹਦਾਇਤ ਕਰਦੇ ਨੇ ਕਿ ਭਾਈ ਤੁਸੀਂ ਇਸ ਦਾ ਖਿਆਲ ਰੱਖਣਾ। ਔਰ ਜੇ ਤੁਸੀਂ ਇਸ ਕਿਸਮ ਦੀਆਂ ਰੇਪ ਦੀਆਂ ਘਟਨਾਵਾਂ ਦੇਖੋ, ਉਹ ਖੁੱਲ੍ਹੇ ਪਾਰਕਾਂ 'ਚ ਵੀ, ਈਵਨ ਹੋਟਲਾਂ ਦੇ ਵਿੱਚ ਵੀ, ਪਬਲਿਕ ਪਲੇਸਿਸ ਦੇ ਉੱਤੇ ਵੀ। ਔਰ ਜਦੋਂ ਕੋਈ ਇਸ ਲੈਵਲ ਦੇ ਉੱਤੇ ਜਿਹੜੇ ਲੋਕ ਆਪਣੇ ਤੌਰ ਦੇ ਉੱਤੇ, ਕਿਉਂਕਿ ਇੱਥੇ ਜਿਹੜੇ ਦੁਨੀਆ ਨੂੰ ਘੁੰਮਣ ਦਾ ਜਾਂ ਦੂਸਰਾ ਰੱਖਦੇ ਨੇ ਉਹ ਤਾਂ ਬੇਖੌਫ ਹੋ ਕੇ, ਕੋਈ ਈਵਨ ਐਸੇ ਵੀ ਨੇ ਕੋਈ ਮੋਟਰਸਾਈਕਲ ਤੇ ਦੁਨੀਆ ਘੁੰਮਣ ਨਿਕਲਿਆ, ਕੋਈ ਸਾਈਕਲ ਤੇ ਨਿਕਲਿਆ, ਕੋਈ ਦੂਜਾ ਨਿਕਲਿਆ, ਇਸ ਕਿਸਮ ਦੀਆਂ ਘਟਨਾਵਾਂ ਨੂੰ। ਔਰ ਜਦੋਂ ਕੋਈ ਫਿਰ ਬਾਹਰਲੀ ਹਕੂਮਤ ਇਸ ਕਿਸਮ ਦੇ ਇਸ਼ੂ ਨੂੰ ਲੈਂਦੀ ਹੈ ਤਾਂ ਫਿਰ ਇਹ ਰੌਲਾ ਪਾ ਦਿੰਦੇ ਨੇ ਜੀ ਇਹ ਭਾਰਤ ਨੂੰ ਬਦਨਾਮ ਕਰਨ ਲਈ ਹੈ, ਭਾਰਤ ਬੜਾ ਤਰੱਕੀ ਪਸੰਦ ਔਰ ਫਲਾਣਾ ਤੇ ਸਪਿਰਿਚੁਅਲ। ਔਰ ਇਸ ਸਭ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਸੁਸਾਇਟੀ ਕਿਸ ਹੱਦ ਤੱਕ
ਬਰਬਾਦੀ ਜਾਂ ਜਿਹਨੂੰ ਤਰੱਕੀ ਹੋਈ ਅਸੀਂ ਕਹਿੰਦੇ ਆ, ਇੱਕ ਤਰੱਕੀ ਪ੍ਰੋਗਰੈਸ ਹੁੰਦੀ ਹੈ, ਇੱਕ ਸੜਾਂਦ ਮਾਰਨ ਵਾਲੇ ਨੂੰ ਕਹਿੰਦੇ ਨੇ ਤਰੱਕ ਗਿਆ ਹੈ, ਪੋਟੋਹਾਰ ਚ ਕਹਿੰਦੇ ਨੇ ਕਿ ਇਹ ਤਰੱਕ ਗਿਆ ਹੋਇਆ ਵੀ ਇਸ ਹੱਦ ਤੱਕ ਸੜਾਂਦ ਮਾਰਦੀ ਸੁਸਾਇਟੀ ਹੈ। ਲੇਕਿਨ ਤੁਸੀਂ ਇਹਨਾਂ ਦੀ ਬ੍ਰਾਂਡਿੰਗ ਦੇਖੋ ਕੀ ਹੈ, ਯੋਗਾ, ਸਪਿਰਿਚੁਅਲਿਟੀ, ਲੈਂਡ ਆਫ ਪੀਸ, ਲੈਂਡ ਆਫ ਬੁੱਧਾ, ਲੈਂਡ ਆਫ ਗਾਂਧੀ, ਲੈਂਡ ਆਫ ਫਲਾਣਾ। ਹੁਣ ਜੇ ਤੁਸੀਂ ਇਹਨਾਂ ਦੇ ਬਿਹੇਵੀਅਰ ਨੂੰ, ਚਲੋ ਲੈਂਡ ਆਫ ਗਾਂਧੀ ਸਹੀ, ਗਾਂਧੀ ਦਾ ਕੱਢ ਲਓ ਚਿੱਠਾ ਕਿ ਵੀ ਗਾਂਧੀ ਦਾ ਜਿਹੜਾ ਸੈਕਸ਼ੂਅਲ ਬਿਹੇਵੀਅਰ ਹੈ ਜਾਂ ਉਸ ਦਾ ਕਿਸ ਹੱਦ ਤੱਕ ਉਹ ਜੇ ਉਸ ਨੂੰ ਕਿਸੇ ਮਨੋਵਿਗਿਆਨੀ ਦੇ ਹਵਾਲੇ ਕੀਤਾ ਜਾਏ, ਗਾਂਧੀ ਦੀ ਬਾਇਓਗ੍ਰਾਫੀ ਤਾਂ ਸਾਰੀਆਂ ਚੀਜ਼ਾਂ ਆਡਰ ਲੋਕਾਂ ਨੇ ਲਿਖੀਆਂ ਨੇ, ਤੇ ਉਹ ਉਹਨੂੰ ਮੈਂਟਲੀ ਸਿਕ ਔਰ ਸੈਕਸ਼ੂਅਲੀ ਪਰਵਰਟ ਜਿਹੜਾ ਡਿਕਲੇਅਰ ਕਰਨਗੇ। ਜਿਸ ਮੈਂ ਹੁਣ ਤੁਸੀਂ ਸਾਹਮਣੇ ਬੈਠੇ ਹੋ ਔਰ ਸਾਡੇ ਜਿਹੜੀ ਵਿਊਅਰਸ਼ਿਪ ਆ ਉਹਨਾਂ 'ਚ ਵੱਡੀ ਗਿਣਤੀ ਸਾਡੀਆਂ ਬੀਬੀਆਂ, ਭੈਣਾਂ, ਬੱਚੀਆਂ ਨੇ, ਮੈਂ ਉਹ ਡਿਸਕਸ ਨਹੀਂ ਕਰ ਸਕਦਾ ਕਿ ਕਿਸ ਲੈਵਲ ਦੀ ਸੈਕਸ਼ੂਅਲ ਪਰਵਰਸ਼ਨ ਗਾਂਧੀ ਦੀ ਹੈ। ਤੇ ਉਹਨੂੰ ਇਹ ਜਦੋਂ ਜਸਟੀਫਾਈ ਕਰਦੇ ਨੇ ਤਾਂ ਉਹਨੂੰ ਕਹਿਣਗੇ ਜੀ, ਉਹ ਕਹਿੰਦਾ ਕਿ ਜੀ ਮਾਈ ਐਕਸਪੈਰੀਮੈਂਟਸ ਵਿਦ ਬ੍ਰਹਮਚਾਰੀ ਆ, ਕਿ ਵੀ ਮੈਂ ਬ੍ਰਹਮਚਾਰਜ ਧਾਰਨ ਕੀਤਾ ਸੀ, ਮੈਂ ਐਕਸਪੈਰੀਮੈਂਟ ਕਰ ਰਿਹਾ ਕਿ ਵੀ ਮੈਂ ਉਹਦੇ 'ਚ ਕਿੰਨਾ। ਜਦੋਂ ਤੁਸੀਂ ਇਸ ਲੈਵਲ ਦੀ ਪਰਵਰਸ਼ਨ ਨੂੰ ਵੀ ਜਸਟੀਫਾਈ ਕਰਦੇ ਹੋ, ਜਿਸ ਲੈਵਲ ਦੇ ਉੱਤੇ ਸਾਰੇ, ਹੁਣ ਮੈਂ ਜੇ ਧਾਰਮਿਕ ਗੱਲ ਕੋਈ ਕਹਾਂ ਤਾਂ ਕਈਆਂ ਨੂੰ ਲੱਗੇਗਾ ਵੀ ਪਤਾ ਨਹੀਂ ਕੀ ਹੈ। ਹੁਣ ਤੁਸੀਂ ਜੇ ਸ਼ਿਵਲਿੰਗ ਦਾ ਸਾਰਾ, ਜਿਹੜੇ ਇਹਨਾਂ ਦੇ ਸਭ ਤੋਂ ਜ਼ਿਆਦਾ ਮੰਦਰ ਸ਼ਿਵ ਦੇ ਨੇ, ਸ਼ਿਵਲਿੰਗ ਦੇ ਕਾਨਸੈਪਟ ਨੂੰ ਦੇਖੋਗੇ, ਹਕੀਕਤ ਹੋਰ ਹੈ। ਪਰ ਤੁਸੀਂ ਇਹਨਾਂ ਦੇ ਉਹ ਸਤਿਗੁਰੂ ਸਾਊਥ ਦਾ ਫਰੋਡੀਆ, ਸ਼੍ਰੀ ਰਵੀ ਸ਼ੰਕਰ ਔਰ RSS ਜਾਂ ਦੂਜੇ ਉਹਨੂੰ ਆਦਿ ਸ਼ਕਤੀ ਪਾਰਵਤੀ ਨੂੰ ਬਣਾ ਦੇਣਗੇ, ਸ਼ਿਵ ਨੂੰ ਮੂਲ ਸ਼ਕਤੀ ਔਰ ਉਹ ਮਾਇਆ ਤੇ ਫਲਾਣਾ ਉਹਨੂੰ ਜਸਟੀਫਾਈ ਕਰਨਗੇ, ਔਰ ਕਿ ਵੀ ਇਹ ਸ਼ਿਵਲਿੰਗ ਜਿਹੜਾ ਹੈ ਉਹ ਕਿਵੇਂ ਸ਼ਕਤੀ ਔਰ ਦੂਜੀ ਨਾਲ ਜੁੜਿਆ ਹੋਇਆ ਔਰ ਕਿਵੇਂ ਉਹ ਆਪਣੇ ਆਪ 'ਚ ਰੱਬ ਹੈ। ਪਰ ਜੇ ਤੁਸੀਂ ਉਹਦਾ ਪ੍ਰੈਕਟੀਕਲ ਵਿਹਾਰਕ ਤੌਰ ਤੇ ਦੇਖੋ ਤੇ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਕਿਸ ਲੈਵਲ ਦੇ ਉੱਤੇ ਇਹਨਾਂ ਨੇ, ਔਰ ਇਹੀ ਉਹ ਧਰਤੀ ਆ ਇੱਥੇ ਕੱਲਾ ਇਸ ਸ਼ਿਵਲਿੰਗ ਦੇ ਰੂਪ 'ਚ ਹੀ ਜਿਹੜਾ ਉਹ ਇਮੋਰੈਲਿਟੀ ਨਹੀਂ ਆਈ, ਜਿਹੜਾ ਸ਼ਾਕਿਆ ਪੰਥ। ਜਦੋਂ ਤੁਸੀਂ ਸ਼ਾਕਿਆ ਪੰਥ, ਹੁਣ ਅੱਜ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਤੁਹਾਨੂੰ ਅਜੰਤਾ ਐਲੋਰਾ ਦੀਆਂ ਉਹ ਨਹੀਂ ਮਿਲਦੀਆਂ ਗੁਫਾਵਾਂ, ਉੱਥੇ ਜਾ ਕੇ ਜਿਹੜੇ ਸਟੋਨ ਦੇ ਵਿੱਚ ਬਣਾਏ ਹੋਏ ਇਮੇजेस ਨੇ, ਜਿਹੜੇ ਹਾਲਾਂਕਿ 20ਵੀਂ ਸਦੀ 'ਚ ਅੰਗਰੇਜ਼ਾਂ ਨੇ ਕੱਢੇ ਖੁਦਾਈ ਕਰਕੇ ਜਾਂ ਕੀ, ਜਿਹੜੇ ਮੰਦਰ ਨੇ ਜਿਹਨਾਂ ਨੂੰ ਮੰਦਰ ਕਹਿੰਦੇ ਨੇ, ਉਹਨਾਂ 'ਚ ਜਿਸ ਲੈਵਲ ਦੇ ਉੱਤੇ ਸੈਕਸ਼ੂਅਲ ਪਰਵਰਸ਼ਨ ਦੀ ਇਮੇਜਰੀ ਹੈ, ਲੋਕ ਤਾਂ ਹੈਰਾਨ ਨੇ ਵੀ ਇਹ ਕਿਸ ਕਿਸਮ ਦੀ ਇਹਨਾਂ ਦੀ। ਪਰ ਤੁਸੀਂ ਦੇਖੋਗੇ ਕਿ ਉਹਦੀ ਵੀ ਜਸਟੀਫਿਕੇਸ਼ਨ ਹੈ, ਉਹਨੂੰ ਵੀ ਆਰਟ ਦੇ ਨਾਂ ਥੱਲੇ, ਵੈਸਟ ਵਾਲੇ ਉਹਨੂੰ ਜਸਟੀਫਾਈ ਕਰਨ ਆਰਟ ਦੇ ਨਾਂ ਥੱਲੇ, ਸਮਝ ਆ ਸਕਦਾ। ਪਰ ਇੱਕ ਪਾਸੇ ਜਿਹੜਾ ਇੰਨਾ ਟੋਲਰੈਂਟ ਹਿੰਦੂ ਮਜ਼ਹਬ ਹੈ, ਜਿਹੜਾ ਹਾਲਾਂ ਉਹਦੀ ਕੋਈ ਡੈਫੀਨੇਸ਼ਨ ਮਜ਼ਹਬ ਦੇ ਵਿੱਚ ਫਿੱਟ ਨਹੀਂ ਹੁੰਦਾ ਉਹ, ਲੇਕਿਨ ਇੰਨੇ ਕਿ ਇਨਟੋਲਰੈਂਟ ਨੇ ਕਿ ਭਾਈ ਉਹ ਵਿਸ਼ਨੂੰ ਦਾ ਭਗਤ ਸ਼ਿਵ ਜੀ ਦੇ ਨੂੰ ਟੋਲਰੇਟ ਨਹੀਂ ਕਰਦਾ, ਉਹਦਾ ਬ੍ਰਹਮਾ ਨੂੰ ਨਹੀਂ ਕਰਦਾ, ਉਹ ਕੋਈ ਦੇਵੀ ਦੇਵਤੇ ਦੂਜੇ ਤੀਜੇ ਹਰ ਇੱਕ ਆਪੋ ਆਪਣੇ, ਕਿਸੇ ਦਾ ਤਿਲਕ ਲਾਉਣ ਦਾ ਤਰੀਕਾ ਵੱਖਰਾ ਹੈ, ਕਿਸੇ ਦਾ ਜਨਊ ਦਾ ਰੰਗ ਵੱਖਰਾ ਹੈ, ਉੱਥੇ ਫਿਰ ਆਪਣੇ ਆਪ ਨੂੰ ਇਹ ਬਣਾ ਦਿੰਦੇ। ਦੇਖੋ ਜੀ ਕਿੰਨੀ ਸਾਡੀ ਟੋਲਰੈਂਟ ਸੁਸਾਇਟੀ ਹੈ। ਪਰ ਅੱਜ ਤੁਸੀਂ ਇਹਨਾਂ ਦੀਆਂ ਲਿੰਚਿੰਗਸ ਦੇਖੋ ਜੋ ਮਾਈਨੋਰਟੀਜ਼ ਨਾਲ ਕਰਦੇ ਨੇ, ਜਿਵੇਂ ਇਹਨਾਂ ਨੇ ਇਤਿਹਾਸਕ ਥਾਵਾਂ ਜਿਹੜੀਆਂ ਨੇ ਉਹ ਖੇਡ ਕੇ ਆਪਣੀਆਂ ਬਣਾ ਰਹੀਆਂ। ਉਹ ਬੋਧੀ ਵ੍ਰਿਕਸ਼ ਨੂੰ ਅੱਗ ਲਾ ਕੇ ਉਹ ਤਾਂ ਲੰਕਾ ਤੋਂ ਲਿਆ ਕੇ ਦੁਬਾਰਾ ਲਾਇਆ, ਔਰ ਸਾਰੇ ਜਿਹੜੇ ਪ੍ਰਾਚੀਨ ਬੁੱਧ ਮੰਦਰ ਸੀ ਉਹਨਾਂ ਨੂੰ ਬਾਹਰ ਕੱਢ ਕੇ ਸ਼ਿਵਲਿੰਗ ਰੱਖ ਕੇ ਕੀਤਾ। ਪਰ ਇਹ ਜਦੋਂ ਤੁਸੀਂ ਇਸ ਕਿਸਮ ਦੀ ਹਿਪੋਕ੍ਰੇਸੀ ਜਾਂ ਦੰਭ ਦਾ ਸਹਾਰਾ ਲੈ ਕੇ ਕਿਸੇ ਸੁਸਾਇਟੀ ਨੂੰ ਖੜਾ ਕਰਦੇ ਹੋ, ਕਿੰਨੀ ਕੁ ਦੇਰ ਅਲਟੀਮੇਟਲੀ ਇਹ ਜਿਹੜਾ ਅੰਦਰ ਪਸ ਪਈ ਹੁੰਦੀ ਹੈ, ਸੈਪਟੀਸੀਮੇ ਹੋਇਆ ਹੁੰਦਾ ਹੈ, ਇਹ ਭਾਵੇਂ ਇਹ ਠੀਕ ਹੈ ਵੀ ਥੋੜੇ ਲੈਵਲ ਤੇ ਹੋਏ ਤਾਂ ਉਸ ਦਾ ਜਿਹੜਾ ਉਹਨੂੰ ਕਹਿੰਦੇ ਨੇ ਜੀ ਉਹ ਫੋੜਾ ਭਰ ਗਿਆ, ਉਹਨੂੰ ਤੁਸੀਂ ਚੀਰਾ ਦਿੱਤਾ ਜਾਂ ਆਪ ਫਟ ਗਿਆ, ਨਿਕਲ ਗਏ। ਪਰ ਜਦੋਂ ਤੁਹਾਡੀ ਸਾਰੀ ਬਾਡੀ 'ਚ ਫੈਲਿਆ ਹੁੰਦਾ ਫਿਰ ਉਹਨੂੰ ਕਿਲ ਕਰਦਾ, ਉਹਨੂੰ ਕਹਿੰਦੇ ਸੈਪਟਿਕ ਹੋ ਗਿਆ ਜੀ, ਸੈਪਟੀਸੀਮੀਆ ਹੋ ਗਿਆ, ਉਹ ਸਰਵਾਈਵ ਨਹੀਂ ਕਰਦਾ। ਸੋ ਇਹ ਜਿਹੜੀ ਬਿਮਾਰੀ ਹੈ, ਜਿਸ ਕਦਮ ਇਹ ਜ਼ਿਹਨੀ ਤੌਰ ਦੇ ਉੱਤੇ ਸੈਕਸ਼ੂਅਲੀ ਇਹ ਬਿਮਾਰ ਸਮਾਜ ਹੈ ਸਾਰਾ, ਉਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਵੀ ਅਜੇ ਤਾਂ ਕਲਕੱਤਾ ਦੀ ਘਟਨਾ ਡਿਸਕਸ ਹੋ ਰਹੀ ਸੀ ਕਿ ਜੀ ਉਹ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਜਿਹੜੀ ਵਿਚਾਰੀ ਨੇ ਕਿੰਨੇ ਘੰਟੇ 18 ਘੰਟੇ ਕੇ ਡਿਊਟੀ ਦਿੱਤੀ ਔਰ ਆਰਾਮ ਦੇ ਲਈ ਉਹ ਕਾਨਫਰੰਸ ਰੂਮ 'ਚ ਗਈ, ਉਹਦੇ ਨਾਲ ਕੀ ਹੋਇਆ, ਜਿਹਨੂੰ ਸਰਕਾਰ ਨੇ ਵੀ ਹਸਪਤਾਲ ਨੇ ਵੀ ਦੂਜੇ ਤੀਜੇ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼। ਕਿਉਂਕਿ ਦੇਖੋ ਮੈਂ 2-3 ਦਿਨ ਪਹਿਲੇ ਵੀ ਗੱਲ ਕੀਤੀ ਸੀ, ਕਿਤੇ ਵੀ ਕੋਈ ਕ੍ਰਾਈਮ ਹੁੰਦਾ ਕੋਈ ਦੂਜਾ ਇੱਕ ਅਪਰੋਚ ਹੋਏਗੀ ਜੀ ਮਿੱਟੀ ਪਾਓ, ਬਦਨਾਮੀ ਹੋਏਗੀ। ਮੈਂ ਸਮਝਦਾ ਵੀ ਇਹ ਬਿਲਕੁਲ ਕੋਈ ਇਸ ਦੇ ਉੱਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਤੱਕ ਤੁਸੀਂ ਇਹ
ਰੈਕਗਨਾਈਜ਼ ਨਹੀਂ ਕਰੋਗੇ ਕਿ ਪ੍ਰੋਬਲਮ ਐਗਜ਼ਿਸਟ ਕਰਦੀ ਹੈ, ਉਹਦਾ ਹੱਲ ਨਹੀਂ ਹੁੰਦਾ ਕਦੇ ਵੀ। ਔਰ ਇਸ ਦਾ ਨਤੀਜਾ ਸੀ ਕਿ ਵੀ ਜਦੋਂ ਲੋਕਾਂ ਦਾ ਰੋਹ ਸਾਹਮਣੇ ਆਇਆ ਔਰ ਹੁੰਦੇ ਫਿਰ ਮਮਤਾ ਬੈਨਰਜੀ, ਹੁਣ ਅੱਜ ਮਮਤਾ ਬੈਨਰਜੀ ਨੇ ਇੱਕ ਚਿੱਠੀ ਵੀ ਉਹਨੂੰ ਮੋਦੀ ਨੂੰ ਲਿਖੀ ਹੈ ਕਿ ਜੀ ਆਲ ਇੰਡੀਆ ਲੈਵਲ ਦਾ ਕਾਨੂੰਨ ਬਣਾਓ, ਲੋਕ ਸੜਕਾਂ ਤੇ ਨੇ ਜੀ, ਰੇਪ ਕਰਨ ਵਾਲਿਆਂ ਨੂੰ 15 ਦਿਨ ਦੇ ਵਿੱਚ ਵੀ ਫਾਂਸੀ। ਇਹ ਸਿਰਫ 4 ਦਿਨ ਦੀਆਂ ਗੱਲਾਂ ਨੇ, ਕੁਝ ਨਹੀਂ ਹੋਣਾ, ਕਿਉਂਕਿ ਸੁਸਾਇਟੀ ਕ੍ਰਿਮੀਨਲ ਹੈ। ਉਹ ਨਿਰਭਇਆ ਕਾਂਡ ਤੋਂ ਲੈ ਕੇ ਹਾਥਰਸ ਤੋਂ ਲੈ ਕੇ ਤੁਸੀਂ ਦੇਖੋ ਹੁਣ ਜਿਹੜੀ ਦੂਸਰਾ ਬਦਲਪੁਰ ਦੇ ਸਕੂਲ ਮਹਾਰਾਸ਼ਟਰ 'ਚ ਸਾਹਮਣੇ ਆਇਆ ਕਿ ਕਿਵੇਂ 2-4 ਸਾਲ ਦੀਆਂ ਬੱਚੀਆਂ, ਉਹਨਾਂ ਦੇ ਨਾਲ ਜਿਹੜਾ ਸਫਾਈ ਕਰਮਚਾਰੀ ਹੈ ਉਹਨੇ ਕੀ ਕੁਕਰਮ ਕੀਤਾ। ਇਸ ਦੇ ਉੱਤੇ ਜਦੋਂ ਲੋਕ ਬਾਹਰ ਨਿਕਲੇ, ਹੁਣ ਮਹਾਰਾਸ਼ਟਰ 'ਚ ਬੀਜੇਪੀ ਔਰ ਸ਼ਿਵ ਸੈਨਾ ਜਿਹੜਾ ਟੁੱਟਿਆ ਗਰੁੱਪ ਹੈ ਉਹਨਾਂ ਦੀ ਸਰਕਾਰ ਹੈ, ਹੁਣ ਉਹਦੀ ਵੀ ਹਜ਼ਾਰਾਂ ਲੱਖਾਂ ਲੋਕ ਆ ਗਏ, ਉਹਨਾਂ ਨੇ ਟੀਵੀ ਜਿਹੜੀਆਂ ਨੇ ਰੇਲਵੇ ਲਾਈਨਾਂ ਦੇ ਉੱਤੇ ਬਹਿ ਗਏ, ਟ੍ਰੇਨਾਂ 8-9 ਘੰਟੇ ਨਹੀਂ ਚੱਲੀਆਂ। ਔਰ ਦੂਸਰਾ ਤਾਂ ਉਹਨਾਂ ਦਾ ਬਦਲਪੁਰ ਦਾ ਮੇਅਰ, ਔਰ ਜਦੋਂ ਮੀਡੀਆ ਕਵਰ ਕਰ ਰਿਹਾ, ਇੱਕ ਲੇਡੀ ਪੱਤਰਕਾਰ ਨੂੰ ਜਿਹੜੀ ਉਸ ਘਟਨਾ ਦੀ ਕਵਰੇਜ ਕਰ ਰਹੀ ਹੈ, ਉਹਨੂੰ ਉਹ ਐਡਰੈਸ ਕਰਕੇ ਕਹਿੰਦਾ ਤੂੰ ਤਾਂ ਇਹਨੂੰ ਇਵੇਂ ਕਰ ਰਹੀ ਹੈ ਇਸ ਕਹਾਣੀ ਨੂੰ ਕਿ ਜਿਵੇਂ ਤੇਰਾ ਬਲਾਤਕਾਰ ਹੋਇਆ। ਇਹ ਇਸ ਲੈਵਲ ਤੇ ਇਨਸੈਂਸਿਟਿਵਿਟੀ ਦਾ ਲੈਵਲ ਜਿਹੜਾ ਦੂਸਰਾ, ਔਰ ਇਸ ਨੂੰ ਜੀ ਦਾ ਸਿਆਸੀ ਨਾ ਕਰੋ, ਸਿਆਸੀਕਰਨ ਨਾ ਕਰੋ, ਫਲਾਣਾ ਨਾ ਕਰੋ, ਪਰ ਇਹ ਲਗਾਤਾਰਤਾ ਨਾਲ ਬਿਮਾਰ ਸਮਾਜ ਦੀ ਗੱਲ ਹੈ। ਪਰ ਜਿਹੜੀ ਖਬਰ ਕਰਕੇ ਮੈਂ ਇਸ ਨੂੰ ਅਗੇਨ ਇਸ ਸਾਰੇ ਨੂੰ ਪਿਕ ਕੀਤਾ, ਹੁਣ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬਦਲਪੁਰ ਸਕੂਲ ਦੇ ਵਿੱਚ 4-4 ਸਾਲ ਦੀਆਂ ਵਿਚਾਰੀਆਂ ਕਿੰਡਰਗਾਰਟਨ ਬੱਚੀਆਂ ਦੇ ਨਾਲ ਜੋ ਹੋਇਆ, ਉਹ ਇਸ ਕਰਕੇ 12 ਘੰਟੇ ਪੁਲਿਸ ਨੇ FIR ਨਹੀਂ ਲਿਖੀ। ਫਿਰ ਜਿਹੜੇ FIR ਲਿਖਾਉਣ ਦੇ ਲਈ ਇਸ ਇੱਕ ਬੱਚੀ ਦੀ ਜਿਹੜੀ ਮਾਂ ਜਿਹੜੀ ਆਲਰੇਡੀ ਪ੍ਰੈਗਨੈਂਟ ਹੈ, ਉਹ 12 ਘੰਟੇ ਇੰਤਜ਼ਾਰ ਕਰਦੀ ਰਹੀ। ਰੀਜ਼ਨ ਕਿ ਇਸ ਸਕੂਲ ਨੂੰ ਜਿਹੜਾ ਔਨ ਕਰਦਾ ਹੈ ਉਹ ਬੀਜੇਪੀ ਦਾ ਲੀਡਰ ਹੈ। ਹੁਣ ਇਹ ਸਾਰੇ ਦੇ ਉੱਤੇ ਕਵਰ ਅਪ, ਔਰ ਹੁਣ ਇਹ ਸਾਰੇ ਜਿਹੜੇ ਨੇ, ਚਲੋ ਇਹ ਤਾਂ ਹੋਇਆ ਪੋਲੀਟੀਕਲੀ ਕਿ ਮਹਾਰਾਸ਼ਟਰ 'ਚ ਰੌਲਾ ਪਿਆ ਤੇ ਜਿਹੜਾ ਬੰਗਾਲ ਦਾ ਪ੍ਰੈਸ਼ਰ ਸੀ ਉਹ ਘਟਿਆ। ਡਾਕਟਰ ਹੜਤਾਲ ਤੇ ਨੇ ਕਿਉਂਕਿ ਉਹਨਾਂ ਨੂੰ ਸਾਹਮਣੇ ਆਇਆ ਵੀ ਹਰ ਥਾਂ ਹੀ ਕੱਲਾ ਇੱਕ ਉਹਦੀ ਘਟਨਾ ਨਹੀਂ ਹੈ ਵੀ ਉਹਨਾਂ ਦੀ ਸੇਫਟੀ, ਔਰ ਇਹ ਬਿਲਕੁਲ ਠੀਕ ਹੈ ਕਿ ਔਰ ਸੁਪਰੀਮ ਕੋਰਟ ਨੇ ਇਹਦਾ ਸੂ ਮੋਟੋ ਨੋਟਿਸ ਲਿਆ ਕੇਸ ਦਾ। ਹੁਣ ਸੁਪਰੀਮ ਕੋਰਟ ਨੇ ਕੱਲ ਕਿਹਾ ਜੀ ਇਨਸਾਫ ਔਰ ਡਾਕਟਰ ਇਹ ਕਦੇ ਹੜਤਾਲ ਤੇ ਨਹੀਂ ਜਾ ਸਕਦੇ ਕਿ ਵੀ ਹੜਤਾਲ ਬੰਦ ਕਰੋ, ਉਹ ਆਪਣਾ ਕੰਮ ਲੱਗੇ ਹੋਏ ਨੇ। ਲੇਕਿਨ ਇਸੇ ਵਿਚਾਲੇ ਖਬਰ ਆਈ ਔਰ ਅਸੀਂ ਇਹ ਜ਼ਿਕਰ ਕੀਤਾ ਸੀ ਵਿਨੇਸ਼ ਫੋਗਟ। ਹੁਣ ਇਹ ਉਹ ਬਹਾਦਰ ਕੁੜੀ ਹੈ ਜਿਸ ਨੇ ਲੀਡ ਕੀਤਾ ਸੀ ਕਿਸਾਨ ਮੂਵਮੈਂਟ ਤੋਂ ਬਾਅਦ ਜਿਹੜੀ ਦੂਸਰੀ ਸਭ ਤੋਂ ਜ਼ਿਆਦਾ ਮੂਵਮੈਂਟ ਚਰਚਾ 'ਚ ਰਹੀ ਜੰਤਰ ਮੰਤਰ ਰੋਡ ਤੇ, ਔਰ ਬਾਅਦ ਜਿਵੇਂ ਉਹਨਾਂ ਦੀ ਦਿੱਲੀ ਪੁਲਿਸ ਨੇ ਔਰ ਦੂਜੇ ਇਹਨਾਂ ਕੁੜੀਆਂ ਨੂੰ ਸੜਕਾਂ ਤੇ ਤਰੀਕ ਕੇ ਜਿਹੜਾ ਹੈ ਉਹ ਅਪਮਾਨਿਤ ਕੀਤਾ, ਉਹ ਸੀ ਇਹਨਾਂ ਭਲਵਾਨ ਕੁੜੀਆਂ ਵੱਲੋਂ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਬ੍ਰਿਜ ਭੂਸ਼ਣ ਸ਼ਰਨ ਜਿਹੜਾ ਸਿਟਿੰਗ MP ਵੀ ਸੀ ਬੀਜੇਪੀ ਦਾ, ਔਰ ਇਹਨਾਂ ਨੇ ਬੱਚੀਆਂ ਨੇ ਕਿਹਾ ਕਿ ਭਾਈ ਸਾਡੇ ਨਾਲ ਜਦੋਂ ਇਹ ਬਾਹਰ ਟ੍ਰਿਪ ਤੇ ਜਾਂ ਦੂਜਾ ਗਿਆ ਇਹਨੇ ਕੀ ਹਰਕਤਾਂ ਕੀਤੀਆਂ ਨੇ, ਇਸ ਦੇ ਖਿਲਾਫ ਕਾਰਵਾਈ ਕੀਤੀ ਜਾਏ, ਤੋਂ ਅਸਤੀਫਾ ਲਿਆ ਜਾਏ। ਪਰ ਕਿਉਂਕਿ ਬ੍ਰਿਜ ਭੂਸ਼ਣ ਸ਼ਰਨ ਪ੍ਰੋਮੀਨੈਂਟ, ਔਰ ਇਹ ਬ੍ਰਿਜ ਭੂਸ਼ਣ ਸ਼ਰਨ ਉਹ ਹੈ ਜਿਹਨੇ ਪਬਲਿਕ ਜਲਸਿਆਂ 'ਚ ਕਿਹਾ ਵੀ ਸਾਡੇ ਲਈ ਮੋਦੀ ਜੀ ਔਰ ਆਦਿੱਤਿਆਨਾਥ ਯੋਗੀ ਜੀ ਇਹ ਤਾਂ ਅਵਤਾਰ ਨੇ, ਵਿਸ਼ਨੂੰ ਦਾ ਅਵਤਾਰ ਨੇ। ਔਰ ਉਹੀ ਮੋਦੀ ਜਿਹਨੇ ਇਹ ਜਦੋਂ ਬੱਚੀਆਂ ਪਿਛਲੇ 올림픽 ਵੇਲੇ ਸ਼ਾਇਦ ਉਹ ਟੋਕੀਓ 'ਚ ਸੀ, ਜਿੱਤ ਕੇ ਆਈਆਂ ਮੈਡਲ, ਆਪਣੇ ਘਰ ਸੱਦਿਆ ਮੋਦੀ ਨੇ, ਉਹਨਾਂ ਦਾ ਆਨਰ ਕੀਤਾ, ਮੇਰੀ ਬੇਟੀਆਂ ਔਰ ਫਲਾਣਾ, ਤੇ ਵੈਸੇ ਵੀ ਇਹਨਾਂ ਦਾ ਨਾਰਾ ਬੇਟੀ ਪੜਾਓ ਔਰ ਬੇਟੀ ਬਚਾਓ ਤੇ ਫਲਾਣਾ ਟਿਮਕਾ। ਉਹ ਇੰਨੀਆਂ ਜ਼ਲੀਲ ਹੋਈਆਂ ਉਹਨਾਂ ਵਿਚਾਰੀਆਂ ਦਾ ਜੋ ਉੱਥੇ ਰਿਹਾ, ਦੂਸਰੇ ਲੋਕ ਜਾ ਕਿਸਾਨ ਵੀ ਉਹਨਾਂ ਦੇ ਨਾਲ ਖਲੋਤੇ, ਸਿੱਖ ਵੀ ਖਲੋਤੇ ਇੱਕ ਸਟੇਜ ਤੇ। ਉਹ ਅਕਾਲ ਤਖਤ ਔਰ ਦੁੱਖ ਨਿਵਾਰਨ ਜਦੋਂ ਉੱਥੋਂ ਉਠਾ ਦਿੱਤਾ ਉਦੋਂ ਵਿਚਾਰੀਆਂ ਦਰ ਭਟਕਦੀਆਂ ਰਹੀਆਂ, ਲੇਕਿਨ ਉਹਨਾਂ ਨੂੰ ਕੋਈ ਜਿਹੜਾ ਜਸਟਿਸ ਤਾਂ ਦੂਰ ਦੀ ਗੱਲ, ਉਹਨਾਂ ਨੂੰ ਹੀ ਦੋਸ਼ੀ ਦੱਸਿਆ ਗਿਆ। ਕੋਰਟ ਵੀ, ਦਿੱਲੀ ਕੋਰਟ ਨੇ ਫਾਈਨਲੀ ਕਿਵੇਂ ਕੇਸ ਬਣਿਆ ਕਿ ਜੇ ਉਹਨੇ ਅਸਤੀਫਾ ਦਿੱਤਾ ਹੀ ਦਿੱਤਾ ਤਾਂ ਉਹਦੇ ਮੁੰਡੇ ਨੇ ਟੇਕ ਓਵਰ ਕਰ ਲਿਆ। ਹੁਣ ਜੇ ਬ੍ਰਿਜ ਭੂਸ਼ਣ ਸ਼ਰਨ ਨੂੰ ਪਿਛਲੀਆਂ ਚੋਣਾਂ 'ਚ MP ਦੀ ਟਿਕਟ ਨਹੀਂ ਦਿੱਤੀ, ਉਹਦੇ ਮੁੰਡੇ ਨੂੰ ਦੇ ਦਿੱਤੀ। ਹੁਣ ਕਿਉਂਕਿ ਦਿੱਲੀ ਹਾਈ ਕੋਰਟ 'ਚ ਕੇਸ ਚੱਲ ਰਿਹਾ ਔਰ ਉਹਨਾਂ ਨੇ, ਔਰ ਇਹ ਬਹੁਤ ਬਹਾਦਰ ਬੱਚੀਆਂ ਨੇ, ਔਰ ਮੈਂ ਕੱਲ ਹੀ ਇੱਕ ਪੋਸਟ ਮਨੋਜ ਸਿੰਘ ਦੂਹਨ ਜਿਹੜੇ ਹਰਿਆਣੇ ਦੇ ਜਾਟ ਨੇ ਔਰ ਜਾਟ ਰਿਜ਼ਰਵੇਸ਼ਨ ਵੇਲੇ ਇਹਨਾਂ ਤੇ ਵੀ, ਮਨੋਜ ਸਿੰਘ ਤੇ ਵੀ ਕੇਸ ਬਣੇ, ਹਰਿਆਣੇ ਦੀ ਜੇਲ੍ਹ 'ਚ ਸੀ ਤੇ ਜੇਲ੍ਹ 'ਚ ਹੁੰਦਿਆਂ ਇਹਨੇ ਫਿਰ ਜਦੋਂ ਅੱਡ ਧਰਮ ਪੜ੍ਹੇ, ਧਰਮਾਂ ਦੀ ਸਟੱਡੀ ਕੀਤੀ, ਸਿੱਖੀ ਵੱਲ ਆਇਆ,
ਉਹਨੇ ਕਿਹਾ ਵੀ ਸਾਡੀਆਂ ਜੜ੍ਹਾਂ 'ਚ ਤਾਂ ਸਿੱਖੀ 'ਚ ਅਸੀਂ ਤਾਂ ਜਾਟ ਸਿੱਖ ਸੀ, ਇਹ ਤਾਂ ਸਾਨੂੰ ਆਰੀਆ ਸਮਾਜੀ ਦਿਆਨੰਦ ਟੱਕਰ ਗਿਆ ਔਰ ਇਹਨੇ ਸਾਡਾ ਖਾਣਾ ਖਰਾਬ ਕਰਤਾ। ਔਰ ਬਾਹਰ ਆ ਕੇ ਉਹਨੇ ਸਿੱਖੀ ਸਰੂਪ ਔਰ ਫਿਰ ਅੰਮ੍ਰਿਤ ਛਕ ਕੇ ਇਸ ਵੇਲੇ ਜਿੰਨੀ ਵੋਕਲ ਆਵਾਜ਼ ਮਨੋਜ ਸਿੰਘ ਦੂਹਨ ਦੀ ਹੈ ਉਹ ਸਿੱਖਾਂ ਦੀ ਔਰ ਜਾਟਾਂ ਦੀ ਸਾਂਝ ਦੀ ਵੀ ਗੱਲ ਕਰਦਾ ਔਰ ਵੰਗਾਰਦਾ। ਉਹਨੇ ਹੀ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਵੀ ਜਿਹੜੀ ਬੀਬੀ ਭਾਨੂ ਕਰਕੇ ਜਿਹਨਾਂ ਲਾਸਟ ਨੇਮ ਸੀ, ਜਿਹਨੇ ਸਿਲਵਰ ਮੈਡਲ ਜਿੱਤਿਆ, ਉਹਦੀ ਦਾਦੀ ਦਾ ਨਾਂ ਦਇਆ ਕੌਰ ਹੈ ਔਰ ਹੁਣ ਕੱਲ ਉਹਦੀ ਸੀ ਪੋਸਟ ਕੇ ਵੀ ਇਹ ਜਿਹੜੀ ਬੀਬੀ ਵਿਨੇਸ਼ ਫੋਗਟ ਹੈ ਇਹਦੀ ਦਾਦੀ ਦਾ ਨਾਂ ਵੀ ਦਇਆ ਕੌਰ ਹੈ। ਔਰ ਉਹਨੇ ਕਿਹਾ ਕਿ ਵੀ ਇਹ ਕਿਉਂਕਿ ਸਿੱਖ ਕੁੜੀਆਂ, ਉਹਨੇ ਕਿਹਾ ਜੀ ਇਹ ਸਬੂਤ ਹੈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੌਰ ਦਾ ਲਕਬ ਬਖਸ਼ਿਆ ਸੀ ਸਾਡੀਆਂ ਦਾਦੀਆਂ ਦੀ ਜਨਰੇਸ਼ਨ ਤੱਕ ਇਹ ਰਿਹਾ ਹੈ, ਬਾਅਦ ਦੇ ਵਿੱਚ ਇਹਨਾਂ ਆਰੀਆ ਸਮਾਜੀਆਂ ਔਰ ਦੂਜਿਆਂ ਦਾ ਅਸਰ ਹੈ। ਉਹਨੇ ਕਿਹਾ ਵੀ ਇਹਨਾਂ ਦੇ ਨਾਲ ਇਸੇ ਲਈ ਧੱਕਾ ਹੋ ਰਿਹਾ ਕਿਉਂਕਿ ਇਹ ਸਿੱਖ ਨੇ। ਔਰ ਦੂਸਰਾ ਉਹਨੇ ਵੈਸੇ ਵਿਨੇਸ਼ ਫੋਗਟ ਨੂੰ ਜਦੋਂ ਉਹਨੇ ਪੈਰਿਸ ਤੋਂ ਆਉਣਾ ਸੀ ਉਹਨੂੰ ਕਿਹਾ ਸੀ ਵੀ ਤੂੰ ਛੱਡ ਇਹਨਾਂ ਦਾ ਖਹਿੜਾ, ਤੂੰ ਦਰਬਾਰ ਸਾਹਿਬ ਆ, ਦੇਖ ਸਿੱਖ ਕਿੰਨਾ ਪਿਆਰ ਕਰਦੇ ਨੇ ਔਰ ਕਿਸ ਹੱਦ ਤੱਕ ਜਿਹੜਾ ਤੁਹਾਡਾ ਅਦਬ। ਔਰ ਸਰਵਣ ਸਿੰਘ ਜਿਹੜਾ ਸਪੋਰਟਸ ਦਾ ਕਮੈਂਟੇਟਰ, ਔਰ ਉਹਨੇ ਵੀ ਇਹ ਕਿਹਾ ਸੀ ਕਿ ਉਹਦਾ ਸ਼ਾਇਦ ਅਰਜਨਾ ਅਵਾਰਡ ਹੈ ਕਿ ਖੇਲ ਅਵਾਰਡ ਹੈ ਕਿੰਨੇ ਤੋਲੇ ਦਾ। ਉਹਨੇ ਕਿਹਾ ਜਦੋਂ ਵਿਨੇਸ਼ ਫੋਗਟ ਆਈ ਮੈਂ ਆਪਣਾ ਉਹਦੇ ਹਵਾਲੇ ਕਰਾਂਗਾ। ਹਾਲਾਂ ਇਹਨਾਂ ਨੇ ਸ਼ਰਮੋ ਕਿ ਸ਼ਰਮੀ, ਕਿਉਂਕਿ ਭਾਰਤ ਦੇ ਆਮ ਲੋਕਾਂ ਦੇ ਵਿੱਚ ਤਾਂ ਹਮਦਰਦੀ ਹੋਈ ਕਿਉਂਕਿ 100 ਗ੍ਰਾਮ weight ਵਧਣ ਕਰਕੇ ਜਿਹੜਾ ਉਹਦਾ ਉਹ ਜਦੋਂ ਫਾਈਨਲ ਉਹਦਾ 골ਡ ਦੇ ਲਈ ਕੰਪੀਟੀਸ਼ਨ ਸੀ ਉਸ 'ਚੋਂ ਨਹੀਂ ਜਾ ਸਕੀ। ਔਰ ਹਾਲਾਂ ਉਹਨੇ ਜਿਹੜਾ ਕੋਈ ਹਾਰੀ ਨਹੀਂ ਸੀ 80 ਬਾਊਟ ਜਾਪਾਨ ਦੀ ਸ਼ਾਇਦ ਕਿ ਚੀਨ ਦੀ, ਉਹਨੂੰ ਵੀ ਹਰਾ। ਸੋ ਉਹਦੇ ਨਾਲ ਹਮਦਰਦੀ ਹੋਈ ਜਦੋਂ ਉਹ ਉਤਰੀ ਹੈ ਦਿੱਲੀ ਐਜ਼ ਏ ਹੀਰੋ, ਉਹਨੂੰ ਰਿਸੀਵ ਕੀਤਾ ਗਿਆ। ਬੜੇ ਬੜੇ ਮਿਨਿਸਟਰਾਂ ਨੇ ਵੀ ਔਰ ਦੂਜੇ ਵੀ ਦਾਅਵੇ ਕੀਤੇ। ਉਹ ਆਪਣੇ ਦਿੱਲੀ ਤੋਂ ਆਪਣੇ ਪਿੰਡ ਤੱਕ ਓਪਨ ਜੀਪ ਦੇ ਵਿੱਚ ਥੱਕੀ ਹਾਰੀ ਪਹੁੰਚੀ। ਪਰ ਹੁਣ ਅੱਜ ਉਸ ਦਾ ਹੀ ਕਿਉਂਕਿ ਦਿੱਲੀ ਹਾਈ ਪਰ ਉਹਨੇ ਇਹ ਗੱਲ ਉਦੋਂ ਵੀ ਕਹੀ ਵੀ ਇਹ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ ਕੇਸ ਹੈ ਇਹ ਅਸੀਂ ਉਵੇਂ ਹੀ ਲੜਾਂਗੇ, ਇਹਨੂੰ ਅਸੀਂ ਛੱਡਣਾ ਨਹੀਂ ਹੈ ਇਹਨੇ, ਜੋ ਕਿਉਂਕਿ ਇੱਕ ਡਿਟਰਮੀਨੇਸ਼ਨ ਵਾਲੀ। ਅੱਜ ਉਹਨੇ ਜਿਹੜਾ ਟਵੀਟ ਕੀਤਾ कि जिन महिला पहलवानों की बृजभूषण के खिलाफ कोर्ट में गवाहियां होने वाली हैं दिल्ली पुलिस ने उनकी सुरक्षा हटा ली है। और ये खबर एकदम सारे पासे बन गई कि भाई ये तो 2-3 दिन च गवाहियां होने वाली हैं, उन्होंने सिक्योरिटी हटा ली ताकि वो गुंडा जिहड़ा है उसकी टीम उन्होंने करे। हालांकि इसका नतीजा एकदम दिल्ली हाई कोर्ट ने दा सू मोटो नोटिस लिया और उन्होंने कहा जी कि उन्होंने वापस दिओ। तो उन्होंने जस्टिफिकेशन की है कि नहीं ये कोई हटाण का मकसद नहीं सी। ये जड़ा DCP दिल्ली का देवेश कुमार मेहता कहता है कि बई ये जड़ा सिक्योरिटी असी इसलिए विदड्रॉ की कि बई क्योंकि हरियाणे दियां रहन वालियां ने, इसलिए हरियाणा पुलिस उन्होंने सिक्योरिटी प्रोवाइड करे। उहदे थोड़ी जी डिले हो गया, मिसअंडरस्टूड हो गया और दूजा हो गया। हुण ये है तुसी जिन्हां दा ये मुल्क इन्हां दा औरतां प्रति रवैया की है और अपनी धिर नूं बचाण दे, क्योंकि सब गुंडे ने। कल असी डिस्कस कीता सी, हालां सब तो लीस्ट वॉच्ड सैगमेंट सी वो कि भी सब तो ज्यादा क्रिमिनल जिन्हां दे खिलाफ रेप और मोलेस्टेशन दे केसेस ने वो बीजेपी दे ने, जिहड़े सिटिंग ने MP भी MLA भी। तो जिहड़ी पार्लीमेंट जां जिहड़ियां असैंबलीज ਜਿਹੜੀਆਂ ਨੇ ਰੇਪਿਸਟ ਦੀਆਂ ਨੇ, ਹੁਣ ਉਹਨਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਉਹ ਜ਼ਬਾਨੀ ਕਲਾਮੀ ਵਿਨੇ ਫੋਗਾਟ ਨੂੰ ਔਰ ਉਹਨੂੰ ਤੁਸੀਂ ਹੀਰੋਇਨ ਔਰ ਇਹ ਕਦੇ ਨਹੀਂ ਨਾ ਭੁੱਲਣ ਵਾਲਾ ਔਰ तुम तो जीत गई, तुम्हें गोल्ड नहीं मिला, हमने तुम्हें गोल्ड दे दिया। ਅਸੀਂ ਹਰਿਆਣਾ ਦਾ BJP ਦਾ ਚੀਫ ਮਿਨਿਸਟਰ ਵੀ ਕਹਿੰਦਾ ਹੈ ਕਿ ਜੀ ਜੋ ਇੱਕ ਜੇਤੂ 골ਡ ਮੈਡਲ ਵਾਲੇ ਲਈ ਹੁੰਦਾ ਹੈ ਇੰਨੇ ਕਰੋੜ ਔਰ ਅਸੀਂ ਇਹਦਾ ਕੋਈ ਮਤਲਬ ਨਹੀਂ ਹੈ। ਸੋ ਜਦੋਂ ਅਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਇਸ ਕਿਸਮ ਦੀਆਂ ਬਿਮਾਰ ਸੁਸਾਇਟੀਜ਼ ਦੇ ਵਿੱਚ ਰਹਿੰਦੇ ਹੋ। ਔਰ 2 ਦਿਨ ਪਹਿਲਾਂ ਹੀ ਇੱਕ ਸੱਜਣ ਕਹਿਣ ਲੱਗੇ ਕਿ ਵੀ ਐਸਾ ਕੀ ਹੈ ਕਿ ਵੀ ਸਾਡੇ 'ਚ ਔਰ ਦੂਜੇ ਮੈਜੋਰਟੀ ਵਾਲਿਆਂ 'ਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ, ਸਾਡੇ ਲੋਕਾਂ ਦਾ ਕਿਰਦਾਰ ਵੀ। ਮੈਂ ਕਿਹਾ ਕਿ ਵੀ ਅਸੀਂ 100 ਸਾਲ ਮੁਗਲਾਂ ਔਰ ਅਫਗਾਨਾਂ ਦੇ ਨਾਲ ਲੜੇ, ਪਰ ਉਹਨੇ ਸਾਡੇ ਕਰੈਕਟਰ ਨੂੰ ਸ਼ਾਈਨ ਕੀਤਾ, ਕਿਉਂਕਿ ਜਦੋਂ ਅਸੀਂ ਘੱਲੂਘਾਰਿਆਂ ਕੁਰਬਾਨੀਆਂ 'ਚੋਂ ਹਰ ਇੱਕ ਨੂੰ ਫਖਰ ਸੀ। ਅੰਗਰੇਜ਼ਾਂ ਦੇ ਨਾਲ 98 ਸਾਲ ਅਸੀਂ ਉਹਨਾਂ ਦੀ ਗੁਲਾਮੀ 'ਚ ਰਹੇ, ਭਾਵੇਂ ਲੜੇ ਵੀ, ਉਹਨਾਂ ਦੇ ਨਾਲ ਤਾਵਨ ਵੀ ਕੀਤਾ ਐਟ ਸਰਟਨ ਸਟੇਜਸ, ਪਰ ਸਾਡਾ ਕਿਰਦਾਰ ਨਹੀਂ ਡਿੱਗਿਆ। ਇਹਨਾਂ ਨੇ 77 ਸਾਲਾਂ ਜਿਸ ਕਿਸਮ ਦੇ ਇਹ ਨੇ, ਉਹ ਸਾਡੇ ਪੰਜਾਬੀ 'ਚ ਕਹਿੰਦੇ ਨੇ ਵੀ ਗੁਆਂਢੀ ਦਾ ਰੂਪ ਭਾਵੇਂ ਨਾ ਚੜੇ ਮੱਤ ਤਾਂ ਆ ਜਾਂਦੀ ਹੈ। ਜਦੋਂ ਇਹ ਹਾਲ ਹੁੰਦਾ ਹੈ ਇਹਨਾਂ ਦਾ, ਕਿਉਂਕਿ ਇਸ ਲੈਵਲ ਦੇ ਡੀਜਨਰੇਟ ਨੇ, ਇਸ ਲਈ ਜਦੋਂ
ਪੰਜਾਬ ਚੋਂ ਜਾਂ ਦੂਸਰੀਆਂ ਥਾਵਾਂ ਤੋਂ ਕੋਈ ਪੱਗਵਾੜਾ ਜਾਂ ਕੋਈ ਦੂਜਾ ਇਸ ਕਿਸਮ ਦੀ ਕੋਈ ਘਟਨਾ ਜਾਂ ਦੂਜੇ ਦੇ ਵਿੱਚ ਆਂਦਾ ਹੈ ਜਾਂ ਉਹਨਾਂ ਦਾ ਮੈਂ ਮਾਈਂਡ ਸੈਟ ਦੇਖਦਾ, ਮੈਨੂੰ ਲੱਗਦਾ ਵੀ ਇਹ 98 ਸਾਲ ਅੰਗਰੇਜ਼ਾਂ 'ਚ ਰਹਿੰਦੇ ਆ ਵੀ ਸਾਡਾ ਕੁਝ ਕਿਰਦਾਰ ਬਚਿਆ ਰਿਹਾ। ਮੁਗਲਾਂ ਦੇ ਵੇਲੇ ਤਾਂ ਅਸੀਂ ਸ਼ਾਹੀਨ ਹੋਏ, ਇਹ ਤਾਂ ਇਹਨਾਂ ਨੇ 77 ਸਾਲਾਂ 'ਚ ਸਾਡਾ ਬੇੜਾ ਗਰਕ ਕਰਤਾ। ਸੋ ਇਹ ਦੇਖਣ, ਇਸੇ ਲਈ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਹੈ, ਕਿਉਂਕਿ ਇਹ ਇੱਕ ਬਿਮਾਰ ਸੁਸਾਇਟੀ ਹੈ, ਇਹਨਾਂ ਨੇ ਡੀਜਨਰੇਟ ਹੀ ਹੋਣਾ ਔਰ ਅਸੀਂ ਉਹਨਾਂ ਵੈਲਿਊਜ਼ ਦੇ ਧਾਰਨੀ ਹੈ ਜਿਨ੍ਹਾਂ ਦੇ ਵਿੱਚ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਦੀ ਗੱਲ ਨਹੀਂ ਹੈ ਇਕੱਲੀ। ਸਾਡਾ ਇੱਕ ਕਾਨਸੈਪਟ ਹੀ ਜਿਹੜਾ ਸਾਰਾ ਇੱਕ ਵੱਖਰੇ ਸਮਾਜ ਦਾ, ਸੁਸਾਇਟੀ ਦਾ, ਜਿਸ ਦੇ ਵਿੱਚ ਕਿ ਹਰ ਇੱਕ ਦਾ ਆਨਰ ਹੈ, ਹਰ ਇੱਕ ਨੂੰ ਬਣਦਾ ਸਨਮਾਨ ਹੈ। ਸੋ ਇਹ ਘਟਨਾਕ੍ਰਮ ਖਬਰਾਂ ਕੋ ਅਸੀਂ ਕੋਲੋਂ ਤੋਂ ਨਹੀਂ ਕੱਢਦੇ, ਆ ਸਾਹਮਣੇ ਹੈ ਕਿ ਜੇ ਇਹ ਇਹਨਾਂ ਦਾ ਹਾਲ ਹੈ। ਆਪਣੀ ਉਹਨਾਂ ਰੈਸਲਰ ਜਿਹਨੂੰ 2 ਦਿਨ ਪਹਿਲਾਂ ਅਜੇ ਉਹ ਆਈ ਹੈ, ਉਹਨੂੰ ਹੀਰੋਇਨ ਕਹਿ ਕੇ ਜਿਹੜਾ ਕਰ ਰਹੇ ਨੇ ਔਰ ਉਹ ਦਬਾਅ ਬਣਾਉਣ ਦੇ ਲਈ ਉਹਨਾਂ ਦੀ ਤੁਸੀਂ ਜਿਹੜੀ ਹੈ ਸਿਕਿਉਰਿਟੀ ਖਤਮ ਕਰ ਰਹੇ ਹੋ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ, ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀਸੀ ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ਿਕਾਗੋ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਕਨਵੈਨਸ਼ਨ, ਜਿਸ ਵਿੱਚ ਕਮਲਾ ਹੈਰਿਸ ਨੂੰ ਪ੍ਰਧਾਨਗੀ ਲਈ ਨੋਮੀਨੇਟ ਕੀਤਾ ਗਿਆ, ਸਮਾਪਤੀ ਵੱਲ ਵਧ ਰਹੀ ਹੈ। ਇਸ ਕਨਵੈਨਸ਼ਨ ਵਿੱਚ ਫਲਸਤੀਨ ਮੁੱਦੇ ਤੇ ਡੈਲੀਗੇਟਸ ਨੂੰ ਬੋਲਣ ਨਹੀਂ ਦਿੱਤਾ ਗਿਆ ਔਰ ਪ੍ਰੈਜ਼ੀਡੈਂਟ ਬਾਈਡਨ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ ਅਤੇ ਉਹ ਗਜ਼ਾ ਅਤੇ ਯੂਕਰੇਨ ਨੂੰ ਬਲਦੀ ਦੇ ਬੂਥੇ ਵਿੱਚ ਧੱਕ ਕੇ ਰੁਖਸਤ ਹੋਇਆ ਹੈ। ਸੋ ਭਾਰਤ ਨੂੰ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਅਤੇ ਦੋਗਲੀ ਪਹੁੰਚ ਲਈ ਕੋਈ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਅੱਗੇ ਕਿਹਾ ਸੀ ਵੀ ਜਿਹੜੀਆਂ ਇਹ ਦੋਵੇਂ ਪਾਰਟੀਆਂ ਨੇ, ਡੈਮੋਕ੍ਰੈਟਿਕ ਔਰ ਰਿਪਬਲਿਕਨ, ਇਹਦੇ 'ਚ ਪਹਿਲਾਂ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਜਿਵੇਂ ਪੂਰੇ ਉਤਸ਼ਾਹ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਐਂਡੋਰਸ ਕੀਤਾ ਗਿਆ ਔਰ ਇਹ ਇੱਕ ਚੀਅਰ ਅਪ ਪਾਰਟੀਆਂ ਵਾਂਗ ਹੁੰਦਾ ਹੈ, ਜਿਵੇਂ ਕਿ ਚੀਅਰ ਅਪ ਕਰਨਾ। ਔਰ ਸ਼ਿਕਾਗੋ ਦੀ ਜਿਹੜੀ ਕਨਵੈਨਸ਼ਨ ਜਿਹੜੀ ਸਮਾਪਤੀ ਵੱਲ ਵੱਧ ਗਈ ਹੈ, ਉਸ ਦੇ ਵਿੱਚ
ओबामा मिशेल ओबामा उन्हां दी प्रेजेंस हिलरी क्लिंटन ने पूरा एंथुजियाजम दिता है और होर बहुत सारा कुछ चल रहा। और ईवन पिछले कल जदों जिहड़ी एक लेजेंडरी है बिलीनियर मीडिया मुगल भी उन्होंने कहंदे ने ओपरा विनफ्रे ਜਦੋਂ ਅਮਰੀਕਾ 'ਚ ਮੈਂ ਆਇਆ ਲੇਟ 80s 'ਚ ਤਾਂ ਜਿਹੜੇ ਕੁਝ ਫੇਵਰੇਟ ਸ਼ੋਅ ਸੀ ਜਿਹਦੇ 'ਚ 2-3 ਸ਼ੋਅ ਜਿਨ੍ਹਾਂ ਦੇ ਵਿੱਚ ਇੱਕ ਕ੍ਰਾਸ ਫਾਇਰ ਸੀ ਪੈਟ ਬੁਕੈਨਨ ਔਰ ਮਾਈਕਲ ਕਿੰਜ਼ਲੀ ਦਾ, ਉਹ ਮੇਰਾ ਫੇਵਰੇਟ ਸੀ, ਜਾਂ ਓਪਰਾ ਵਿਨਫਰੇ ਦਾ, ਕਿਉਂਕਿ ਮੀਡੀਆ ਨੂੰ ਹੈਂਡਲ ਕਿਵੇਂ ਕਰਨਾ ਔਰ ਕਿਵੇਂ ਉਹ ਆਪਣੇ ਲੈਵਲ 'ਤੇ ਗਈ। ਸੋ ਬਹੁਤ ਜਦੋਂ ਪਹਿਲੀ ਵਾਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਹਦੀ ਨੋਮੀਨੇਸ਼ਨ ਹੋਈ, ਉਦੋਂ ਜੇ ਨੋਮੀਨੇਸ਼ਨ ਉਹਦੀ ਨਹੀਂ ਸੀ ਹੋਈ, ਉਹ ਕੰਪੀਟ ਕਰ ਰਿਹਾ ਸੀ ਨੋਮੀਨੇਸ਼ਨ ਦੇ ਲਈ, ਤੇ ਇੱਕ ਵੱਡਾ ਜਿਹੜਾ ਹੁੰਗਾਰਾ ਮਿਲਿਆ ਸੀ ਜਦੋਂ ਓਪਰਾ ਵਿਨਫਰੇ ਨੇ, ਸ਼ਿਕਾਗੋ ਬੇਸਡ ਹੀ ਹੈ ਸ਼ੁਰੂ ਤੋਂ, ਇਹਨੇ ਐਂਡੋਰਸ ਕੀਤਾ ਸੀ ਉਹਨੂੰ। ਉਦੋਂ ਬਹੁਤ ਵੱਡੀ ਗੱਲ ਮੰਨੀ ਗਈ ਸੀ ਕਿਉਂਕਿ ਓਪਰਾ ਵਿਨਫਰੇ ਸਿਰਫ ਹਾਲਾਂ ਉਹ ਅਫਰੀਕਨ ਅਮਰੀਕਨ ਹੈ ਪਰ ਉਹ ਹੀਰੋਇਨ ਹੈ ਇਨ ਮੈਨੀ ਵੇਜ਼। ਹਾਲਾਂ ਕੰਟਰੋਵਰਸ਼ੀਅਲ ਵੀ ਹੈ, ਬਹੁਤ ਵਾਰੀ ਇੱਥੇ ਕੰਟਰੋਵਰਸ਼ੀਅਲ ਹੋ ਕੇ ਵੀ ਖਬਰਾਂ 'ਚ ਰਿਹਾ ਜਾਂਦਾ। ਇਹ ਵੀ ਇੱਕ ਟੈਕਨੀਕ ਹੈ ਕਿਤਾਬ ਵੇਚਣ ਦੀ ਵੀ ਤੇ ਫਿਲਮਾਂ ਚਲਾਉਣ ਦੀ ਵੀ। ਲੇਕਿਨ ਇਹ ਇੱਕ ਜਿਹੜੀ ਸਡਨ ਇਸ ਦੇ ਵਿੱਚ ਪ੍ਰੈਜ਼ੈਂਸ ਸੀ, ਕਿਉਂਕਿ ਪਹਿਲਾਂ ਉਹ ਡੈਮੋਕ੍ਰੈਟ ਦੇ ਸੀ, ਫਿਰ ਉਹਨੇ ਕਿਹਾ ਜੀ ਮੈਂ ਹੁਣ ਇੰਡੀਪੈਂਡੈਂਟ ਹੋ ਗਈ ਹਾਂ। ਔਰ ਪਿਛਲੇ ਕਈ ਸਾਲਾਂ ਤੋਂ ਓਪਰਾ ਵਿਨਫਰੇ ਹਿੱਸਾ ਨਹੀਂ ਸੀ ਕਿਸੇ ਵੀ ਪੋਲੀਟੀਕਲ ਕੈਂਪੇਨ ਦਾ, ਔਰ ਉਹਦੇ 'ਚ ਅਚਾਨਕ ਉਹ ਅਪੀਅਰ ਹੋਈ ਔਰ ਉਹਨੇ ਕਿਹਾ ਮੈਂ ਐਜ਼ ਅ ਇੰਡੀਪੈਂਡੈਂਟ ਮੈਂ ਐਂਡੋਰਸ ਕਰ ਰਹੀ ਹਾਂ ਇਸ ਸਾਰੀ ਟੀਮ ਨੂੰ। ਔਰ ਉਹਨੇ ਕਿਹਾ ਜੀ ਲੋਕ ਜਿਹੜੇ ਨੇ ਉਹ ਦੇਖਣ ਕਿ ਉਹਨਾਂ ਦੇ ਸਾਹਮਣੇ ਕੀ ਹੈ, ਕੀ ਚੈਲੰਜਸ ਨੇ ਔਰ ਕੀ ਕੌਣ ਕੱਢ ਸਕਦਾ। ਸੋ ਜ਼ਾਹਰ ਹੈ ਉਹਨੇ ਟਰੰਪ ਜਾਂ ਦੂਸਰੇ ਦੇ ਖਿਲਾਫ ਡਾਇਰੈਕਟ ਤਾਂ ਕੁਛ ਨਹੀਂ ਕਿਹਾ, ਪਰ ਜਦੋਂ ਤੁਸੀਂ ਇੱਕ ਇੰਡੀਪੈਂਡੈਂਟ ਪਲੇਟਫਾਰਮ ਤੋਂ ਗੱਲ ਕਰਦੇ ਹੋ ਤਾਂ ਇਹ ਕਮਲਾ ਹੈਰਿਸ ਔਰ ਉਸ ਦੇ ਵਾਈਸ ਪ੍ਰੈਜ਼ੀਡੈਂਟ ਦੇ ਲਈ ਇੱਕ ਜਿਹੜਾ ਉਹ ਚੰਗਾ ਠੁੰਮਣ ਹੈ। ਦੂਸਰਾ ਪੱਖ, ਕਿਉਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਵਿਦਨ ਡੈਮੋਕ੍ਰੈਟਿਕ ਪਾਰਟੀ ਵੀ ਜਿਹਦਾ ਖਾਸ ਤੌਰ 'ਤੇ ਗਜ਼ਾ ਦੇ ਮੁੱਦੇ ਦੇ ਉੱਤੇ ਕਾਫੀ ਜਿਹੜਾ ਉਹ ਜਿਵੇਂ ਮਿਸ਼ੀਗਨ ਔਰ ਦੂਸਰੀਆਂ ਜਿਹੜੀਆਂ ਕਿ ਸਵਿੰਗ ਸਟੇਟਾਂ ਨੇ ਉਹਨਾਂ ਦੇ ਵਿੱਚ ਵੱਡੀ ਮੁਸਲਿਮ ਪਾਪੂਲੇਸ਼ਨ ਹੈ। ਉਹਨਾਂ 'ਚੋਂ ਇੱਕ ਜਿਹੜੀ ਕਾਂਗਰਸ ਵੂਮਨ ਬੀਬੀ ਜਿਹੜੀ ਕਿ ਜਦੋਂ ਇਹ ਨੈਤਨਯਾਹੂ US ਕਾਂਗਰਸ ਨੂੰ ਐਡਰੈਸ ਕਰ ਰਿਹਾ ਹੈ, ਉਹ ਹੱਥ ਦੇ ਵਿੱਚ ਇੱਕ ਨਿੱਕਾ ਜਿਹਾ ਬੈਨਰ ਫੜ ਕੇ ਜ਼ਾਰੋ-ਜ਼ਾਰ ਰੋਂਦੀ ਰਹੀ ਉਹ ਸਾਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਪਾਲਿਸੀ ਮੇਕਰ ਜਾਂ ਦੂਜੇ ਵੀ ਬਰੂਟਲ ਕਰੂਅਲ ਲਾਈਨ ਦੇ ਥੱਲੇ ਜੋ ਕੁਛ ਉਹ ਨੈਤਨਯਾਹੂ ਕਰ ਰਿਹਾ। ਬੀਤੇ ਕੱਲ੍ਹ ਵੀ ਉਹਨੇ ਅਗੇਨ ਜਿਹੜੇ ਬੰਬ ਮਾਰੇ ਨੇ, 50 ਦੇ ਕਰੀਬ ਜਿਹੜੇ ਮਾਰੇ ਗਏ ਗਜ਼ਾ ਦੇ ਵਿੱਚ। ਫਿਰ ਇਹ ਵੀ ਚੱਲ ਰਿਹਾ ਜੀ ਐਂਟਨੀ ਬਲਿੰਕਨ ਗਿਆ, ਹੁਣ ਸਮਝੌਤਾ ਹੋਣ ਲੱਗਾ, ਹੁਣ ਇਜਿਪਟ ਦੇ ਨਾਲ ਗੱਲ ਹੋ ਗਈ, ਹੁਣ ਕਤਰ ਦੇ ਨਾਲ ਹੋ ਗਈ, ਹੁਣ ਦੂਜਾ ਹੁਣ ਹਮਾਸ ਔਰ ਦੂਜੇ ਇਜ਼ਰਾਈਲੀ ਦੋਨੋਂ ਮੰਨ। ਪਰ ਹਕੀਕਤ ਇਹ ਹੈ ਕਿ ਬਾਈਡਨ ਜਿਹਨੇ ਆ ਕੇ ਕਮਲਾ ਹੈਰਿਸ ਨੂੰ ਫਾਈਨਲੀ ਐਂਡੋਰਸ ਕੀਤਾ ਉਹ ਆਊਟ ਹੈ, ਖਤਮ ਹੋ ਗਿਆ। ਲੇਕਿਨ ਈਵਨ ਇਹਦੇ ਬਾਵਜੂਦ ਕਿ ਜਿਸ ਲੈਵਲ ਦੀ ਤਬਾਹੀ ਜਿਹੜੀ ਆ ਇਜ਼ਰਾਈਲ ਨੇ ਕੀਤੀ ਹੈ, ਕਿੰਨੇ ਹੁਣ ਤਾਂ ਲੱਖ ਦੇ ਨੇੜੇ ਤੇੜੇ ਕਿਲਿੰਗਸ ਹੋਣਗੀਆਂ, ਕਿੰਨੇ ਲੱਖ ਜਿਹੜੇ ਨੇ ਬੇਘਰੇ ਨੇ, ਲੇਕਿਨ ਉਸ ਦੇ ਉੱਤੇ ਪ੍ਰਵੇਲ ਨਹੀਂ ਕਰ ਸਕੇ ਕਿ ਭਾਈ ਉਸ ਨੂੰ ਉਹ ਇੱਕ ਟੈਂਪਰੇਰੀ ਸੀਜ਼ ਫਾਇਰ ਲਈ ਤਿਆਰ ਕਰਨ। ਔਰ ਇਵੇਂ ਹੀ ਇਹ ਦੇਖਿਆ ਜਾ ਰਿਹਾ ਸੀ ਕਿ ਕਿਉਂਕਿ ਵਿਦਨ ਡੈਮੋਕ੍ਰੈਟਿਕ ਪਾਰਟੀ ਜਿਹੜਾ ਇੱਕ ਵਿੰਗ ਹੈ ਕਾਫੀ ਪਾਵਰਫੁਲ, ਜਿਹੜਾ ਚਾਹੁੰਦਾ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਸਟੈਂਡ ਲਏ ਡੈਮੋਕ੍ਰੈਟਿਕ ਪਾਰਟੀ, ਲੇਕਿਨ ਇਸ ਕਨਵੈਨਸ਼ਨ ਦੇ ਵਿੱਚ ਕਿਸੇ ਨੂੰ ਜਿਹੜਾ ਪ੍ਰੋ ਫਲਸਤੀਨੀਅਨ ਲਾਈਨ ਦੇ ਕਿਸੇ ਸਪੀਕਰ ਨੂੰ ਐਡ ਹੀ ਨਹੀਂ ਕੀਤਾ ਗਿਆ। ਔਰ ਇਹੀ ਕਾਰਨ ਸੀ ਕਿ ਉਹਨਾਂ ਦੇ 50 ਦੇ ਕਰੀਬ ਜਿਹੜੇ ਡੈਲੀਗੇਟ ਨੇ ਉਹਨਾਂ ਨੇ ਆਪਣਾ ਅੱਡ ਮਜਮਾ ਵੀ ਲਾਇਆ। ਔਰ ਇਹਨਾਂ ਦੀ ਖਬਰ ਹੀ ਹੈ ਪ੍ਰੋ ਫਲਸਤੀਨ ਡੈਲੀਗੇਟਸ ਐਟ ਡੈਮੋਕ੍ਰੈਟਿਕ ਕਨਵੈਨਸ਼ਨ ਰਿਮੇਨ ਸਸੈਪਟੀਕਲ ਆਫ ਕਮਲਾ ਹੈਰਿਸ। ਉਹਨਾਂ ਨੇ ਕਿਹਾ ਵੀ ਇਹ ਬਾਈਡਨ ਵਾਂਗ ਇਹਨੇ ਵੀ ਕੁਛ ਨਹੀਂ ਕਰਨਾ ਹੈ। The 30 uncommitted movement delegates hail from 8 different US states and claim to represent some 700,000 voters. ਹੁਣ 50 ਦੇ ਕਰੀਬ ਡੈਲੀਗੇਟ ਡੈਮੋਕ੍ਰੈਟਿਕ ਪਾਰਟੀ ਦੇ ਨੇ ਜਿਹੜੇ ਆਲਮੋਸਟ ਜਿਹੜੀਆਂ ਨੇ ਅੱਡ ਸਟੇਟਾਂ ਨੂੰ ਰਿਪਰੈਜ਼ੈਂਟ ਕਰਦੇ ਨੇ। 8 ਸਟੇਟਾਂ ਦਾ ਉਹਨਾਂ ਨੇ ਕਿਹਾ ਤੇ 7 ਲੱਖ ਉਹਨਾਂ ਨੇ ਕਿਹਾ ਵੀ ਅਸੀਂ ਵੋਟਰਸ ਦੀ ਨੁਮਾਇੰਦਗੀ ਕਰਦੇ। ਉਹਨਾਂ ਨੇ ਆਪਣਾ ਅੱਡ ਮਜਮਾ ਲਾਇਆ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਕੰਟੈਂਟਡ ਨਹੀਂ ਹੈ ਜੋ ਵੀ ਚੱਲ ਰਿਹਾ। ਔਰ ਇਹ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਦੋ ਦੇ ਵੈਲਕਮ ਦਾ ਨਿਊਜ਼ ਆਫ ਪ੍ਰੈਜ਼ੀਡੈਂਟ ਜੋ ਬਾਈਡਨ ਡ੍ਰੌਪਿੰਗ ਆਊਟ ਆਫ ਦਾ ਰੇਸ ਔਨ ਜੁਲਾਈ 21st ਦੇ ਹੈਵ ਮੈਟ ਮਿਸਿਸ ਹੈਰਿਸ ਸਬਸੀਕੁਐਂਟ ਅਸਰਟਨ ਵਿਦ ਕੌਸ਼ਨ ਐਂਡ ਸਸੈਪਟਿਸਿਜ਼ਮ ਕਿ ਬਈ ਸਾਨੂੰ ਇਹਦੇ ਤੇ ਵੀ ਸ਼ੱਕ ਹੈ ਕਿ ਬਈ ਇਹਨੇ ਵੀ ਕੋਈ ਸਟੈਂਡ ਨਹੀਂ ਲੈਣਾ ਹੈ। ਹਾਲਾਂ
क्योंकि जैनोसाइडल रजीम है इजराइल का, और इस ਜਿਹੜਾ ਸਾਨੂੰ नहीं लगता कि आई नो शी इज़ मोर एम्पैथेटिक दैन जो बाइडन. I have seen that, but those words are not enough. That needs to be followed by policy. उन्होंने कहा जी ठीक है, लफ्ज़ां ਦੇ ਵਿੱਚ कमला हैरिस रिलेटिवली ज़्यादा वोकल है, लेकिन कोई पॉलिसी चेंज नहीं है ਜਾਂ कोई लाइन नहीं है, ਜੇ ਉਹਨਾਂ ਨੂੰ ਉੱਥੇ रिप्रजेंटेशन का मौका ही नहीं दिता गया तो फिर इस चो कुछ कढ़न पाउण वाला नहीं है. और जे असी ये देखिए कि वो जो बाइडन जिहड़ा 35-40 साल जिहड़ा वो फॉरेन रिलेशनस कमेटी सैनेट दी और दूसरे दा चेयरपर्सन भी रहा लंबा वक्त, इन्ने वक्त सैनेटर है. हुण उहदियां जे तुसीं फॉरेन पॉलिसी दियां फेलियर्स देखो कि भी ईवन ये नहीं कि भी हुण वो रॉन्ग साइड ते खड़ा है. ਜਦੋਂ ਇਰਾਕ ਵਾਰ ਹੋਈ ਹੈ 2002 ਚ, ਜਦੋਂ ਝੂਠਾ ਵੈਪਨਸ ਆਫ ਮਾਸ ਡਿਸਟਰਕਸ਼ਨ ਦੀ ਕਹਾਣੀ ਜੂਨੀਅਰ ਬੁਸ਼ ਨੇ ਘੜ ਕੇ ਇਰਾਕ ਤੇ ਧਾਵਾ ਬੋਲਿਆ, ਉਦੋਂ ਵੀ ਬਾਈਡਨ ਨੇ ਹੱਕ 'ਚ ਵੋਟ ਪਾਈ ਸੀ. ਇਹਦਾ ਮਤਲਬ ਹੈ ਹਾਲਾਂ ਉਦੋਂ ਜਨਰਲ ਪਾਵੈਲ ਜਿਹੜਾ ਉਹ ਇਹਨਾਂ ਦਾ ਸੈਕਟਰੀ ਆਫ ਸਟੇਟ ਸੀ, ਉਹਨੂੰ ਵੀ ਗੁੰਮਰਾਹ ਕੀਤਾ, ਔਰ ਇਹ ਬਾਅਦ ਸਾਹਮਣੇ ਆਇਆ ਕਿ ਵੀ ਯੂਕੇ ਦੇ ਵਿੱਚ ਤਾਂ ਉਹਦੀ ਐਂਟਨੀ ਬਲਿੰਕਨ ਕੀ ਹੈ ਉਹਦਾ ਨਾਂ ਸੀ ਟੋਨੀ, ਉਸ ਦੀ ਐਕਸਪਲੇਨੇਸ਼ਨ ਹੋਈ ਵੀ ਤੂੰ ਕਿਵੇਂ ਗਲਤ ਸਪੋਰਟ ਕੀ, ਕਿਉਂਕਿ ਅੱਖਾਂ ਬੰਦ ਕਰਕੇ ਜੂਨੀਅਰ ਬੁਸ਼ ਦੀ ਸਪੋਰਟ ਕਰਦਾ ਟੋਨੀ ਬਲੇਅਰ. ਔਰ ਇਹ ਵੀ ਬਾਈਡਨ ਨੇ 2002 ਦੇ ਵਿੱਚ ਇਰਾਕ ਤੇ ਹਮਲੇ ਦੇ ਹੱਕ 'ਚ ਵੋਟ ਪਾਈ ਸੀ. ਫਿਰ ਅਸੀਂ ਦੇਖਿਆ ਕਿ ਵੀ ਕਿਵੇਂ ਮੈਸੀ ਢੰਗ ਨਾਲ ਅਫਗਾਨਿਸਤਾਨ 'ਚੋਂ ਜਿਹੜੀ ਅਮਰੀਕਨ ਫੌਜ ਦੀ ਵਿਦਡਰਾਅਲ ਹੋਈ, ਹਾਲਾਂਕਿ ਐਗਰੀਮੈਂਟ ਤਾਂ ट्रंप के पीरियड जो सी वड्डी फेलियर सी. फिर जी है 1991 ਦੇ ਵਿੱਚ ਜਦੋਂ ਸੀਨੀਅਰ ਬੁਸ਼ ਸੀ, ਗਲਫ ਵਾਰ ਜਦੋਂ ਕਿ ਇਰਾਕ ਨੇ ਕੁਵੈਤ ਦੇ ਉੱਤੇ ਕਬਜ਼ਾ ਕਰ ਰਹੀ, ਉਦੋਂ ਬਾਈਡਨ ਅਗੇਂਸਟ ਖੜਾ ਸੀਗਾ. ਹਾਲਾਂਕਿ ਉਦੋਂ ਜੀ ਇੱਕ ਮੁਲਕ ਦੀ ਹੋਂਦ ਹੀ ਮਿਟਾ ਦਿੱਤੀ ਸੀ. ਇਰਾਕ ਨੇ ਸਿੱਧੀ ਫੌਜ ਭੇਜ ਕੇ ਜਾ ਕੇ ਕੁਵੈਤ ਤੇ ਕਬਜ਼ਾ ਕਰਕੇ ਆਪਣਾ ਜਿਹੜਾ ਉਹਦੀ ਹੋਂਦ ਮਿਟਾ ਦਿੱਤੀ ਸੀ. ਹੁਣ ਯੂਕਰੇਨ ਦਾ ਮੁੱਦਾ ਕਿ ਵੀ ਕਿਵੇਂ ਖੜਾ ਕੀਤਾ, ਪਰ ਕੋਈ ਤੁਹਾਡੇ ਕੋਲ ਬੈਕਅਪ ਨਹੀਂ ਹੈ, ਕੋਈ ਦੂਜਾ ਨਹੀਂ ਹੈ. ਉਹਦੇ ਨਾਲ ਜੇ ਅਸੀਂ ਆਪਣਾ ਇੰਡੀਆ ਦੇ ਨਾਲ ਡੀਲਿੰਗ ਦੇਖੀਏ ਬਾਈਡਨ ਦੀ, ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਰਗਾ ਕ੍ਰਾਈਮ ਇੰਡੀਆ ਨੇ ਕਮਿਟ ਕੀਤਾ. ਬੇਸ਼ੱਕ ਇੰਡਾਇਕਟਮੈਂਟ ਜਸਟਿਸ ਡਿਪਾਰਟਮੈਂਟ ਜਾਂ FBI ਜਾਂ ਦੂਜਿਆਂ ਨੇ ਅਗਰੈਸਿਵਲੀ ਉਸ ਨੂੰ ਕਰ ਦਿੱਤਾ, ਪਰ ਇੰਡੀਆ ਦਾ ਕਿਤੇ ਨਾਂ ਨਹੀਂ ਹੈ. ਇੰਡੀਆ ਨੂੰ ਕੋਈ ਉਹਦੀ ਅਕਾਊਂਟੇਬਿਲਿਟੀ ਆਂਸਰੇਬਿਲਿਟੀ ਨਹੀਂ ਦਿੱਤੀ ਗਈ. ਔਰ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਹਾਂ ਕਿ ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਵੀ ਅਮਰੀਕਾ ਨੇ ਜਦੋਂ ਕਿ ਇਹ ਦੇਖ ਲਿਆ ਵੀ ਸ਼ੇਖ ਹਸੀਨਾ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾ ਰਹੀ ਆ, ਹਜ਼ਾਰਾਂ ਲੋਕ ਜੇਲ੍ਹਾਂ 'ਚ ਨੇ, ਆਰਬਿਟਰੇਰੀ ਅਰੈਸਟ ਹੋ ਰਹੀਆਂ ਨੇ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਨੇ, ਔਰ ਅਮਰੀਕਾ ਜੇ ਟਫ ਹੋਣਾ ਵੀ ਚਾਹੁੰਦਾ ਸੀ, ਇੰਡੀਆ ਦੀ ਲੌਬੀ ਦੇ ਥੱਲੇ ਜਿਹੜਾ ਬਾਈਡਨ ਨੇ, ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹਲਕੀ ਲਾਈਨ ਲਈ. ਔਰ ਇਹਦੇ ਬਾਵਜੂਦ ਕਿ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਘਟਨਾਵਾਂ ਅਜੇ ਵੀ ਜਾਰੀ ਨੇ, ਇਹਦੇ ਬਾਵਜੂਦ ਭਾਰਤ ਪ੍ਰਤੀ ਕੋਈ ਪਹੁੰਚ ਨਾ ਲੈਣਾ, ਇਹ ਦੱਸਦਾ ਕਿ ਬਾਈਡਨ ਦੀ ਇਹ ਟੋਟਲ ਕਿੰਨੀ ਫੇਲਿਅਰ ਹੈ. ਸੋ ਸਾਡੇ ਲਈ ਹੁਣ, ਹਾਲਾਂਕਿ ਸਾਡੇ ਕੁਝ ਵੀਰਾਂ ਨੇ ਪੁੱਛਿਆ ਕਿ ਵੀ ਤੁਸੀਂ ਕਿਹਨੂੰ ਐਂਡੋਰਸ ਕਰਦੇ ਹੋ, ਮੈਂ ਕਿਹਾ ਸਾਡੇ ਲਈ ਤਾਂ ਬਿਟਵੀਨ ਦਾ ਰੌਕ ਐਂਡ ਦਾ ਸੀ ਵਾਲੀ ਲਾਈਨ ਹੈ. ਔਰ ਅੱਜ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਨ ਪ੍ਰੈਜ਼ੀਡੈਂਟ ਭਾਈ ਬੂਟਾ ਸਿੰਘ ਖੜੌਤ ਨੇ ਸਾਨੂੰ ਮਾਨ ਸਾਹਿਬ ਦੀ ਸਟੇਟਮੈਂਟ ਇੱਕ ਭੇਜੀ ਹੈ, ਜਿਹੜੀ ਇਨਫੈਕਟ ਟ੍ਰਿਬਿਊਨ ਨੇ ਜਿਹੜੀ ਲਾਈ ਸੀ ਪਿਛਲੇ ਦਿਨਾਂ 'ਚ. ਔਰ ਉਹਦੇ 'ਚ ਕਿਉਂਕਿ ਅੱਜ ਕੱਲ੍ਹ ਰਾਜਨਾਥ ਸਿੰਘ ਆਇਆ ਹੋਇਆ DC, ਔਰ ਉਹ ਤੇਜਸ ਜਿਹੜੇ ਜਹਾਜ਼ਾਂ ਦੇ ਇੰਜਣ ਲੈ ਰਿਹਾ, ਔਰ ਇਹਦੇ ਬਾਵਜੂਦ ਕਿ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ. ਦੂਜਾ ਇਹ ਜੇ ਅਮਰੀਕਾ ਨੇ, ਹਾਲਾਂਕਿ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਸ਼ਾਇਦ ਅਮਰੀਕਾ ਉਹਨਾਂ ਨੂੰ ਹੋਲਡ ਕਰ ਰਿਹਾ, ਪਰ ਮਾਨ ਸਾਹਿਬ ਨੇ ਇਸ ਗੱਲ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਅਮਰੀਕਾ ਦੇ ਨੂੰ ਲਿਖਿਆ ਕਿ ਭਾਈ ਇਵੇਂ ਨਾ ਕਰੋ, ਕਿਉਂਕਿ ਦਿਸ ਇਜ਼ ਨਾਟ ਦਾ ਟਾਈਮ ਟੂ ਗਿਵ ਦਾ ਹਿੰਦੂ ਇੰਡੀਅਨ ਸਟੇਟ advanced engines for their cannibalized jets at the Hindu Indian state has crafted a policy to assassinate Sikhs abroad and within India. ਕਿ ਜਿਹੜੀ ਇਹਨਾਂ ਦੀ ਨੀਤੀ ਹੈ, ਭਾਰਤ 'ਚ ਵੀ ਸਿੱਖਾਂ ਨੂੰ ਮਾਰ ਰਹੇ ਨੇ, ਬਾਹਰ ਵੀ ਮਾਰਨ ਦੀ, ਪਰ ਇਹ ਤੁਸੀਂ ਇਹਨਾਂ ਨੂੰ ਜਿਹੜੇ ਨੇ ਇਹ ਹਾਈ ਕੁਆਲਿਟੀ ਇਸ ਕਿਸਮ ਦਾ ਨਾ ਦਿਓ. ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀਆਂ ਅਸੈਸੀਨੇਸ਼ਨਸ ਨੇ, ਹਰਦੀਪ ਸਿੰਘ ਨਿੱਜਰ ਦੀ, ਰਿਪਦਮਨ ਸਿੰਘ ਮਲਕ ਦੀ, ਸੁਖਦੂਰ ਸਿੰਘ ਦੀ ਕੈਨੇਡਾ 'ਚ, ਅਵਤਾਰ ਸਿੰਘ ਖੰਡਾ ਦੀ UK 'ਚ, ਪਰਮਜੀਤ ਸਿੰਘ ਪੰਜਵਾੜ, ਇਹ ਸਾਰੇ ਜਿਹੜੇ ਨੇ, ਔਰ ਦੀਪ ਸਿੰਘ ਸਿੱਧੂ ਦੀ ਹਰਿਆਣੇ 'ਚ, ਪੰਜਾਬ ਦੇ ਵਿੱਚ ਸੁਖਦੀਪ ਸਿੰਘ ਸਿੱਧੂ ਮੂਸੇਵਾੜਾ, ਔਰ ਇਸੇ ਤਰ੍ਹਾਂ US ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਦੀ
ਜਿਹੜੀ ਮਰਡਰ ਦੀ ਕੋਸ਼ਿਸ਼ ਸੀ ਉਹਨੂੰ ਐਬੋਰਟ ਕੀਤਾ ਤੁਹਾਡੀਆਂ ਏਜੰਸੀਆਂ ਨੇ। ਔਰ ਇਹ ਜਿਹੜਾ ਇਸ ਪਾਲਿਸੀ ਦੇ ਨਾਲ ਹਿੰਦੂ ਇੰਡੀਆ ਨੇ ਕੈਨੇਡਾ, USA, UK ਤੇ ਪਾਕਿਸਤਾਨ ਦੀ ਸੋਵਰਨਟੀ ਨੂੰ ਵਾਇਲੇਟ ਕੀਤਾ ਜਿਹੜੇ ਨੇ, ਔਰ ਸਿੱਖ ਅਨਸੇਫ ਨੇ। ਔਰ ਇਸ ਲਈ ਜਿਹੜਾ in any case whatever weapons the USA gives to the Hindu state will land up in the hands of Russia, as the Russians are past masters in stealing technology from their dearest friends the Hindu। ਉਹਨਾਂ ਨੇ ਪਹਿਲਾਂ ਤਾਂ ਇਹ ਅਮਰੀਕਾ ਨੂੰ ਰੈੱਡ ਫਲੈਗ ਦਿਖਾਇਆ ਕਿ ਜੋ ਤੁਸੀਂ ਇੰਡੀਆ ਨੂੰ ਦੇ ਰਹੇ ਹੋ ਉਹ ਟੈਕਨੋਲੋਜੀ ਰਸ਼ੀਆ ਕੋਲ ਪਹੁੰਚੇਗੀ। ਦੂਸਰਾ ਉਹਨਾਂ ਨੇ ਕਿਹਾ moreover these weapons are usually used against Sikhs as in Operation Blue Star of 1984 and Christians of Manipur, the North East and Chhattisgarh state। ਕਿ ਜਿਵੇਂ ਅੱਜ ਮਨੀਪੁਰ ਔਰ ਛੱਤੀਸਗੜ੍ਹ 'ਚ ਕ੍ਰਿਸਚਨਾਂ ਦੇ ਅਗੇਂਸਟ ਇਹੀ ਵੈਪਨ ਯੂਜ਼ ਹੋ ਰਹੇ ਨੇ। ਜੂਨ 84 'ਚ ਦਰਬਾਰ ਸਾਹਿਬ ਤੇ ਹਮਲੇ ਵੇਲੇ ਸਿੱਖਾਂ ਦੇ ਖਿਲਾਫ ਹੋਏ। ਤੇ ਇਹ ਜਿਹੜੀ ਦਿਸ ਥਿਓਕ੍ਰੈਟਿਕ ਹਿੰਦੂ ਇੰਡੀਅਨ ਸਟੇਟ is in the habit of running with the hare and hunting with the hounds, but we should not let this happen too frequently। ਕਿ ਵੀ ਇਹ ਜਿਹੜੇ ਨੇ ਇਹਨਾਂ ਦੀ ਨੀਤੀ ਦੋਗਲੀ ਹੈ ਕਿ ਭਾਈ ਇਹ ਕੀ ਕਰਦੇ ਨੇ। ਸੋ ਅਮਰੀਕਾ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਵੈਪਨ ਨਾ ਦਿਓ। ਪਰ ਮੈਨੂੰ ਲੱਗਦਾ ਵੀ ਜਿਸ ਕਿਸਮ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਲਿੱਦ ਕੀਤੀ ਹੈ ਫੋਰਨ ਪਾਲਿਸੀ ਦੇ ਮੁੱਦੇ ਤੇ, ਔਰ ਇਹ ਜਦੋਂ ਜਾ ਰਿਹਾ ਹੈ ਇਹ ਯੂਕਰੇਨ ਵੀ ਬਲਦੀ ਦੇ ਬੂਥੇ 'ਚ ਦਿੱਤਾ ਹੋਇਆ, ਗਜ਼ਾ ਦਾ ਤਾਂ ਬੇੜਾਗਰਕ ਕੀਤਾ ਹੀ ਕੀਤਾ ਹੋਇਆ। ਔਰ ਜੋ ਸਿੱਖਾਂ ਔਰ ਘੱਟ ਗਿਣਤੀਆਂ ਨੂੰ ਇਹਨਾਂ ਹਿੰਦੂ ਤੋਂ ਵੀ ਭੇੜੀਆਂ ਦੇ ਹਵਾਲੇ ਕੀਤਾ ਹੋਇਆ, ਔਰ ਕੋਈ ਸੋਲਿਡ ਲਾਈਨ ਇਸ ਦੇ ਉੱਤੇ ਨਹੀਂ ਹੈ। ਔਰ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਲਿੱਦ ਕੀਤੀ ਹੈ, ਜਿਹਨੂੰ ਸਾਦਾ ਪੰਜਾਬੀ 'ਚ ਕਹਿੰਦੇ ਨੇ, ਇਸ ਕਿਸਮ ਦੀ ਫੇਲਡ ਫੋਰਨ ਪਾਲਿਸੀ ਮੈਨੂੰ ਨਹੀਂ ਲੱਗਦਾ ਕਿ 20ਵੀਂ ਸਦੀ ਦੇ ਕਿਸੇ ਅਮਰੀਕਨ ਪ੍ਰੈਜ਼ੀਡੈਂਟ ਦੀ ਰਹੀ ਹੋਏ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਪੁਸਤਕ ਵਿੱਚ ਲਿਖਿਆ ਹੈ ਕਿ ਬਰਤਾਨੀਆ ਦੇ ਪ੍ਰਮੁੱਖ ਆਗੂ ਸਰ ਵਿੰਸਟਨ ਚਰਚਿਲ ਨੇ ਸਿੱਖ ਕੌਮ ਨੂੰ ਸਿਆਸੀ ਪੈਰ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਸਿੱਖ ਕੌਮ ਦੁਨੀਆ ਦੇ ਇਤਿਹਾਸ ਵਿੱਚ ਆਪਣੀ ਢੁਕਵੀਂ ਥਾਂ ਲੈ ਸਕੇ, ਪਰ ਸਿੱਖ ਲੀਡਰਸ਼ਿਪ ਨੇ ਅਕਲ ਦੇ ਅੰਨੇ ਹੋਣ ਦਾ ਸਬੂਤ ਦਿੱਤਾ ਸੀ। ਸੋ ਇਸ ਪ੍ਰਸੰਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ?
ਦੇਖੋ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਦਿਨਾਂ 'ਚ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਜਿਹੜਾ ਰਿਵਰਸਾਈਡ LA ਦੇ ਗੁਰਦੁਆਰਾ ਸਾਹਿਬ 'ਚ ਹੋਇਆ, ਅੱਛਾ, ਉਸ ਤੋਂ ਬਾਅਦ ਸਾਚੀ ਸਾਖੀ ਨੂੰ ਲੈ ਕੇ ਉਹਨਾਂ ਦੀ ਪੁਸਤਕ ਸਰ ਕਪੂਰ ਸਿੰਘ ਹੋਰਾਂ ਦੀ, ਜਿਸ ਨੂੰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਵੀ ਇਹ ਸਾਡੇ ਖਾਲਿਸਤਾਨੀ ਸੰਘਰਸ਼ ਨੂੰ ਸਮਝਣ ਦੇ ਲਈ ਔਰ ਹਿੰਦੂ ਮਾਈਂਡ ਸੈੱਟ ਨੂੰ ਸਮਝਣ ਦੇ ਲਈ ਔਰ ਅੰਗਰੇਜ਼ਾਂ ਦਾ ਵਰਤਾਰਾ 47 ਪ੍ਰੀ ਪੀਰੀਅਡ ਕੀ ਸੀ ਇਹਨੂੰ ਸਮਝਣ ਦੇ ਲਈ ਇੱਕ ਮਿਨੀ ਪੋਲੀਟੀਕਲ ਬਾਈਬਲ ਹੈ। ਔਰ ਬਹੁਤ ਸਾਰਿਆਂ ਨੇ ਇਸ ਦੇ ਵਿੱਚ ਦਿਲਚਸਪੀ ਵੀ ਦਿਖਾਈ ਹੈ ਔਰ ਬਹੁਤ ਸਾਰਿਆਂ ਨੇ ਜਿਹੜਾ ਇਸ ਦੇ ਉੱਤੇ ਜਿਹੜੀ ਹੈ ਟਿੱਪਣੀਆਂ ਵੀ ਕੀਤੀਆਂ ਨੇ। ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਇੱਕ ਕੋਟ ਵਿੰਸਟਨ ਚਰਚਲ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵਿੰਸਟਨ ਚਰਚਲ, ਜੇ ਚਰਚਲ ਨਾ, ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਜੇ ਚਰਚਲ ਨਾ ਹੁੰਦਾ ਤੇ ਇਹ ਸੈਕੰਡ ਵਰਲਡ ਵਾਰ ਦੇ ਨਤੀਜੇ ਕੋਈ ਹੋਰ ਹੁੰਦੇ, ਕਿਉਂਕਿ ਅਲਾਈਡ ਫੋਰਸਿਸ ਨੂੰ ਲੀਡ ਕਰ ਰਿਹਾ ਸੀ। ਔਰ ਚਰਚਲ ਮਹਿਜ਼ ਇੱਕ, ਹਾਲਾਂ ਉਸ ਦੀ ਜਿਹੜੀ ਕੈਰੀਅਰ ਦੀ ਸ਼ੁਰੂਆਤ ਹੈ ਉਹ ਉਸ ਫਰੰਟੀਅਰ ਏਰੀਆ 'ਚ ਪਾਕਿਸਤਾਨ ਦਾ ਅੱਜ ਜਿਹੜਾ ਖੈਬਰ ਪਖਤੂਨਖਵਾ ਹੈ ਉਸ ਦੇ ਵਿੱਚ ਲੜਿਆ ਵੀ, ਜਰਨਲਿਸਟ ਵੀ ਸੀ, ਵਾਰ ਜਰਨਲਿਸਟ ਵੀ ਸੀ, ਪੋਲੀਟਿਕਸ 'ਚ ਵੀ ਆਇਆ, ਫਿਰ ਉਹਨੇ ਲੀਡ ਕੀਤਾ ਸੈਕੰਡ ਵਰਲਡ ਵਾਰ ਵੇਲੇ, ਉਹ ਮੇਨ ਸੀ। ਔਰ ਉਹਨੇ ਕਿਵੇਂ ਪਹਿਲੇ 2-2.5 ਸਾਲ ਅਮਰੀਕਾ ਰੂਜ਼ਾਵੈਲਟ ਦੇ ਥੱਲੇ ਨਾਨ ਕਮਿਟਲ ਸੀ, ਉਹ ਜੁਆਇਨ ਨਹੀਂ ਸੀ ਕਰ ਰਿਹਾ, ਫਿਰ ਕਿਵੇਂ ਉਹਨੇ ਫਰਮ 올ਡ ਟੂ ਦਾ ਨਿਊ ਕਰਕੇ ਅਮਰੀਕਾ ਨੂੰ, ਹਾਲਾਂ ਪਰਲ ਹਾਰਬਰ ਤੇ ਹਮਲਾ ਇੱਕ ਟ੍ਰਿਗਰਿੰਗ ਫੈਕਟਰ ਸੀ ਜੁਆਇਨ ਕਰਨ ਦਾ, ਪਰ ਉਸ ਤੋਂ ਪਹਿਲਾਂ ਚਰਚਲ ਨੇ ਕਿਹੜੇ ਟੈਕਟਿਕ ਵਰਤੇ, ਉਹਨੂੰ ਇਹ ਨਜ਼ਰ ਆ ਰਿਹਾ ਸੀ ਵੀ ਜੇ ਅਮਰੀਕਾ ਨਾਲ ਨਹੀਂ ਖੜੇਗਾ ਤੇ ਡਿਫੀਟ ਜਿਹੜੀ ਹੈ ਉਹ ਸਰਟਨ ਹੈ। ਪਰ ਇਸ ਤੋਂ ਇਲਾਵਾ ਬਹੁਤ ਘੱਟ ਜਾਣਦੇ ਨੇ ਕਿ ਬਹੁਤ ਵੱਡੀ ਉਹ ਲਿਟਰਰੀ ਫਿਗਰ ਸੀ, ਹਿਸਟੋਰੀਅਨ ਦੇ ਤੌਰ ਦੇ ਉੱਤੇ ਵੀ, ਔਰ ਲਿਟਰੇਚਰ ਦੇ ਵਿੱਚ ਵਿੰਸਟਨ ਚਰਚਲ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈ। ਸੋ ਉਸ ਲੈਵਲ ਦਾ ਇੰਟੈਲੈਕਚੁਅਲ ਔਰ ਸਿੱਖਾਂ ਦਾ ਐਡਮਾਇਰਰ ਉਹਨਾਂ ਜ਼ਮਾਨਿਆਂ 'ਚ ਜਦੋਂ ਉਸ ਫਰੰਟੀਅਰ ਦੀ ਬੈਟਲ ਦੇ ਵਿੱਚ ਉਹ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਔਰ ਉਹਨੂੰ ਇੱਕ ਸਿੱਖ ਫੌਜੀ ਨੇ ਚੁੱਕ ਕੇ ਆਪਣੀ ਪਿੱਠ ਦੇ ਉੱਤੇ ਸੇਫਟੀ ਤੱਕ ਪਹੁੰਚਾਇਆ। ਇਸ ਦਾ ਜ਼ਿਕਰ ਵੀ ਉਹਨੇ ਆਪਣੀ ਆਟੋਬਾਇਓਗ੍ਰਾਫੀ ਜਾਂ ਉਸ ਨਾਲ ਸੰਬੰਧਿਤ ਜੋ ਵੀ ਹੈ ਉਹਦੇ 'ਚ ਕੀਤਾ ਹੋਇਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਜਦੋਂ ਸੈਕੰਡ ਵਰਲਡ ਵਾਰ, ਹਾਲਾਂਕਿ ਹੀ ਵਾਸ ਰੇਸਿਸਟ ਟੂ ਦਾ ਕੋਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਸ ਨੇ ਜਿਹੜਾ ਗਾਂਧੀ ਬਾਰੇ ਜਾਂ ਦੂਜੇ ਬਾਰੇ ਉਸ 'ਤੇ ਜਾਂ ਇੰਡੀਆ ਬਾਰੇ ਉਸ 'ਤੇ ਜੋ ਖਿਆਲ ਸੀ ਔਰ ਜੋ ਖਾਸ ਤੌਰ 'ਤੇ ਉਹਦੀ ਸਪੀਚ ਜਦੋਂ ਪਾਰਲੀਮੈਂਟ ਦੇ ਵਿੱਚ ਫਰੀडम ਆਫ ਇੰਡੀਆ ਬਿੱਲ ਜਿਹੜਾ ਉਹ ਪੇਸ਼ ਕੀਤਾ ਗਿਆ, ਉਦੋਂ ਤੱਕ ਉਹਦੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਸੀ। ਸੈਕੰਡ ਵਰਲਡ ਵਾਰ 'ਚ ਉਹਨੇ ਜੇਤੂ ਕੈਰੀ ਕੀਤਾ, ਪਰ ਕਿਉਂਕਿ ਫੌਜ ਨੂੰ ਜਾਂ ਜੰਗ ਦੇ ਵਿੱਚ ਲੀਡ ਕਰਨ ਵਾਲੇ ਪ੍ਰੈਜ਼ੀਡੈਂਟ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਔਰ ਪੀਸ ਟਾਈਮ ਨੂੰ ਅਮਰੀਕਾ UK ਟੋਲਰੇਟ ਨਹੀਂ ਕਰਦਾ। ਉਹਨੂੰ ਲੱਗਦਾ ਵੀ ਜੇ ਪੀਸ ਟਾਈਮ ਵੀ ਇਹਨਾਂ ਨੂੰ ਦਿੱਤਾ ਹੈ ਤੇ ਫੌਜੀ ਸਟੇਟ ਬਣਾ ਦੇਣਗੇ। ਸੋ ਉਹਦੀ ਪਾਰਟੀ ਹਾਰ ਗਈ ਸੀ, ਉਹ ਖੁਦ ਜਿਹੜਾ ਉਹ ਬਣ ਗਿਆ ਸੀ। ਔਰ ਜਦੋਂ ਅਸੀਂ ਦੂਸਰੀ ਇਹ ਚੱਲ ਰਹੀ ਸੀ ਨੈਗੋਸ਼ੀਏਸ਼ਨ ਟ੍ਰਾਂਸਫਰ ਆਫ ਪਾਵਰ ਦੀ, ਰਾਊਂਡ ਟੇਬਲ ਕਾਨਫਰੰਸਿਸ ਚੱਲ ਰਹੀਆਂ ਸੀ, ਜਦੋਂ ਕਿ ਨਹਿਰੂ, ਗਾਂਧੀ, ਜਿਨ੍ਹਾਂ, ਬਲਦੇਵ ਸਿੰਘ, ਇਹ ਸਾਰੇ ਅੱਡ-ਅੱਡ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਰਿਪਰੈਜ਼ੈਂਟ ਕਰ ਰਹੇ ਸੀ ਆਪਣੀਆਂ ਕੌਮਾਂ ਨੂੰ। ਸੋ ਉਦੋਂ ਇਹ ਬਿਮਾਰ ਵੀ ਸੀ ਚਰਚਲ, ਹਸਪੀਟਲ ਬੈੱਡ ਤੋਂ ਉਹਨੇ ਮੈਸੇਜ ਵੀ ਭੇਜਿਆ ਬਲਦੇਵ ਸਿੰਘ ਨੂੰ। ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਜਿਹੜੀ ਗੁੱਡਵਿਲ, ਕਿਉਂਕਿ ਅੱਜ ਵੀ ਇੱਕ ਤਬਕਾ ਜਿਹੜਾ ਖਾਸ ਤੌਰ ਤੇ ਜਦੋਂ ਤਾਂ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਕਿਤਾਬ ਲਿਖੀ, ਇਹ 1970s ਦੇ ਵਿੱਚ ਪਹਿਲੀ ਵਾਰੀ ਪਬਲਿਸ਼ ਹੋਈ ਔਰ ਇੰਡੀਆ ਨੇ ਫੌਰਨ ਇਸ ਤੇ ਪਾਬੰਦੀ ਲਾਤੀ ਪੰਜਾਬ ਸਰਕਾਰ ਨੇ, ਕਿਉਂਕਿ ਇਹ ਹਕੀਕਤ ਬਿਆਨ ਦੀ ਕਿਤਾਬ ਸੀ। ਇਹ ਤਾਂ ਬਾਅਦ 'ਚ ਅਰਲੀ 80s 'ਚ ਕੈਨੇਡਾ ਦੇ ਸਿੱਖਾਂ ਨੇ ਫਿਰ ਇਹਨੂੰ ਰੀਪਬਲਿਸ਼ ਕੀਤਾ ਔਰ ਜਦੋਂ ਤੱਕ ਹੋਇਆ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ 90s ਟੋੜੇ ਨੇ ਵੀ ਉਹਨੂੰ ਪਬਲਿਸ਼ ਕੀਤਾ, ਲੇਕਿਨ ਇਹ ਕਿਤਾਬ ਉੱਥੇ ਪੜ੍ਹਨ ਨੂੰ ਨਹੀਂ ਸੀ ਮਿਲਦੀ, ਇਸ ਦੇ ਉੱਤੇ ਪਾਬੰਦੀ ਸੀ। ਔਰ ਉਸ ਸਰ ਕਪੂਰ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਹਕੀਕਤਾਂ ਬਿਆਨੀਆਂ ਔਰ ਇਸ ਸਾਰੇ ਦੇ ਵਿੱਚ ਜਿਹੜਾ ਇਸ ਸਾਚੀ ਸਾਖੀ 'ਚ ਮੈਂਸ਼ਨ ਸੀ ਕਿ ਕਿਵੇਂ ਵਿੰਸਟਨ ਚਰਚਲ ਨੇ ਬਲਦੇਵ ਸਿੰਘ ਨੂੰ ਮੈਸੇਜ ਭੇਜਿਆ ਸੀ ਕਿ ਨਹਿਰੂ ਨੂੰ ਜਾਣ ਦੇ, ਤੂੰ ਰੁਕ ਜਾ, ਅਸੀਂ ਤੁਹਾਡੀ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਕੋਟ ਸੁਖਜਿੰਦਰ ਸਿੰਘ ਬਾਜਵਾ ਨੇ ਭੇਜੀ ਹੈ, ਇਹਦਾ ਸੰਬੰਧ ਸੈਕੰਡ ਵਰਲਡ ਵਾਰ ਦੇ ਨਾਲ। ਔਰ ਜਦੋਂ ਅਸੀਂ ਪੋਜ਼ਿਟਿਵ ਫੈਕਟਰਸ ਦੀ ਗੱਲ ਕਰਦੇ ਹਾਂ ਕਿ ਬਈ ਆਹ ਪੋਜ਼ਿਟਿਵ ਫੈਕਟਰ ਸੀ ਜਿਨ੍ਹਾਂ ਨੂੰ ਆਧਾਰ ਬਣਾ ਕੇ ਸਿੱਖ ਆਪਣੀ ਆਜ਼ਾਦ ਸਟੇਟ, ਭਾਵੇਂ ਉਹ ਡਿਵੀਜ਼ਨ ਆਫ ਪੰਜਾਬ 'ਚੋਂ ਹੀ ਨਿਕਲਣੀ ਸੀ, ਉਸ ਨੂੰ ਬਣਾ ਸਕਦੇ। ਪੰਜਾਬ ਤਾਂ ਫਿਰ ਵੀ ਡਿਵਾਈਡ ਹੋਇਆ, ਪਾਕਿਸਤਾਨ ਵੀ ਬਣ ਗਿਆ ਜਿਹਨੂੰ
ਜਿਹਦਾ ਵਿਰੋਧ ਕਰਾਉਣ ਦੇ ਲਈ ਜਿਹੜਾ ਉਹ ਮਾਸਟਰ ਤਾਰਾ ਸਿੰਘ ਔਰ ਇਹਨਾਂ ਨੂੰ ਹੱਥ ਠੋਕ ਕੇ ਬਣਾਇਆ ਹੋਇਆ ਸੀ ਕਾਂਗਰਸੀਆਂ ਨੇ, ਲੇਕਿਨ ਸਾਡਾ ਕੁਝ ਨਹੀਂ ਬਣਿਆ। ਅਸੀਂ ਇੱਕ ਗੁਲਾਮੀ ਚੋਂ ਦੂਸਰੀ ਚ ਗਏ। ਹੁਣ ਜਦੋਂ ਅਸੀਂ ਗੁੱਡਵਿਲ ਫੈਕਟਰਸ ਦੀ ਗੱਲ ਕਰਦੇ ਹਾਂ ਕਿ ਭਾਈ ਖਾਲਿਸਤਾਨ ਬਣਾਉਣ ਦੇ ਲਈ 7 ਸਿੱਖ ਸਟੇਟਾਂ ਮੌਜੂਦ ਸੀ, ਜਿਨ੍ਹਾਂ ਦੇ ਵਿੱਚ ਤੁਸੀਂ 20,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਦੀ ਬਣ ਜਾਂਦੀ ਹੈ। ਉਹਨਾਂ ਦੇ ਵਿੱਚ ਪਟਿਆਲਾ ਸੀ, ਨਾਭਾ ਸੀ, ਜੀਂਦ ਸੀ, ਫਰੀਦਕੋਟ ਸੀ, ਕਲਸੀਆਂ ਸੀ, ਕਪੂਰਥਲਾ ਸੀ। ਇਹਨਾਂ ਸਾਰੀਆਂ ਦਾ ਬੇਸ ਬਣਾ ਕੇ ਫਿਰ ਗੁੱਡਵਿਲ, ਮੈਂ ਅਕਸਰ ਕਹਿੰਦਾ ਵੀ ਸੈਕੰਡ ਵਰਲਡ ਵਾਰ 'ਚ ਕਿਉਂਕਿ ਗਾਂਧੀ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਤੀ, ਅੰਗਰੇਜ਼ੋ ਭਾਰਤ ਛੱਡੋ, ਔਰ ਨਾਲ ਹੀ ਕਾਲ ਦਿੱਤੀ ਵੀ ਇਹਨਾਂ ਦਾ ਜਿਹੜਾ ਬਿਲਕੁਲ ਮਦਦ ਨਾ ਕਰੋ। ਇਹੀ ਨਹੀਂ, ਗਾਂਧੀ ਨੇ ਐਡਵਾਈਸ ਕੀਤਾ ਬ੍ਰਿਟਿਸ਼ ਨੂੰ ਕਿ ਜਦੋਂ ਜਰਮਨ ਫੌਜਾਂ ਇੰਗਲੈਂਡ ਦੇ ਵਿੱਚ ਆਉਣਗੀਆਂ ਤੇ ਉਹ ਬੜੇ ਇੱਜ਼ਤ ਆਬਰੂ ਦੇ ਨਾਲ ਉਹਨਾਂ ਦੇ ਅੱਗੇ ਸਰੈਂਡਰ ਕਰਨ, ਔਰ ਜਿਹੜਾ ਅਹਿੰਸਾ ਦਾ ਪਾਠ ਉਹਨਾਂ ਨੂੰ ਪੜ੍ਹਾ ਰਹੇ ਸੀ। ਇਹ ਗਾਂਧੀ ਦੇ ਔਨ ਰੈਕਰਡ ਹੈ। ਪਰ ਉਸ ਟੈਂਪਰੇਚਰ ਨੂੰ ਸਿੱਖ ਲੀਡਰਸ਼ਿਪ ਨੇ ਵੀ ਸਮਝਿਆ, ਮੁਸਲਿਮ ਲੀਡਰਸ਼ਿਪ ਨੇ ਵੀ ਸਮਝਿਆ। ਕਾਇਦੇ ਆਜ਼ਮ ਨੇ ਵੀ ਮੁਸਲਮਾਨਾਂ ਨੂੰ ਕਾਲ ਦਿੱਤੀ ਵੀ ਭਰਤੀ ਹੋਵੋ ਫੌਜ, ਔਰ ਵੱਡੀ ਗਿਣਤੀ 'ਚ ਪੰਜਾਬੀ ਮੁਸਲਮਾਨ ਬ੍ਰਿਟਿਸ਼ ਫੌਜ ਦਾ ਹਿੱਸਾ ਹੁੰਦੇ ਸੀ। ਪਹਿਲੀ ਵਰਲਡ ਵਾਰ ਦੂਜੀ ਵੇਲੇ ਵੀ ਹੋਏ। ਸਿੱਖ ਲੀਡਰਸ਼ਿਪ ਦੇ ਵਿੱਚ ਭਾਵੇਂ ਮਹਾਰਾਜਿਆਂ ਦੀ ਬਣਦੀ ਬੁਣਦੀ ਨਹੀਂ ਸੀ ਅਕਾਲੀਆਂ ਨਾਲ, ਪਰ ਇਸ ਮੌਕੇ ਵੀ ਯਾਦਵਿੰਦਰ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਇਹਨਾਂ ਨੇ ਸਿੱਖਾਂ ਨੂੰ ਕਾਲ ਦਿੱਤੀ। ਔਰ ਉਸ ਵੇਲੇ ਦੇ ਤੁਸੀਂ ਕਾਂਗਰਸ ਦਾ ਜਾਂ ਯੰਗ ਇੰਡੀਆ ਔਰ ਹਰੀਜਨ ਜਿਹੜੀਆਂ ਪਬਲੀਕੇਸ਼ਨ ਗਾਂਧੀ ਦੀਆਂ ਸੀ, ਸਿੱਖਾਂ ਨੂੰ ਗਦਾਰ ਕਿਹਾ ਸੀ ਉਹਨਾਂ ਨੇ ਕਿਹਾ ਵੀ ਇਹ ਸਾਡੀਆਂ ਨੀਤੀਆਂ ਹਿਟਲਰ ਔਰ ਜਿਹੜੀ ਫਾਸ਼ਿਸਟ ਜਿਹੜਾ ਮੁਸੋਲਿਨੀ ਉਹਦੇ ਨਾਲ ਨਹੀਂ ਮਿਲਦੀਆਂ, ਔਰ ਦੱਬ ਕੇ ਭਰਤੀ ਹੋਵੋ। ਖੁਦ ਅਕਾਲੀ ਲੀਡਰਾਂ ਨੇ ਉਹ ਜਿਹੜੀ ਬੈਲਟ 'ਚੋਂ ਭਰਤੀ ਸੀ ਉੱਥੇ ਖੁਦ ਜਾ ਕੇ ਭਰਤੀ ਕਰਵਾਏ। ਨਤੀਜੇ ਦੇ ਤੌਰ ਤੇ ਜਦੋਂ ਤੁਹਾਡੇ ਜ਼ਿਆਦਾ ਤੁਸੀਂ ਆਰਮੀ ਦੇ ਨੰਬਰ ਜ਼ਿਆਦਾ ਹੁੰਦੇ ਹੋ, ਕੈਜੂਅਲਟੀਜ਼ ਵੀ ਤੁਹਾਡੀਆਂ ਜ਼ਿਆਦਾ ਹੁੰਦੀਆਂ ਨੇ। ਸੋ ਸਿੱਖਾਂ ਦੀਆਂ ਜਾਂ ਪੰਜਾਬੀ ਮੁਸਲਮਾਨਾਂ ਦੀਆਂ ਬਹੁਤ ਕੈਜੂਅਲਟੀਜ਼ ਹੋਈਆਂ। ਹੁਣ ਉਸ ਪੀਰੀਅਡ 'ਚ ਜਿਹੜੀ ਕੋਰਟ ਹੈ ਉਹਦਾ ਸੰਬੰਧ ਪਹਿਲਾਂ ਤਾਂ ਸੈਕੰਡ ਵਰਲਡ ਵਾਰ ਦੇ ਇਸ ਕੰਟਰੀਬਿਊਸ਼ਨ ਨਾਲ ਹੈ। ਉਹਨੇ ਚਰਚਲ ਨੇ ਕਿਹਾ British people are highly indebted and obliged to Sikhs for a long time. I know that within this century we needed their help twice and they did help us very well. As a result of their timely help, we are today able to live with honor, dignity and independence. ਇਹ ਚਰਚਲ ਦੇ ਮੂੰਹ ਜਾਂ ਉਹਦੀ ਕਲਮ ਚੋਂ ਨਿਕਲੇ ਲਫ਼ਜ਼ ਨੇ ਕਿ ਵੀ ਅਸੀਂ ਸਿੱਖਾਂ ਦੇ ਬਹੁਤ ਭਾਰੀ ਕਰਜ਼ਦਾਰ ਹੈ ਔਰ ਲੰਬਾ ਵਕਤ ਰਵਾਂਗੇ। ਕਿ ਇਸ ਸਦੀ ਦੇ ਵਿੱਚ 2 ਵਾਰ ਲੋੜ ਪਈ। ਉਹ ਪਹਿਲੇ ਵਰਲਡ ਵਾਰ ਦੀ ਗੱਲ ਕਰਦਾ ਜਿਹਦੇ 'ਚ 90,000 ਤੋਂ ਜ਼ਿਆਦਾ ਸਿੱਖ ਕੈਜੂਅਲਟੀ ਸੀ, ਜਦੋਂ ਕਿ ਸਿੱਖਾਂ ਦੀ ਪਾਪੂਲੇਸ਼ਨ ਉਦੋਂ ਟੋਟਲ 6-7 ਮਿਲੀਅਨ ਸੀ। ਕਿ ਬਈ 2 ਵਾਰ ਇਸ ਸੈਂਚੁਰੀ 'ਚ ਸਾਨੂੰ ਲੋੜ ਪਈ ਔਰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਡੀ ਮਦਦ ਕੀਤੀ। ਔਰ ਉਹਨਾਂ ਦੀ ਵਕਤੀ ਮਦਦ ਦੇ ਤੌਰ ਤੇ ਟਾਈਮਲੀ ਹੁੰਦਾ, ਜਦੋਂ ਲੋੜੀਂਦੀ ਮਦਦ ਸੀ। ਜੇ ਨਾ ਹੁੰਦੀ ਤੇ ਅੱਜ ਜਿਹੜੀ ਅਸੀਂ ਆਨਰ, ਡਿਗਨਿਟੀ ਔਰ ਇੰਡੀਪੈਂਡੈਂਸ ਨਾਲ ਜੀ ਰਹੇ ਹਾਂ, ਇਹ ਸੰਭਵ ਨਾ ਹੁੰਦਾ। ਹੁਣ ਇਹ ਛੋਟੀ ਗੱਲ ਨਹੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਗੁੱਡਵਿਲ ਸੀ ਕਿ ਭਾਈ ਬਹਾਦਰੀ ਦੀਆਂ ਗਾਥਾਵਾਂ ਵੀ ਸੀ, ਕੁਰਬਾਨੀ ਦੀਆਂ ਗਾਥਾਵਾਂ ਵੀ ਸੀ। ਹੁਣ ਉਸ ਬੈਕਡ੍ਰੌਪ ਦੇ ਵਿੱਚ ਕਿਉਂਕਿ ਅੱਜ ਇਸ ਕਿਸਮ ਦੇ ਸੂਡੋ ਸਕਾਲਰ ਖੜੇ ਕੀਤੇ ਗਏ ਨੇ ਜਾਂ ਆਪਣੀ ਅਕਲ ਦਾ ਜਨਾਜ਼ਾ ਜਿਨ੍ਹਾਂ ਨੇ ਕੱਢਿਆ ਹੋਇਆ, ਜਿਹੜਾ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਜੀ ਸਿੱਖਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਅੰਗਰੇਜ਼ ਬਿਲਕੁਲ ਨਹੀਂ ਸੀ ਕਰਨਾ ਚਾਹੁੰਦੇ ਜਾਂ ਕੋਈ ਨਹੀਂ ਸੀ, ਜਿਨ੍ਹਾਂ ਦੀ ਆਫਰ ਵੀ ਹੌਲੋ ਸੀ, ਉਹਨਾਂ ਦੀ ਉਹ ਸਾਰਿਆਂ ਨੂੰ ਇਸ ਗੁਲਾਮੀ ਨੂੰ ਟਿਲ ਪਰਪੈਚੁਇਟੀ ਜਿਹੜੀ ਹੈ ਉਹ ਕਾਇਮ ਰੱਖਣਾ ਚਾਹੁੰਦੇ ਨੇ ਵੀ ਤੁਹਾਡੇ ਕੋਲ ਕੋਈ ਜਿਹੜਾ ਰਾਹ ਨਾ ਹੋਏ। ਹੁਣ ਮੈਂ ਸਾਚੀ ਸਾਖੀ ਮੈਂ ਕੱਢ ਲਈ ਕਿਉਂਕਿ ਜਦੋਂ ਮੈਂ ਇਹ ਕੋਟ ਦੇਖੀ ਮੈਂ ਕਿਹਾ ਵੀ ਚਲੋ ਅੱਜ ਅਸੀਂ ਇੱਕ ਸਬਜੈਕਟ ਇਸ ਦੇ ਉੱਤੇ ਵੀ ਡਿਸਕਸ ਕਰਾਂਗੇ। ਹੁਣ ਸਰ ਕਪੂਰ ਸਿੰਘ ਇਸ ਦੇ ਉੱਤੇ ਲਿਖਦੇ ਨੇ ਕਿ ਵੀ ਕਿਵੇਂ ਜਿਹੜਾ ਇਹ ਜਦੋਂ ਬਲਦੇਵ ਸਿੰਘ ਇਹ ਜਾਂਦਾ ਔਰ ਉਸ ਨੂੰ ਕਿਵੇਂ ਜਦੋਂ ਉਹਨੇ ਇਹ ਮੈਸੇਜ ਮਿਲਦਾ ਹੈ ਕਿ ਇਹ ਉਹਨਾਂ ਨੇ ਦਿੱਤਾ ਕਿ ਉਸ ਤੋਂ ਪਹਿਲਾਂ ਜਿਹੜਾ ਬਲਦੇਵ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਲਦੇਵ ਸਿੰਘ ਉੱਥੇ ਸੀ ਤੇ ਵਿੰਸਟਨ ਚਰਚਲ ਵੱਲੋਂ ਬਲਦੇਵ ਸਿੰਘ ਨੂੰ ਇੱਕ ਬਾਰਸੂਖ ਮੁਦੱਬਰ ਵੱਲੋਂ ਯਾਨੀ ਕਿ ਚਰਚਲ ਵੱਲੋਂ ਇਹ ਸੁਨੇਹਾ ਆਇਆ ਕਿ ਨਹਿਰੂ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਓ ਤੇ ਸਿੱਖਾਂ ਦਾ ਨੁਮਾਇੰਦਾ 2 ਦਿਨ ਹੋਰ ਲੰਡਨ ਅਟਕ ਜਾਏ ਤਾਂ ਕਿ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ ਕੋਈ ਅਜਿਹਾ ਰਾਜਸੀ ਬੰਨ ਨੂੰ ਬੰਨਿਆ ਜਾ ਸਕਦਾ ਹੈ ਜਿਸ ਨਾਲ ਕਿ ਸਿੱਖ ਹਿੰਦੁਸਤਾਨ ਦੇ
ਰਾਜਸੀ ਖੇਤਰ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਵਿਸ਼ਵ ਇਤਿਹਾਸ ਵਿੱਚ ਆਪਣਾ ਕਿਰਦਾਰ ਭੁਗਤਾ ਸਕਣ। ਹੁਣ ਜਿਹੜੇ ਲਫ਼ਜ਼ ਚਰਚਲ ਨੇ ਮੈਸੇਜ ਦਿੱਤਾ ਹੈ ਬਲਦੇਵ ਸਿੰਘ ਨੂੰ ਕਿ ਨਹਿਰੂ ਨੂੰ ਜਾਣ ਦੇ, ਤੂੰ ਰੁਕ ਜਾ 2 ਦਿਨ ਹੋਰ, ਅਸੀਂ ਜਿਹੜਾ ਯਾਨੀ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ, ਮੁਸਲਿਮ ਲੀਗ, ਇਹ ਅਸੀਂ ਕੋਈ ਨਾ ਕੋਈ ਇਸ ਕਿਸਮ ਦਾ ਸਮਝੌਤਾ ਡਾਕੂਮੈਂਟ ਕਰਦੇ ਹਾਂ ਜਿਹਦੇ ਥੱਲੇ ਸਿੱਖ ਵੀ ਜਿਹੜਾ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ। ਸੋ ਉਹਦਾ ਉਹਨਾਂ ਨੇ ਜਿਹੜੇ ਲਫ਼ਜ਼ ਚਰਚਲ ਦੇ ਸੀ, ਸਰ ਸਾਹਿਬ ਨੇ ਥੱਲੇ ਫੁੱਟਨੋਟ ਦੇ ਵਿੱਚ ਦਿੱਤਾ ਕਿ ਵੀ ਚਰਚਲ ਨੇ ਕਿਹਾ ਕਿ ਵੀ ਵਾਂਟ ਟੂ ਐਨੇਬਲ ਦਾ ਸਿੱਖਸ ਟੂ ਹੈਵ ਪੋਲੀਟੀਕਲ ਫੀਟ ਆਫ देयर ਓਨ on which they may walk to the current of world history। ਆਪਣੇ ਸਿਆਸੀ ਪੈਰ ਹੋਣਾ, ਜਿਹੜੀ ਮੁਥਾਜੀ ਹੈ, ਇੱਕ ਤੁਸੀਂ ਕਿਸੇ ਦੇ ਮੋਢਿਆਂ ਤੇ ਹੋ, ਇੱਕ ਤੁਹਾਡੇ ਆਪਣੇ ਪੈਰ ਨੇ। ਸੋ ਉਹ ਜਿਹੜੇ ਪੋਲੀਟੀਕਲ ਫੀਟ ਨੇ, ਸਿਆਸੀ ਪੈਰ, ਔਰ ਇਹ ਸ਼ਬਦਾਵਲੀ ਚਰਚਲ ਹੀ ਇਸਤੇਮਾਲ ਕਰ ਸਕਦਾ ਕਿ ਵੀ ਅਸੀਂ ਤੁਹਾਡਾ ਕੁਝ ਕਰਨਾ ਚਾਹੁੰਦੇ ਹਾਂ ਸੋ ਦੈਟ you may be able to walk on the current of history with the feet of your own। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨੇ ਜਦੋਂ ਇਹ ਨਹਿਰੂ ਨੂੰ ਦੱਸਿਆ ਤੇ 6 ਦਸੰਬਰ ਨੂੰ ਨਹਿਰੂ ਨੇ ਬਲਦੇਵ ਸਿੰਘ ਨੂੰ ਨਾਲ ਲੈ ਕੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਵਾਈ, ਜਿਹਦੇ 'ਚ ਫਿਰ ਬਲਦੇਵ ਸਿੰਘ ਤੋਂ ਇਹ ਕਹਾਇਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ, ਜੋ ਉਹ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਹਨ ਉਹ ਆਪਣਾ ਫੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ। ਸਿੱਖਾਂ ਦੀ ਕੋਈ ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖਾਲੀ ਕਰ ਜਾਣ। ਹੁਣ ਇਹ ਹੈ ਵੀ ਇੱਕ ਪਾਸੇ ਤੁਹਾਨੂੰ ਇਸ ਲੈਵਲ ਦੀ ਆਫਰ ਹੈ, ਹਾਲਾਂ ਉਹ ਆਪੋਜੀਸ਼ਨ 'ਚ ਬੈਠਾ ਸੀ ਪਰ ਚਰਚਲ ਤਾਂ ਚਰਚਲ ਸੀ, ਉਹਦਾ ਇਨਫਲੂਐਂਸ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਦੇਣਾ ਉਹ ਕਹਿੰਦੇ ਨੇ ਜੀ ਨਹੀਂ ਤੁਸੀਂ ਇੱਥੋਂ ਬੋਰੀਆ ਬਿਸਤਰਾ ਗੋਲ ਕਰਕੇ ਨਿਕਲੋ, ਅਸੀਂ ਇਹਨਾਂ ਹਿੰਦੂਆਂ ਤੋਂ ਹੀ, ਇਹ ਸਾਡੇ ਵੱਡੇ ਭਰਾ ਨੇ, ਅਸੀਂ ਇਹਨਾਂ ਦੇ ਨਾਲ ਹੀ ਫੈਸਲਾ ਕਰ ਲਾਂਗੇ ਵੀ ਅਸੀਂ ਕੀ ਕਰਨਾ। ਹੁਣ ਇਸ ਨੂੰ ਜਦੋਂ ਤੁਸੀਂ ਇਸ ਦੇ ਉੱਤੇ ਸਰ ਕਪੂਰ ਸਿੰਘ ਹੋਰਾਂ ਨੇ ਈਵਨ ਗੀਤਾ ਦਾ ਇੱਕ ਸ਼ਲੋਕ, ਕਿਉਂਕਿ ਸੰਸਕ੍ਰਿਤ ਦੇ ਵੀ ਵੱਡੇ ਵਿਦਵਾਨ ਸੀ, ਉਹਨਾਂ ਨੇ ਕੋਟ ਕੀਤਾ ਹੈ, ਯਤਰੇ ਸਵਾਰਯੁਤੋ ਸਾਰਥੀ ਕਬੁੱਧਿ ਵਿਮੂਢੈ ਤਤ੍ਰ ਅਪਰਾਧੀਨਤਾ ਪ੍ਰਾਜੋ ਸਰਵ ਕਾਲੇ ਸਤਰਮਮ। ਕਿ ਜਿੱਥੇ ਸਵਾਰਥੀ ਬੁੱਧੀਹੀਨ ਮੂੜ ਆਗੂ ਹੋਏ ਉੱਥੇ ਹਾਰ ਤੇ ਗੁਲਾਮੀ ਹੋਣੀ ਸਦਾ ਹੀ ਨਿਸ਼ਚਿਤ ਹੈ। ਇਹ ਉਹਨਾਂ ਨੇ ਕਿਹਾ ਕਿ ਭਾਈ ਜੇ ਇਸ ਲੈਵਲ ਦਾ ਮੂੜਪਨ ਹੈ, ਇਸ ਲੈਵਲ ਦੀ ਮੂਰਖਤਾ ਹੈ, ਤੇ ਫਿਰ ਗੁਲਾਮੀ ਜਿਹੜੀ ਹੈ ਉਹ ਹੋਣੀ ਹੈ। ਔਰ ਇਸ ਦਾ ਬਿਲਕੁਲ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਫੈਸਲੇ ਨੇ 47 ਦੌਰ ਦੀ ਇਸ ਮੂੜ ਅਕਲਹੀਨ ਔਰ ਬਿਲਕੁਲ ਵਕਾਊ ਮਾਲ ਲੀਡਰਸ਼ਿਪ ਦੇ, ਜਿਨ੍ਹਾਂ ਦੀ ਬਦੌਲਤ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਚ ਆ ਫਸੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਨੁਅਲ ਸੈਕਸ਼ਨ ਵਿੱਚ ਆਪਾਂ ਨਜ਼ਮ ਇੰਗਲਿਸ਼ ਦੀ ਜਿਹੜੀ ਹੈ ਸ਼ਾਹਬਾਜ਼ ਸਿੰਘ ਢਿੱਲੋਂ ਜੀ ਇਹਨਾਂ ਦੀ ਜਿਹੜੀ ਆਈ ਹੈ ਸਾਡੇ ਕੋਲ, ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਚੇਂਜ ਆਫ ਯੈਸਟਰਡੇ, ਡ੍ਰੀਮਸ ਆਫ ਟੁਮਾਰੋ।
ਯਾਨੀ ਕਿ ਕੱਲ ਦੀਆਂ ਜੰਜੀਰਾਂ ਅਤੇ ਆਉਂਦੇ ਕੱਲ ਦੇ ਸੁਪਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਟੈਲੈਂਟਡ ਵੀਰ ਭੈਣਾਂ ਸਾਨੂੰ ਲਿਖਦੇ ਨੇ, ਅਸੀਂ ਬੇਸ਼ੱਕ ਮੈਸੇजेस ਜਿਹੜੇ ਇੱਕ ਵੱਡਾ ਹਿੱਸਾ ਤਾਂ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਦਾ ਹੁੰਦਾ ਹੈ, ਜੀ, ਪਰ ਅਸੀਂ ਇਸ ਲਈ ਵੀ ਰੈਕਗਨਾਈਜ਼ ਕਰਦੇ ਹਾਂ ਕਿ ਅਸੀਂ ਉਤਸ਼ਾਹਤ ਵੀ ਕਰੀਏ ਕਿ ਸਾਨੂੰ ਤੁਸੀਂ ਆਪਣਾ ਜਿਹੜੇ ਨੇ ਕ੍ਰੀਏਟਿਵ ਜਾਂ ਕ੍ਰਿਟੀਕਲ ਜਿਹੜੇ ਨੇ ਉਹ ਮੈਸੇजेस ਵੀ ਲਿਖੋ। ਇਸੇ ਤਰ੍ਹਾਂ ਸਾਡੇ ਵੀਰ ਢਿੱਲੋਂ ਸਾਹਿਬ ਜਿਨ੍ਹਾਂ ਦੀਆਂ ਨਜ਼ਮਾਂ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ, ਜਿਵੇਂ ਪੰਜਾਬੀ ਦੇ ਵਿੱਚ ਸਾਡੇ ਭਾਈ ਸੰਤੋਖ ਸਿੰਘ ਭਾਊ, ਉਹਨਾਂ ਦੀਆਂ ਨਜ਼ਮਾਂ ਨੇ, ਇਸੇ ਤਰ੍ਹਾਂ ਇਹ ਸਾਡਾ ਪੱਕਾ ਫੀਚਰ ਬਣ ਗਿਆ। ਔਰ ਉਹਨਾਂ ਦੀ ਜਿਹੜੀ, ਕਿਉਂਕਿ ਇਹ 14 ਅਗਸਤ 15 ਅਗਸਤ ਆਜ਼ਾਦੀ ਦਿਨ ਦੋਵੇਂ ਪਾਸੇ ਚੱਲ ਰਹੇ ਸੀ, ਜਿਸ ਨੂੰ ਅਸੀਂ ਕਿਹਾ ਕਿ ਭਾਈ ਇੱਕ ਸਾਡੇ ਪੰਜਾਬ ਵਾਸੀਆਂ ਲਈ ਤਾਂ ਦੋਵੇਂ ਪਾਸੇ ਹੀ ਇੱਕ ਉਜਾੜਾ ਦਿਵਸ ਸੀ, ਪਰ ਇਸ ਉਜਾੜੇ ਚੋਂ ਵੀ ਚਲੋ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਉਜੜੇ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਸਕੂਨ ਹੈ ਵੀ ਇੱਕ ਮੁਲਕ ਪਾਕਿਸਤਾਨ ਉਹਨਾਂ ਦਾ ਬਣ ਗਿਆ। ਅਸੀਂ ਉਜੜੇ ਵੀ ਤੇ ਉਹ ਜਿਹਨੂੰ ਕਹਿੰਦੇ ਨੇ ਗੁਨਾਹੇ ਬੇਲਜ਼ਤ, ਗੁਨਾਹ ਵੀ ਕੀਤਾ ਤੇ ਸਵਾਦ ਵੀ ਨਾ ਆਇਆ ਕਿ ਭਾਈ ਉਜਾੜਾ ਵੀ ਲਿਆ ਪਰ ਬਣਾਇਆ ਵੀ ਕੱਖ ਨਾ। ਔਰ ਇਸ ਦੇ ਉੱਤੇ ਉਹਨਾਂ ਦੀ ਬੜੀ ਖੂਬਸੂਰਤ ਨਜ਼ਮ ਢਿੱਲੋਂ ਸਾਹਿਬ ਦੀ, ਚੇਨਸ ਆਫ ਯੈਸਟਰਡੇ ਡ੍ਰੀਮਸ ਆਫ ਟੁਮਾਰੋ। ਭਾਵੇਂ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਹਾਂ, ਪਰ ਅਸੀਂ ਉਹਨਾਂ ਜੰਜੀਰਾਂ ਨੂੰ ਤੋੜਨਾ, ਅਸੀਂ ਆਜ਼ਾਦ ਪੰਛੀ ਵਾਂਗ ਫਜ਼ਾ ਦੇ ਵਿੱਚ ਅਸਮਾਨਾਂ 'ਚ ਤਾਰੀਆਂ ਲਾਉਣੀਆਂ ਨੇ। ਉਹਨਾਂ ਨੇ ਕਿਹਾ, ਇਨ ਦਾ ਸ਼ੈਡੋ ਆਫ ਬ੍ਰੋਕਨ ਲੈਂਡ ਵੇਅਰ ਦਾ ਸਕਾਰਸ ਆਫ ਡਿਵੀਜ਼ਨ ਸਟੈਂਡ, ਦਾ ਕ੍ਰਾਈਜ਼ ਆਫ ਮਿਲੀਅਨਸ ਫਿਲ ਦਾ ਨਾਈਟ, ਫॉर ਲੌਸਟ ਲਾਈਵਸ, ਫॉर ਲੌਸਟ ਲਾਈਟ। ਇਨ ਦਾ ਸ਼ੈਡੋ ਆਫ ਬ੍ਰੋਕਨ ਲੈਂਡ, ਜਦੋਂ ਹੁਣ ਵੀ ਇੱਕ ਬੜਾ ਪਪੂਲਰ ਪੰਜਾਬੀ ਸੌਂਗ ਰੂਪ 'ਚ ਬਾਰਡਰ ਤੇ ਜਾ ਕੇ, ਜਦੋਂ ਵਾਹਗਾ ਬਾਰਡਰ ਤੇ ਉਧਰਲੇ ਵੀ ਗਾਉਂਦੇ ਨੇ, ਇੱਧਰਲੇ ਵੀ। ਪਿਛਲੇ ਦਿਨਾਂ 'ਚ ਇੱਕ ਢਾਡੀ ਸਿੰਘ ਜਿਹੜੇ ਨੇ, ਉਹਨਾਂ ਦੇ ਨਾਲ ਇੱਕ ਹੋਰ ਸੀ ਗਾਉਣ ਵਾਲੇ, ਕਿ ਭਾਈ ਸਾਡੇ ਨਾਲੋਂ ਤਾਂ ਜਨੌਰ ਚੰਗੇ ਨੇ, ਉਹ ਉਹਦੇ ਖੜੇ ਨੇ ਤਾਰਾਂ ਦੇ ਉੱਤੇ, ਕਿ ਭਾਈ ਜਿਹੜੇ ਆ ਜਾ ਸਕਦੇ ਨੇ। ਹਮੀਦਿਆ ਕਰਕੇ ਉਹਦਾ ਸ਼ਾਇਦ ਕਿਸੇ ਪਾਕਿਸਤਾਨੀ ਸਿੰਗਰ ਦੀ ਇਹਦਾ ਗਾਇਆ ਹੋਇਆ, ਪਰ ਇੱਧਰ ਵੀ ਉਹਦੀ ਟਿਊਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਕਿ ਭਾਈ ਸਾਡੇ ਤੋਂ ਤਾਂ ਜਨੌਰ ਚੰਗੇ ਨੇ ਜਿਹੜੇ ਆ ਜਾ ਸਕਦੇ ਨੇ। ਸੋ ਅਸੀਂ ਉਸ ਬ੍ਰੋਕਨ ਲੈਂਡ ਦੇ ਵਾਸੀ ਬਣ ਗਏ। ਦੋਵੇਂ ਪੰਜਾਬਾਂ ਵਾਲੇ ਦਰਿਆ ਵੀ ਵੰਡੇ ਗਏ, ਦਿਲ ਤਾਂ ਨਹੀਂ ਵੰਡ ਸਕਦੇ, ਉਹ ਤਾਂ ਇੱਕ ਜਿਹੜਾ, ਲੇਕਿਨ ਤੁਸੀਂ ਜੇ ਮਿਲ ਨਹੀਂ ਸਕਦੇ ਜਾਂ ਦੂਜਾ ਕੁਝ ਵੀ, ਔਰ ਇਸ ਕਿਸਮ ਦੀ ਹੌਸਟਿਲਿਟੀ ਦਿੱਲੀ ਦੇ ਹਾਕਮਾਂ ਨੇ ਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਿਆ ਹੀ ਖੁੱਲਿਆ, ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਵੀ ਗਿਣਤੀ ਇੰਨੀ ਕਿ ਮਹਿਦੂਦ ਹੋ ਗਈ, ਨਹੀਂ ਤਾਂ ਉਹਨਾਂ ਨੇ ਤਾਂ ਪ੍ਰਬੰਧ ਕੀਤਾ ਸੀ ਕਿ 5000 ਤੋਂ 10000 ਬੰਦਾ ਰੋਜ਼ ਜਾਏਗਾ। ਤੇ ਉਹਨਾਂ ਨੂੰ ਲੱਗਾ ਵੀ ਇਹ ਜਿੰਨੀ ਗੁੱਡਵਿਲ, ਜਿੰਨਾ ਪਿਆਰ ਦੋਵੇਂ ਪਾਸਿਓਂ ਹੈ, ਮੁੜ ਕੇ ਇਹ ਇਕੱਠੇ ਹੋ ਕੇ ਸਾਨੂੰ ਜੁੱਤੀ ਫੇਰਨਗੇ ਦੋਵੇਂ ਪਾਸੇ। ਸੋ ਉਹਨਾਂ ਨੇ ਕਿਹਾ ਕਿ ਇਨ ਦਾ ਸ਼ੈਡੋ ਆਫ ਏ ਬ੍ਰੋਕਨ ਲੈਂਡ ਵੇਅਰ ਦਾ ਸਕਾਰਸ ਆਫ ਡਿਵੀਜ਼ਨ ਸਟੈਂਡ। ਅੱਜ ਵੀ ਉਸ ਦਾ ਜਿਹੜਾ ਨਿਸ਼ਾਨ ਵੀ ਰਹਿ ਜਾਂਦਾ, ਹੋਰ ਨਾ ਹੋਏ ਕਿ ਵਾਰੀ ਖਰਿੰਡ ਬਣ ਜਾਂਦਾ ਜਿਹੜਾ ਜ਼ਖਮ ਮਿਲਿਆ ਹੁੰਦਾ। ਦਾ ਕ੍ਰਾਈਜ਼ ਆਫ ਮਿਲੀਅਨਸ ਫਿਲ ਦਾ ਨਾਈਟ, ਜੋ ਕੁਝ ਅਗਸਤ ਦੇ ਮਹੀਨੇ 'ਚ ਵਾਪਰਿਆ, ਅੱਜ ਵੀ ਤੁਸੀਂ ਉਸ ਦੀ ਫਿਜ਼ਾ 'ਚੋਂ ਉਸ ਚੀਕ ਚਿਹਾੜੇ ਨੂੰ, ਉਸ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ, ਉਹ ਵਹਿਣ ਜਿਹਨੂੰ ਜੇ ਪੰਜਾਬੀ 'ਚ ਕਹਿਣਾ ਹੋਏ, ਉਹ ਜਿਹੜੇ ਕ੍ਰਾਈਜ਼ ਨੇ ਸਾਡੇ ਵਹਿਣ ਨੇ, ਉਹ ਤੁਸੀਂ ਸੁਣ ਸਕਦੇ ਹੋ। ਫॉर ਲੌਸਟ ਲਾਈਵਸ, ਫॉर ਲੌਸਟ ਲਾਈਟ, ਰੋਸ਼ਨੀ ਵੀ ਔਰ ਜ਼ਿੰਦਗੀਆਂ ਵੀ, ਕਿਉਂਕਿ ਜਦੋਂ ਜ਼ਿੰਦਗੀ ਖਤਮ ਹੁੰਦੀ ਐਵੇਂ ਹੀ ਹੈ, ਰੋਸ਼ਨੀ ਦਾ ਦੀਵਾ ਬੁੱਝ ਜਾਂਦਾ, ਜਿਵੇਂ ਇਵੇਂ ਜ਼ਿੰਦਗੀ ਦਾ ਖਾਤਮਾ ਹੁੰਦਾ ਹੈ। ਦਿਸ ਡੇ ਏ ਰਿਮਾਈਂਡਰ ਆਫ ਪੇਨ, ਆਫ ਬਲੱਡ ਦੈਟ ਫੈਲ ਲਾਈਕ ਟੋਰੈਂਸ਼ੀਅਲ ਰੇਨ, ਆਫ ਹੋਮਸ ਟੋਰਨ, ਹਾਰਟਸ ਰਿਪਡ ਅਪਾਰਟ, ਏ ਨੇਸ਼ਨਸ ਸੋਲ ਵਿਦ ਏ ਫ੍ਰੈਕਚਰਡ ਹਾਰਟ। ਇਹ ਉਹਨਾਂ ਨੇ ਜਿਹੜਾ 47 ਦਾ ਦੁਖਾਂਤ ਹੈ, 40% ਸਾਡੀ ਆਬਾਦੀ ਇੱਧਰੋਂ ਗੁਜ਼ਰੀ, ਉਹੀ 42-43 ਲੱਖ ਲੋਕ ਉੱਧਰੋਂ, ਇੱਧਰ ਇੰਨਾ ਕੀ ਨੰਬਰ ਉੱਧਰ, ਔਰ ਬਰਬਾਦੀ 10 ਲੱਖ ਦੇ ਕਰੀਬ ਜਿਹੜੀਆਂ ਮੌਤਾਂ, ਔਰ ਜਿਹੜਾ 1.5 ਕਰੋੜ ਬੇਘਰੇ। ਦਿਸ ਡੇ ਏ ਰਿਮਾਈਂਡਰ ਆਫ ਪੇਨ, ਆਫ ਬਲੱਡ ਦੈਟ ਫੈਲ ਲਾਈਕ ਟੋਰੈਂਸ਼ੀਅਲ ਰੇਨ, ਜਿਹਨੂੰ ਅਸੀਂ ਮੂਸਲਾਧਾਰ ਮੀਂਹ ਕਹਿੰਦੇ ਹਾਂ, ਇਵੇਂ ਖੂਨ ਜਿਸ ਨੂੰ ਕਿਹਾ ਕਿ ਭਾਈ ਲਹੂ ਦੀ ਭਰੀ ਚਨਾ, ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾ, ਕਿ ਵੀ ਉਹ ਚਨਾ
ਦਰਿਆ ਜਿਹੜਾ ਉਹ ਲਹੂ ਦਾ ਭਰਿਆ। ਇਹੀ ਹਾਲ ਰਾਵੀ ਦਾ ਵੀ ਹੈ, ਇਹੀ ਹਾਲ ਚਨਾਹ ਦਾ ਵੀ ਹੈ, ਔਰ ਇਹੀ ਬਰਬਾਦੀ ਜਿਹੜੀ ਹੈ ਉਹ ਸਾਰੇ ਸਤਲੁਜ ਦੇ ਪਾਣੀਆਂ ਦੇ ਨਾਲ ਵੀ ਖੂਨ ਦਾ ਉਸ ਦਾ ਬਣਨਾ। ਬਿਲਕੁਲ। ਔਰ ਇਹ ਇਵੇਂ ਹੀ ਹੈ ਭਾਈ, ਇਸ ਨੇ ਘਰ ਤਾਂ ਤੋੜੇ ਹੀ ਤੋੜੇ, ਦਿਲ ਔਰ ਦਿਮਾਗ ਵੀ ਜਿਵੇਂ ਅੱਡ ਕਰ ਦਿੱਤੇ, ਰੂਹ ਜਿਹੜੀ ਹੈ ਇੱਕ ਕੌਮ ਦੀ ਉਸ ਨੂੰ ਜ਼ਖਮੀ ਕੀਤਾ। We don't celebrate, we remember the flames that rose in August ember, the chains of one rule to another, the hopes of a land left to smoother। ਕਿ ਬਈ ਅਸੀਂ ਸੈਲੀਬ੍ਰੇਟ ਕੀ ਕਰੀਏ, ਅਸੀਂ ਤਾਂ ਉਸ ਦੁਖਾਂਤ ਨੂੰ ਯਾਦ ਕਰਦੇ ਹਾਂ ਜਿਹੜੀ ਅੱਗ ਬਲੀ ਇਸ ਅਗਸਤ ਦੇ ਮਹੀਨੇ, ਜਿਹੜੇ ਅੱਗ ਸਿਵਿਆਂ ਵਾਂਗ ਜਿਹੜੀ ਹੈ ਉਹ ਧੁਖੀ ਜਿਹੜੀ ਸਾਡੇ ਅੰਦਰ ਵੀ ਧੁਖ ਰਹੀ ਹੈ। ਅਸੀਂ ਇੱਕ ਗੁਲਾਮੀ ਦੇ ਸੰਗੜਾਂ ਚੋਂ ਨਿਕਲ ਕੇ ਜਿਹੜਾ ਅਸੀਂ ਦੂਸਰੀ ਗੁਲਾਮੀ ਦੇ ਵਿੱਚ ਆਏ, ਔਰ ਇਹ ਜਿਹੜੀਆਂ ਨੇ ਸਾਡੀ ਇੱਕ ਆਪਣੀ ਧਰਤੀ ਦੀਆਂ ਇੱਛਾਵਾਂ ਦੇ ਉੱਤੇ ਪਾਣੀ ਫਿਰਿਆ। ਬਟ ਡੀਪ ਵਿਦਨ a fire still burns, a longing for freedom as the world turns, for strength to rise, to stand again, to break the chains, to end the pain। ਭਾਵੇਂ ਅਸੀਂ ਇੱਕ ਹੋਰ ਗੁਲਾਮੀ 'ਚ ਆ ਫਸੇ, ਪਰ ਸਾਡੇ ਧੁਰ ਅੰਦਰ ਉਹ ਜਿਹੜੀ ਆਜ਼ਾਦੀ ਦੀ ਅੱਗ ਹੈ ਉਹ ਸੁਲਗ ਰਹੀ ਹੈ। ਉਹ ਸਾਡੀ ਚਾਹਤ ਕਿ ਕਿਵੇਂ ਭਾਵੇਂ ਦੁਨੀਆ ਕਈ ਰੰਗ ਬਦਲ ਰਹੀ ਹੈ, ਪਰ ਅਸੀਂ ਇਸ ਹੋਪ ਦੇ ਨਾਲ ਜੀ ਰਹੇ ਹਾਂ ਕਿ ਅਸੀਂ ਇੱਕ ਦਿਨ ਉੱਠਾਂਗੇ, ਅਸੀਂ ਦੁਬਾਰਾ ਖਲੋਵਾਂਗੇ, ਔਰ ਇਹ ਅਸੀਂ ਟੂ ਬ੍ਰੇਕ ਦਾ ਚੇਨ ਟੂ ਐਂਡ, ਇਹ ਅਸੀਂ ਗੁਲਾਮੀ ਦੇ ਸੰਗਲ ਕੱਟਾਂਗੇ, ਔਰ ਇਹ ਜਿਹੜੀ ਗੁਲਾਮੀ ਦੀ ਪੀੜ ਅਸੀਂ ਸਹਿ ਰਹੇ ਹਾਂ ਇਸ ਤੋਂ ਅਸੀਂ ਸੁਰਖਰੂ ਹੋਵਾਂਗੇ। ਟੂਗੈਦਰ ਵੀ ਪ੍ਰੇ, ਆਵਰ ਵੌਇਸਿਸ ਵਨ, ਫॉर a dawn of peace, a rising sun, to gift our children what we lost, a future free, no matter the cost। ਅਸੀਂ ਸਾਰੇ ਸਮੂਹਕ ਸਾਂਝੀ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਇੱਕ ਆਵਾਜ਼ ਦੇ ਨਾਲ ਕਿ ਉਹ ਵਕਤ ਆਏਗਾ ਜਦੋਂ ਕਿ ਅਮਨ ਦੀ ਸੁਬਹ ਦੀ ਰੋਸ਼ਨੀ, ਡਾਨ ਦਿਨ ਦਾ ਚੜ੍ਹਨਾ, ਅਮਨ ਦੀ ਸਵੇਰ ਆਏਗੀ, ਔਰ ਇੱਕ ਆਜ਼ਾਦੀ ਦਾ ਸੂਰਜ ਲਿਸ਼ਕਾ ਮਾਰੇਗਾ, ਡਲਕਾ ਮਾਰੇਗਾ। ਅਸੀਂ ਆਪਣੇ ਬੱਚਿਆਂ ਨੂੰ ਉਹ ਤੋਹਫਾ ਦੇ ਸਕਾਂਗੇ ਜਿਹੜਾ ਅਸੀਂ ਨਹੀਂ ਹਾਸਲ ਕਰ ਸਕੇ। ਇਹ ਫਿਊਚਰ ਫ੍ਰੀ, ਨੋ ਮੈਟਰ ਦਾ ਕਾਸਟ। ਭਾਵੇਂ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਣਾ, ਜਿੰਨਾ ਮਰਜ਼ੀ ਇਹਦਾ ਮੁੱਲ ਤਾਰਨਾ ਪਏ, ਅਸੀਂ ਉਸ ਨੂੰ ਤਾਰਾਂਗੇ, ਔਰ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ, ਨਸਲਾਂ ਨੂੰ ਆਜ਼ਾਦੀ ਦਾ ਤੋਹਫਾ ਦੇਵਾਂਗੇ। ਅਖੀਰਲਾ ਪੈਰਾਗ੍ਰਾਫ ਹੈ, ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ for the freedom of our beloved land, to give them wings, to make them strong, to write a future where they belong। ਆਓ ਅਸੀਂ ਖਲੋਈਏ ਆਪਣੇ ਹੱਕਾਂ ਦੇ ਲਈ, ਹੱਥ 'ਚ ਹੱਥ, ਬਾਹਾਂ 'ਚ ਬਾਹਾਂ ਪਾ ਕੇ, ਟੂਗੈਦਰਨੈਸ ਦੇ ਨਾਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੱਲੇ ਜਿਹੜਾ ਉਹ ਜਦੋਂ 6ਵੀਂ 'ਚ ਅੰਗਰੇਜ਼ੀ ਸ਼ੁਰੂ ਹੁੰਦੀ ਹੈ ਤਾਂ ਉਹ ਕਹਾਣੀ ਯੂਨਿਟੀ ਇਜ਼ ਸਟਰੈਂਥ ਸੁਣਾਈ ਜਾਂਦੀ ਸੀ ਜਾਂ ਪੜ੍ਹੀ ਜਾਂਦੀ ਸੀ ਕਿ ਭਾਈ ਇੱਕ ਬੁੱਢਾ ਕਿਸਾਨ ਮਰਨ ਲੱਗਾ, ਉਹਦੇ 4 ਪੁੱਤਰ ਸੀ, ਔਰ ਉਹਨਾਂ ਨੂੰ ਕਿਹਾ ਵੀ ਆਓ। ਉਹਨਾਂ ਨੂੰ ਇੱਕ ਲੱਕੜਾਂ ਦਾ ਜਿਹੜਾ ਉਹ ਮੁੱਠਾ ਦਿੱਤਾ, ਉਹਨਾਂ ਨੂੰ ਕਿਹਾ ਕਿ ਇਹਨੂੰ ਤੋੜੋ। ਉਹਨਾਂ ਨੇ ਸਾਰਿਆਂ ਨੇ ਜਾਂ ਕੋਈ ਨਹੀਂ, ਫਿਰ ਉਹਨੂੰ ਖੋਲ੍ਹਿਆ ਤੇ ਉਹਨਾਂ ਨੂੰ ਦਿੱਤਾ। ਤਾਂ ਉਹਨਾਂ ਨੇ ਕਿਹਾ ਦੇਖ ਲਓ, ਜਿੰਨੀ ਦੇਰ ਤੁਸੀਂ ਇੱਕ ਮੁੱਠ ਹੋ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ, ਤੁਸੀਂ ਜਿੱਤੋਗੇ। ਤੇ ਜਿੱਦਣ ਇਵੇਂ ਹੋਇਆ ਤੇ ਫਿਰ ਆ ਦੇਖ ਲਓ ਜੋ ਤੁਸੀਂ ਇਹਨਾਂ ਦਾ ਲੱਕੜਾਂ ਦਾ ਹਾਲ ਕੀਤਾ ਹੈ, ਇਹਨਾਂ ਤੀਲਿਆਂ ਦਾ। ਸੋ ਇਹ ਹੈਂਡ ਇਨ ਹੈਂਡ ਜਿਹੜਾ ਉਹ ਬੜਾ ਜ਼ਰੂਰੀ ਹੈ, ਜਿਹਨੂੰ ਅਸੀਂ ਏਕਤਾ ਕਹਿੰਦੇ ਹਾਂ। ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ ਫॉर द freedom of our beloved land, ਆਪਣੀ ਪਿਆਰੀ ਧਰਤੀ ਦੀ ਆਜ਼ਾਦੀ ਲਈ। to give them wings, to make them strong, to write a future where they belong। ਕਿ ਅਸੀਂ ਜੇ ਉਹਨਾਂ ਨੂੰ ਖੰਭ ਦੇਣੇ ਨੇ, ਉਹਨਾਂ ਨੂੰ ਮਜ਼ਬੂਤ ਕਰਨਾ ਹੈ, ਭਵਿੱਖ ਨੂੰ ਲਿਖਣਾ ਹੈ ਕਿ ਭਾਈ ਸਾਡੀਆਂ ਜਨਰੇਸ਼ਨਸ ਦਾ ਵੀ ਫਿਊਚਰ ਹੋਏ। ਸੋ ਲੈਟ ਅਸ ਸਟੈਂਡ ਹੈਂਡ ਇਨ ਹੈਂਡ। ਸੋ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਪਹਿਲਾਂ ਨੀਚੇ ਤੋਂ ਕਰਦੇ ਹਾਂ ਸ਼ੁਰੂ। ਜਿਹੜੇ ਆਪਣੇ ਮੈਸੇਜ ਨੇ, ਰਸ਼ਦ ਮੁਨੱਵਰ ਜੀ ਦੇ ਕਾਫੀ ਸਾਰੇ ਮੈਸੇਜ ਨੇ, ਆਪਣੇ ਐਨਸੈਸਟਰ ਨੂੰ ਯਾਦ ਕਰ ਰਹੇ ਨੇ। ਕਹਿੰਦੇ ਨੇ ਕਿ ਡਾਕਟਰ ਸਾਹਿਬ, ਆਈ ਸਟਿਲ ਰਿਮੈਂਬਰ my grandfather used to cry to go back to Amritsar, and the day
to go back to Amritsar, and the day he died he was remembering his Khalsa College Amritsar while his eyes were closed. ਹਾਂ ਤੁਸੀਂ ਰਸ਼ਦ ਮੁਨੱਵਰ ਸਾਹਿਬ ਬਿਲਕੁਲ ਠੀਕ ਫਰਮਾਇਆ। ਖਾਲਸਾ ਕਾਲਜ ਅੰਮ੍ਰਿਤਸਰ ਇੱਕ ਉਹ ਫੈਕਟਰ ਸੀ ਜਿਸ ਨੇ ਬਹੁਤ ਸਾਰਿਆਂ ਨੂੰ, ਔਰ ਬਹੁਤ ਵਾਰੀ ਜਦੋਂ ਅਸੀਂ ਖਾਲਸਾ ਕਾਲਜ ਕਹਿੰਦੇ ਆ ਲੱਗਦਾ ਵੀ ਸ਼ਾਇਦ ਉਹ ਸਿਰਫ ਸਿੱਖਾਂ ਦਾ ਕਾਲਜ ਸੀ, ਇਵੇਂ ਨਹੀਂ ਸੀ। ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਵੀ, ਮੁਸਲਮਾਨ ਵੀ, ਔਰ ਉਹਨਾਂ ਦੀ ਸਪੋਰਟਸ ਦੀਆਂ ਅਚੀਵਮੈਂਟ, ਟੁਗੈਦਰਨੈਸ ਦੀ, ਔਰ ਖਾਲਸਾ ਕਾਲਜ ਇੱਕ ਬਹੁਤ ਐਜੂਕੇਸ਼ਨ ਵਾਈਜ਼ ਵੀ ਉੱਥੋਂ ਦੇ ਗ੍ਰੈਜੂਏਟ ਕਿੱਥੇ ਕਿੱਥੇ ਪਹੁੰਚੇ। ਪਰ ਬਿਲਕੁਲ ਤੁਸੀਂ ਠੀਕ ਫਰਮਾਇਆ, ਇਵੇਂ ਹੀ ਜਿਹੜੇ ਲਹਿੰਦੇ ਪੰਜਾਬ ਚੋਂ ਆਏ ਨੇ ਉਹ ਵੀ ਅਖੀਰ ਤੱਕ, ਅਖੀਰਲੇ ਸਾਹਾਂ ਤੱਕ, ਚਲੋ ਬਾਅਦ ਦੇ ਵਿੱਚ ਤਾਂ ਹੁਣ ਥੋੜਾ ਬਹੁਤ ਆਉਣ ਜਾਣ ਦਾ ਰਾਹ ਖੁੱਲਿਆ, ਲੇਕਿਨ ਕਈ ਤਰਸਦੇ ਹੀ ਚਲੇ ਗਏ ਕਿ ਅਸੀਂ ਆਪਣੇ ਉਸ ਧਰਤੀ ਦੇ ਨਾਲ ਵਾਪਸ ਜਾ ਕੇ ਜਿਹੜਾ ਆਪਣੀਆਂ ਸਾਂਝਾਂ ਪਾਉਣੀਆਂ ਨੇ। ਜੀ ਹਰਮਿੰਦਰ ਸਿੰਘ ਰਾਮਗੜੀਆ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵੀਰ ਸਿੰਘ ਜੀ ਵੀ ਫਤਿਹ, ਐਂਡ ਕਿਰਨ ਗਿੱਲ ਜੀ ਮੀਆਂ ਸਰਵਰ ਜੀ ਨੂੰ ਕਹਿੰਦੇ ਨੇ ਕਿ ਭਾਈ ਉਸ ਦਿਨ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੈ। ਔਰ ਮੀਆਂ ਸਰਵਰ ਜੀ ਕਹਿੰਦੇ ਸਰ ਵੀ ਆਰ ਵਨ, ਪੰਜਾਬ ਇਜ਼ ਵਨ, ਵੀ ਪੰਜਾਬੀਜ਼ ਆਰ one, we will see Khalistan independence and wait at Wagah for you all Sikh brothers sisters. ਆਮੀਨ ਆਮੀਨ ਮੀਆਂ ਸਾਹਿਬ, ਰੱਬ ਰਹਿਮਤ ਕਰੇ ਇਵੇਂ ਹੀ ਹੋਏ। ਔਰ ਇਹ ਸਾਡਾ ਜਿਹੜਾ ਭਵਿੱਖ ਹੈ ਇਸ 'ਚ ਹਕੀਕਤ ਹੋਏਗਾ ਕਿ ਸਾਡੇ ਦੋਵੇਂ ਹਮਸਾਏ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਅਸੀਂ ਅਮਰੀਕਾ ਕੈਨੇਡਾ ਵਾਂਗ ਸਾਂਝਾਂ ਵਾਲਾ ਜੀਵਨ ਜਿਵਾਂਗੇ, ਔਰ ਉਸ ਧਰਤੀ ਦੇ ਉੱਤੇ ਅਮਨ ਔਰ ਖੁਸ਼ਹਾਲੀ ਔਰ ਆਪਸੀ ਸਦਭਾਵਨਾ ਜਿਹੜੀ ਆ ਉਹ ਪਰਤੇਗੀ। ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ, ਰਣਜੋਤ ਸਿੰਘ ਵੀ ਫਤਿਹ, ਔਰ ਸਤਨਾਮ ਸਿੰਘ ਕਹਿੰਦੇ ਰਾਜ ਕੇ ਖਾਲਸਾ, ਰਸ਼ਦ ਮੁਨੱਵਰ ਫਿਰ ਕਹਿੰਦੇ ਜਾਟ ਆਰ ਦਾ bravest people in the Indian subcontinent, that rather bravest all over the world, and ਪਿੰਡਰਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। ਮੁਨੱਵਰ ਸਾਹਿਬ ਤੁਸੀਂ ਤਾਂ ਪੂਰਾ ਸਾਡਾ ਨਾਰਾ ਜਿੰਨੇ ਰੈਲੀਜ਼ ਦਾ ਲਾਇਆ, ਵਾਕਿਆ ਹੀ ਕਿ ਪਿੰਡਰਾਂ ਵਾਲੇ ਸੇਂਟ ਸੋਲਜਰ, ਸੰਤ ਸਿਪਾਹੀ ਜਿਨ੍ਹਾਂ ਨੇ ਵਾਕਿਆ ਹੀ ਕੌਮ ਨੂੰ ਉਸ ਗਫਲਤ ਦੀ ਨੀਂਦ ਚੋਂ ਜਗਾਇਆ ਕਿ ਭਾਈ ਤੁਸੀਂ ਸ਼ੇਰਾਂ ਦੇ ਪੁੱਤ ਹੋ ਤੇ ਕਿਹਨਾਂ ਦੀ ਗੁਲਾਮੀ ਤੁਸੀਂ ਕਬੂਲ ਰਹੇ। ਸਰਦਾਰ ਦਲਵਿੰਦਰ ਸਿੰਘ ਮੰਡ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਵੇਂ ਹੱਥ ਜੋੜ ਕੇ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਕਹਿੰਦੇ ਨੇ, ਔਰ ਹਰਜੋਤ ਮਾਇਲ ਜੀ ਵੀ, ਔਰ ਇਸੇ ਤਰ੍ਹਾਂ ਰਸ਼ਦ ਮੁਨੱਵਰ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਗ੍ਰੇਟ, ਗੋਡ ਬਲੈਸ ਯੂ ਐਂਡ ਯੂ ਆਰ ਸਿੱਖ ਬ੍ਰਦਰਸ ਐਂਡ ਸਿਸਟਰਸ। ਰਸ਼ਦ ਮੁਨੱਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਿਵਾਜ਼ਿਸ਼ ਲਈ। ਅਸੀਂ ਸਾਰੇ ਭਰਾ ਹਾਂ, ਇੱਕ ਦੂਸਰੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਦੁੱਖ ਸੁੱਖ ਦੀ ਸਾਂਝ ਪਾਉਂਦੇ ਹਾਂ। ਔਰ ਖਾਲਸਾ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ, ਲੌਂਗ ਲਿਵ ਸਿੱਖ ਕਮਿਊਨਿਟੀ, ਯੂਨਿਟੀ ਲੌਂਗ ਲਵ ਫਰੋਮ ਕਹਿੰਦੇ ਲਾਹੌਰ ਪਾਕਿਸਤਾਨ। ਬਿਲਕੁਲ ਕੁਲਦੀਪ ਕੌਰ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਮੇਰ ਕਰਨ, ਮੇਰਾ ਭਰੇ ਹੱਥ ਰੱਖਣ, ਐਂਡ ਇਸੇ ਤਰ੍ਹਾਂ ਸ਼ੁਕਰੀਆ ਭੈਣ ਜੀ। ਬਾਰ ਸਿੰਘ ਖਾਲਸਾ ਜੀ ਕਹਿੰਦੇ ਆਈ ਆਲਸੋ ਯੂਜ਼ ਟੂ ਪਲੇ badminton at the states level in Hindustan, Chorstan, but my dream is to represent Khalistan. That's why in future if I get the opportunity to represent India, I will reject it. ਬਾਰ ਸਿੰਘ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਅੱਛੇ ਸਪੋਰਟਸਮੈਨ, ਬੈਡਮਿੰਟਨ ਖਿਡਾਰੀ ਹੋ। ਅਸੀਂ ਆਸ ਕਰ ਸਕਦੇ ਹਾਂ ਕਿ ਅਕਾਲ ਪੁਰਖ ਬਖਸ਼ਿਸ਼ ਕਰੇ, ਖਾਲਿਸਤਾਨ ਸਾਡਾ ਮੁਲਕ ਬਣੇ, ਅਸੀਂ ਤਾਂ ਦੁਨੀਆ ਦੇ ਹਰ ਫੀਲਡ ਦੇ ਵਿੱਚ ਸਪੋਰਟਸ 'ਚ ਖਾਸ ਤੌਰ ਤੇ ਆਊਟਸ਼ਾਈਨ ਕਰਾਂਗੇ, ਔਰ ਤੁਹਾਡੀਆਂ ਸੇਵਾਵਾਂ ਪੰਥ ਜ਼ਰੂਰ ਲਏਗਾ। ਰੈਲਿਟੀ ਰੋਡ ਮੈਪ ਵੀ ਕਹਿੰਦੇ ਸੋ ਇਨਫੋਰਮੇਟਿਵ, ਐਂਡ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, ਟੀਵੀ 84 ਚੜ੍ਹਦੀ ਕਲਾ ਔਰ ਸੱਚੋ ਸੱਚ ਕਹਿੰਦੇ ਨੇ। ਮੀਆਂ ਸਰਵਰ ਕਹਿੰਦੇ ਪਲੀਜ਼ ਡੋਂਟ touch this subject ਰਿਸ਼ੀ। ਹੁਣ ਰਿਸ਼ੀ ਦੀ ਮੈਂ ਜਰਾ ਖਬਰ ਲੈ ਲਾਂ। ਰਿਸ਼ੀ ਭਾਰਦਵਾਜ ਕਹਿੰਦੇ ਨੇ ਜੀ ਅਮਰਜੀਤ ਭਾਈ ਹੁਣ ਭਾਈ ਬਣਾ ਲਿਆ, ਤੁਹਾਡਾ ਪਤਾ ਨਹੀਂ ਲੱਗਦਾ ਤੁਸੀਂ ਪਿੱਛੋਂ ਜਿਹੜਾ ਉਹ ਛੁਰਾ ਮਾਰਨਾ ਹੈ, ਇਸ ਲਈ ਤੁਸੀਂ ਬਿਨਾਂ ਭਾਈ ਤੋਂ ਹੀ ਰਹਿਣ ਦਿਓ। ਹੁਣ ਲੈਟ ਮੀ ਕੋਟ ਅਗੇਨ ਫਰੋਮ ਪੰਜਾਬ ਪੁਲਿਸ ਰਿਕਾਰਡਸ, ਇਲਮੁਦੀਨ pleaded innocence at his trial. You are wrong that Swami Shraddhanand was author of Rangila Rasool. It was ਪੰਡਤ ਚੰਪੂਵਤੀ। ਮੈਨੂੰ ਵੈਸੇ ਪੜ੍ਹ ਕੇ ਹਾਸਾ ਵੀ ਆ ਰਿਹਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਰਿਸ਼ੀ ਭਾਰਦਵਾਜ ਨੂੰ ਸ਼ਾਇਦ ਇਹ ਪਤਾ ਨਾ ਹੋਏ ਕਿ ਇਲਮੁਦੀਨ ਦੇ ਵਕੀਲ ਕਾਇਦੇ ਆਜ਼ਮ ਸਪੈਸ਼ਲੀ ਬੰਬੇ ਤੋਂ ਆਏ, ਔਰ ਉਹਨਾਂ ਨੇ ਉਸ ਨੂੰ ਕਿਹਾ ਕਿ ਬਈ ਤੇਰਾ ਇੱਕੋ ਹੀ ਬਚਾਅ ਹੈ ਕਿ ਤੂੰ ਕੋਈ ਨਾ ਕੋਈ ਜਿਹੜਾ ਹੈ ਉਹ ਇਸ ਕਿਸਮ ਦਾ ਬਿਆਨ ਦੇ
ਕਿ ਜਿਹਦੇ ਥੱਲੇ ਹੋਏ ਕਿ ਜਜ਼ਬਾਤ ਵਸ ਔਰ ਭਾਵਨਾ ਵਸ ਜਾਂ ਦੂਸਰਾ। ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਵੀ ਮੁਸਲਮਾਨ ਹੋ ਔਰ ਤੁਸੀਂ ਮੈਨੂੰ ਇਵੇਂ ਕਹਿ ਰਹੇ ਹੋ, ਮੈਂ ਤਾਂ ਔਰ ਇਹ ਆਪਣੇ ਆਪ 'ਚ ਇੱਕ ਹਕੀਕਤ ਹੈ ਕਿ ਜਦੋਂ ਈਵਨ ਉਹਨਾਂ ਦੀ ਮਈਅਤ ਨੂੰ ਕਬਰ ਦੇ ਵਿੱਚ ਉਤਾਰਿਆ ਗਿਆ, ਅਲਾਮਾ ਇਕਬਾਲ ਉਹਨਾਂ ਨੇ ਕਿਹਾ, ਪੰਜਾਬੀ ਦੇ ਵਿੱਚ ਲਫ਼ਜ਼ ਜਿਹੜੇ ਮੈਂ ਪੜ੍ਹੇ ਨੇ, ਉਹਨਾਂ ਨੇ ਕਿਹਾ ਵੀ ਅਸੀਂ ਪੜ੍ਹੇ ਲਿਖੇ ਦੇਖਦੇ ਰਹਿ ਗਏ, ਤਰਖਾਣਾ ਦਾ ਮੁੰਡਾ ਬਾਜ਼ੀ ਮਾਰ ਗਿਆ। ਔਰ ਇਲਮੁਦੀਨ ਕੋਈ ਛੋਟਾ ਨਹੀਂ ਹੈ। ਔਰ ਹੁਣ ਤੁਸੀਂ ਉਹ ਕਹੋਗੇ ਜੀ ਉਹਨੇ ਪਲੀਡ ਕੀਤਾ ਸੀ ਮੈਂ ਇਨੋਸੈਂਟ ਹੈ, ਉਹ ਤਾਂ ਜਦੋਂ ਉਹਨੇ ਸੁਣਿਆ ਕਿ ਇਹ ਹੈ, ਔਰ ਪਹਿਲੀ ਗੱਲ ਜਿਹੜਾ ਤੁਸੀਂ ਇਹ ਨਾਂ ਲੈ ਰਹੇ ਹੋ ਜੀ, ਉਹਨੇ ਲਿਖੀ ਸੀ ਰੰਗੀਲਾ ਰਸੂਲ। ਰੰਗੀਲਾ ਰਸੂਲ ਦੇ ਉੱਤੇ ਕਿਸੇ ਆਥਰ ਦਾ ਨਾਂ ਨਹੀਂ ਸੀ, ਇਹ ਸ਼ੱਕ ਸੀ ਕਿ ਸ਼ਰਧਾਨੰਦ ਨੇ ਲਿਖੀ ਹੈ, ਇਸ ਲਈ ਉਹਨੂੰ ਛੁਰੇ ਨਾਲ ਦਿੱਲੀ 'ਚ ਮਾਰਿਆ ਸੀ। ਔਰ ਜਿਹੜਾ ਮਲਹੋਤਰਾ ਜਿਹੜਾ ਜਿਸ ਨੂੰ ਇਲਮੁਦੀਨ ਨੇ ਉਹਦੇ ਉਸ ਸਟੋਰ ਪਹਿਲਾਂ ਇੱਕ ਵਾਰੀ ਤਾਂ ਦੌੜ ਗਿਆ ਸੀ ਉਹ ਇੰਗਲੈਂਡ ਕੇ ਕਿਤੇ, ਪਰ ਬਾਅਦ ਦੇ ਵਿੱਚ ਜਦੋਂ ਮਾਰਿਆ ਉਹ ਪਬਲਿਸ਼ਰ ਸੀ ਉਸ ਕਿਤਾਬ ਦਾ, ਔਰ ਉਸ ਦੇ ਉੱਤੇ ਕੋਈ ਨਾਂ ਨਹੀਂ ਸੀ। ਪਰ ਇਹ ਕਿਹਾ ਜਾਂਦਾ ਤੁਸੀਂ ਕੋਈ ਚਿੰਪੂ ਨੰਦ ਕਹਿ ਰਹੇ ਹੋ, ਇਹ ਸਾਰੇ ਚਿੰਪੂ ਹੋਏ, ਸ਼ਰਧਾ ਹੋਏ, ਤਾਂ ਤੁਸੀਂ ਮੰਨਿਆ ਕਿ ਵੀ ਤੁਹਾਡੀ ਨਫ਼ਰਤ ਵਾਲੇ ਆਰੀਆ ਸਮਾਜੀਆਂ ਨੇ ਲਿਖੀ ਸੀ। ਤੇ ਉਸ ਨੇ ਸੱਚਮੁੱਚ ਇੱਕ ਗਾਜ਼ੀਆਂ ਵਾਲਾ ਕੰਮ ਕੀਤਾ ਸੀ, ਜਿਹੜਾ ਜਦੋਂ ਵੀ ਕੋਈ ਇਹ ਗੱਲ ਕੱਲੀ ਇਸਲਾਮ ਦੇ ਹਵਾਲੇ ਨਾਲ ਨਹੀਂ ਹੈ, ਸਿੱਖੀ 'ਚ ਵੀ ਅਸੀਂ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਜੇ ਨਰਕਧਾਰੀ ਗੁਰਬਚਨੇ ਨੂੰ ਔਰ ਇਹਨਾਂ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ, ਇਹੀ ਸਪਿਰਿਟ ਹੈ। ਔਰ ਇਲਮੁਦੀਨ ਨੇ ਉਸੇ ਹੀ ਜਿਹੜਾ ਸਪਿਰਿਟ ਦਾ ਪ੍ਰਗਟਾਵਾ ਕੀਤਾ ਸੀ। ਰਾਜਪਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਬਲਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਸੁਖਜੀਵਨ ਬੱਚੂ ਜੀ ਗੁਰਜੋਬ ਕਹਿੰਦੇ ਨੇ, ਔਰ ਜਸਪਾਲ ਸਿੰਘ ਕਹਿਲੇ ਵੀ ਫਤਿਹ, ਔਰ ਮੀਆਂ ਸਰਵਰ ਜੀ ਕਹਿੰਦੇ ਆਈ ਵਾਜ਼ ਸੋ ਹੈਪੀ ਟੂ ਸੀ ਯੰਗ ਧਾਰੀਵਾਲ ਜੱਟ ਸਟਿਲ ਲਿਵਿੰਗ ਸੇਮ ਵੇ ਇਨ USA। ਕਿਸੇ ਘਟਨਾ ਦਾ ਕੋਈ ਵਰਣਨ ਕਰ ਰਹੇ ਨੇ। ਬਾਜ ਸਿੰਘ ਖਾਲਸਾ ਜੀ ਕਹਿੰਦੇ ਖਾਲਸਾਈ ਇਨਸਾਫ ਲੇਗਾ। No one can provide justice to Khalsa. Instead, Khalsa will provide justice to all. ਭਾਰਤ ਹਕੂਮਤ ਰੇਪਿਸਟ, ਮਰਡਰ, ਟੈਰਰਿਸਟ ਔਰ ਬਦਮਾਸ਼ ਹੈਗੀ ਹੈ, they will never provide justice। ਹਾਂ ਬਾਜ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਔਰ ਇਹ ਖਾਲਸਾ ਹੀ ਜਸਟਿਸ ਲਏਗਾ ਵੀ ਔਰ ਜਸਟਿਸ ਦੇਗਾ ਵੀ ਜੀ। ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ। ਮੀਆਂ ਸਰਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਵੋਂਟ ਬਲੀਵ ਮਾਈ ਗ੍ਰੈਂਡਸਨ who is 4 years old today told his dadu no noise dada ji is watching big dada ji, he met your good self, I only once told him I'm watching big dada ji। ਮੀਆਂ ਸਰਵਰ ਜੀ ਤੁਹਾਡੇ ਪੋਤੇ ਨੂੰ ਬਹੁਤ ਬਹੁਤ ਪਿਆਰ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਮੈਨੂੰ ਦਾਦਾ ਜੀ ਕਹਿ ਕੇ ਸੰਬੋਧਨ ਕੀਤਾ। ਬਹੁਤ ਬਹੁਤ ਤੁਸੀਂ ਉਹਨੂੰ ਗਲਵਕੜੀ 'ਚ ਲੈ ਕੇ ਉਹਦਾ ਮੂੰਹ ਚੁੰਮੋ ਜ਼ਰੂਰ, ਉਹਨੂੰ ਕਹੋ ਵੀ ਥੈਂਕ ਯੂ। ਜਗਤਾਰ ਸਿੰਘ ਜੀ ਡਾਕਟਰ ਸਾਹਿਬ ਕੀ ਕਹਿੰਦੇ ਨੇ, ਭਾਵੇਂ ਇੰਡੀਆ 'ਚ 10 ਵਾਰ ਰੇਪ ਹੋ ਜਾਣ ਪਰ ਖਾਲਿਸਤਾਨ ਬਾਰੇ ਗੱਲ ਕਰਕੇ ਵੇਖ ਲਓ, ਇਹਨਾਂ ਸਿੱਖਾਂ ਦੇ ਉਲਟ ਹੀ ਭੁਗਤਣਾ, ਇਹਨਾਂ ਨੂੰ ਇੰਡੀਆ ਬਹੁਤ ਪਿਆਰਾ। ਜਗਤਾਰ ਸਿੰਘ ਜੀ ਨਿਰਾਸ਼ ਨਾ ਹੋ, ਇਸ ਕਿਸਮ ਦੇ ਵੀ ਲੋਕ ਨੇ ਜਿਹੜੇ ਅੰਗਰੇਜ਼ਾਂ ਨੂੰ ਹੀ ਰੱਬ ਸਮਝਦੇ ਸੀ, ਉਹਨਾਂ ਦੀ ਗੁਲਾਮੀ ਦੇ ਵਿੱਚ ਬੜੇ ਖੁਸ਼ ਸੀ। ਇਹ ਜੁੱਤੀਆਂ ਖਾਣ ਵਾਲੇ ਵੀ ਨਾਲ ਰਹਿਣੇ ਨੇ, ਜੁੱਤੀਆਂ ਚੱਟਣ ਵਾਲੇ ਵੀ ਨਾਲ ਰਹਿਣੇ ਨੇ, ਪਰ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਉਹਨਾਂ ਦੇ ਲਈ ਸ਼ਮਾ ਦੀ ਜਿਹੜੀ ਸ਼ਮਾ ਹੈ ਆਜ਼ਾਦੀ ਦੀ, ਉਸ ਤੋਂ ਕੁਰਬਾਨ ਹੋਣਾ ਔਰ ਆਪਣੇ ਹੱਕ ਲੈਣਾ, ਉਹਨਾਂ ਨੇ ਉਹੀ ਸਬਕ ਪੜ੍ਹਿਆ ਹੋਇਆ और वही सबक उन्होंने याद है। मोहम्मद जावेद जी कहते हैं डॉक्टर साहब माशाअल्लाह आज का प्रोग्राम बहुत अच्छा है, खालसा जिंदाबाद। बहुत बहुत शुक्रिया मोहम्मद जावेद जी। मनजीत कौर जी भी फतेह, गुरविंदर सिंह जी भी फतेह, अजविंदर सिंह सोदा सरबा धालीवाल, अवतार सिंह जी, सैयद उमैर जी कहते ने डॉक्टर साहब इज असिस्ट ऑफ सिख कम्युनिटी। बहुत बहुत शुक्रिया सैयद साहब। जसकीर सिंह जी डॉक्टर साहब जी यू आर टोटली राइट दैट ए हिंदुत्व दा सब तो खतरनाक वैपन है कमीनापन कमीने ने बिल्कुल। और बाज सिंह खालसा जी कहते मोदी राम राम करके मस्त है, खालिस्तान पंजाब दा हक है, जिवें हिंदू प्रचारक कहते हैं कि हर समस्या दा हल एक लोटा जल है। इसी तरह कहते हैं कि इंडिया ऑक्यूपाइड पंजाब दे
ਇਹ ਸਾਰੇ ਸਾਰੇ ਸਮੱਸਿਆ ਸਮੱਸਿਆ ਦਾ ਦਾ ਹੱਲ ਖਾਲਿਸਤਾਨ ਹੈ। ਬਾਜ ਸਿੰਘ ਜੀ ਨੇ ਪੋਇਟਰੀ ਰਚ ਦਿੱਤੀ ਹੈ, ਉਹਨਾਂ ਨੇ ਕਿਹਾ ਵੀ ਇਹ ਲੋਟਾ ਜਲ ਦੇ ਵਾਲੇ ਨੇ ਔਰ ਸਾਡਾ ਹੱਲ ਖਾਲਿਸਤਾਨ। ਖਾਲਿਸਤਾਨੀ ਹੈ। ਔਰ ਨਿੰਦਰ ਪਾਗਲਾ ਜੀ ਕਹਿੰਦੇ ਨੇ ਕਿ ਸਾਡੀ ਕਲਾ ਨਹੀਂ ਚੜ੍ਹਦੀ ਕਲਾ ਵਾਹਿਗੁਰੂ ਮੇਰ ਰੱਖੇ। ਔਰ ਇਸੇ ਤਰ੍ਹਾਂ ਹਰਜਿੰਦਰ ਬੈਠਲ ਜੀ ਵੀ ਫਤਿਹ ਬੁਲਾਉਂਦੇ ਨੇ। ਹੁਣ ਮੇਰਾ ਖਿਆਲ ਤੁਸੀਂ ਜ਼ਰਾ ਇੱਕੋ ਵਾਰੀ ਫੁਰਤੀ ਦੇ ਨਾਲ ਪੜ੍ਹ ਦਿਓ। ਲੀਨ ਲਖਵੀਰ ਸਿੰਘ, ਨਿਹੰਗ ਸਿੰਘ ਜੀ, ਸੁਰਿੰਦਰ ਸਿੰਘ ਜੀ, ਹਰਦੀਪ ਸਿੰਘ ਜੀ, ਕੁਲਵੀਰ ਸਿੰਘਾ ਜੀ, ਪਰਮਿੰਦਰ ਜੀ, ਧਰਮ ਸਿੰਘ ਜੀ, ਜਸਕੀਰਤ ਸਿੰਘ ਜੀ, ਨੂਰ ਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਸੋਨਮਾਲ ਜੀ, ਜਤਿੰਦਰ ਸਿੰਘ ਅੱਜ ਜੀ, ਡਾਕਟਰ ਸਾਹਿਬ ਸਭ ਤੋਂ ਪਹਿਲੇ ਆਉਣ ਵਾਲੇ ਆ ਹਾਂਜੀ, ਤੁਸੀਂ, ਔਰ ਜਗਜੀਤ ਪੰਨ ਜੀ, ਇੰਦਰਜੀਤ ਸਿੰਘ ਸੋਨਮਾਲ ਤਾਂ ਇਹਨਾਂ ਦਾ ਤਾਂ ਸ਼ੀਲਡ ਹੈ ਸਭ ਤੋਂ ਪਹਿਲਾਂ। ਹਾਂਜੀ ਬਿਲਕੁਲ। ਅਮਰਜੀਤ ਸਾਨੀ ਜੀ ਔਰ ਦਵਿੰਦਰ ਸੰਧੂ ਜੀ ਸਭ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵੀਡੀਓਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਤੇ TV ਰਿਪੋਰਟ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।